ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਅਮਰੀਕਾ ਦਾ ਅੱਜ ਦਾ ਟਰੱਕਿੰਗ ਦਾ ਵਿਸ਼ੇਸ਼ ਪ੍ਰੋਗਰਾਮ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਪ੍ਰੈਲ ਦੀ 23 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ ਵੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਤੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਟਰੱਕਿੰਗ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਪ੍ਰੀਤ ਸਿੰਘ ਬੇਕਰਸਫੀਲਡ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਡੈਟ ਨੂੰ ਤੁਸੀਂ ਸੈਟਲ ਕਰਵਾ ਸਕਦੇ ਹੋ ਤੇ ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡਾ ਮਾਫ ਕਰਵਾਉਣ 'ਚ ਮਦਦ ਕਰਨਗੇ। ਕਾਲ ਕਰੋ 888-888-9914 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇੱਕ ਜਿਹੜੀ ਪੋਡਕਾਸਟ ਆ ਉਹਦੇ ਦੌਰਾਨ ਇੰਡੀਆ ਨੂੰ ਹੈਲ ਹੋਲ ਜਿਹੜਾ ਕੰਟਰੀ ਕਿਹਾ। ਉਹ ਤੋਂ ਬਾਅਦ ਪੂਰੀ ਇੰਡੀਆ ਦੇ ਵਿੱਚ ਵੀ ਈਵਨ ਅਮਰੀਕਾ ਦੇ ਵਿੱਚ ਵੀ ਕਾਫੀ ਜਿਹੜੀ ਆ ਹਾਹਾਕਾਰ ਮਚੀ ਹੈਗੀ ਆ ਵੀ ਇੱਦਾਂ ਦਾ ਸ਼ਬਦ ਤੁਸੀਂ ਜਿਹੜਾ ਕਿਉਂ ਯੂਜ਼ ਕੀਤਾ ਹੈਗਾ। ਸੋ ਹੈਲ ਹੋਲ ਕੰਟਰੀ ਉਹਨਾਂ ਨੇ ਇੰਡੀਆ ਤੇ ਚਾਈਨਾ ਵਾਲਿਆਂ ਨੂੰ ਕਿਹਾ ਵੀ ਇੱਥੇ ਆ ਜਾਂਦੇ ਆ, ਨਿਆਣੇ ਜਮਾਉਂਦੇ ਆ, ਮੁੜ ਕੇ ਫਿਰ ਉਹ ਆਪਣੇ ਪਰਿਵਾਰਾਂ ਨੂੰ ਇੱਥੇ ਸੱਦਦੇ ਹੈਗੇ ਆ। ਸੋ ਉਹ ਤੋਂ ਬਾਅਦ ਇੰਡੀਆ ਦੀ ਆਪੋਜੀਸ਼ਨ ਨੇ ਕਾਫੀ ਰੌਲਾ ਪਾਇਆ। ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਇੰਡੀਅਨ ਆ ਉਹ ਰੌਲਾ ਪਾ ਰਹੇ ਵੀ ਇਹ ਸ਼ਬਦ ਨਹੀਂ ਹੈ ਇੱਦਾਂ ਦੇ ਜਿਹੜੇ ਕਿਸੇ ਪ੍ਰੈਜ਼ੀਡੈਂਟ ਨੂੰ ਕਹਿਣੇ ਚਾਹੀਦੇ। ਤੇ ਅੱਜ ਫਿਰ ਬਾਅਦ ਦੇ ਵਿੱਚ ਡੋਨਾਲਡ ਟਰੰਪ ਨੇ ਕਿਹਾ ਵੀ ਇੰਡੀਆ ਬੜੀ ਗ੍ਰੇਟ ਕੰਟਰੀ ਆ, ਉੱਥੇ ਦਾ ਜਿਹੜਾ ਟੌਪ ਦਾ ਬੰਦਾ ਆ ਉਹ ਮੇਰਾ ਫਰੈਂਡ ਹੈਗਾ। ਸੋ ਉਹਨਾਂ ਦਾ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਵੀ ਟਰੰਪ ਉਹਨਾਂ ਨੂੰ ਹੋਇਆ ਕੀ ਹੈਗਾ। ਸਵੇਰੇ ਕੁਛ ਕਹਿੰਦੇ ਆ ਤੇ ਫਿਰ 2 ਘੰਟੇ ਦਵਾਈ ਦੂਈ ਮਿਸ ਕਰ ਜਾਂਦੇ ਹੁਣ ਤਾਂ ਇਸ ਉਮਰ 'ਚ ਆ ਕੇ ਤੇ ਇਹੀ ਲੱਗਦਾ ਵੀ ਦਵਾਈ ਦੂਈ ਮਿਸ ਕਰ ਜਾਂਦੇ ਆ ਕਿ ਇੱਦਾਂ ਨਾ ਜਿਹੜਾ ਉਹ ਹੋਵੇ। ਸੋ ਵਾਕਈ ਸਟ੍ਰੇਟ ਆਫ ਹਾਰਮੁਜ਼ ਬੰਦ ਆ, ਖੁੱਲ ਗਿਆ। ਇਹ ਸਾਰੀਆਂ ਚੀਜ਼ਾਂ ਸਿਵਲਾਈਜੇਸ਼ਨ ਖਤਮ ਕਰ ਦੇਣੀ। ਫਿਰ ਆਪਾਂ ਉਹਨਾਂ ਨੇ ਸਾਰੀਆਂ ਸਾਡੀਆਂ ਮੰਗਾਂ ਮੰਨ ਲਈਆਂ, ਯੂਰੇਨੀਅਮ ਸਾਨੂੰ ਮਿਲ ਜਾਣਾ, ਉਹ ਉੱਧਰੋਂ ਕੁਛ ਹੋਰ ਕਹੀ ਜਾਂਦੇ ਆ। ਸੋ ਇਸ ਟਾਈਮ ਕਾਫੀ ਜ਼ਿਆਦਾ ਕਹਿ ਸਕਦੇ ਆ ਹਰਜੋਤ ਸਿੰਘ ਜੀ ਵੀ ਚੱਲ ਰਿਹਾ ਆ ਵੀ ਸਿਚੁਏਸ਼ਨ ਕਿਸ ਤਰੀਕੇ ਦੀ ਆ, ਪੂਰਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਆ। ਪਰ ਇੱਕ ਚੀਜ਼ ਜਿਹੜੀ ਹੈਗੀ ਆ, ਜਿਹੜੀ ਈਰਾਨ ਤੇ US ਦੇ ਜਿਹੜੇ ਉਹ ਮਾਮਲੇ ਦੇ ਵਿੱਚ ਇਹ ਜਿਹੜੀ ਲੜਾਈ ਇੱਕ ਵਾਰੀ ਫਿਰ ਐਸਕਲੇਸ਼ਨ ਵੱਲ ਨੂੰ, ਜਾਨੀ ਕਿ ਅੱਗੇ ਵਧਣ ਵੱਲ ਨੂੰ ਜਿਹੜੀ ਰੋਕ ਆ ਉਹ ਕਰ ਚੁੱਕੀ ਹੈ। ਅੱਜ ਟਰੰਪ ਹੋਣਾ ਨੇ ਆਰਡਰ ਕਰ ਦਿੱਤਾ US ਦੀ ਮਿਲਟਰੀ ਨੂੰ ਵੀ ਸ਼ੂਟ ਐਂਡ ਕਿਲ ਇਰਾਨੀਅਨ ਸਮਾਲ ਬੋਟਸ ਜਿਹੜੇ ਸਟ੍ਰੇਟ ਆਫ ਹਾਰਮੁਜ਼ ਨੂੰ ਚੋਕ ਜਿਹੜੀਆਂ ਉਹ ਕਰ ਰਹੀਆਂ ਆ। ਕੱਲ ਆਪਾਂ ਦੇਖਿਆ ਸੀ ਵੀ ਈਰਾਨ ਨੇ ਜਿਹੜੇ 3 ਸ਼ਿਪਸ ਦੇ ਉੱਤੇ ਹਮਲਾ ਕੀਤਾ ਸੀ। 2 ਸ਼ਿਪਸ ਉਹ ਆਪਣੇ ਕੋਸਟ ਦੇ ਉੱਤੇ ਲੈ ਗਏ ਸੀ ਉਹਨਾਂ ਨੂੰ ਬੇਸਿਕਲੀ। ਤੇ ਫਿਰ ਅੱਜ ਜਿਹੜਾ ਟਰੰਪ ਹੋਣਾ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਆ ਵੀ ਅਮਰੀਕਨ ਮਿਲਟਰੀ ਨੂੰ, ਨੇਵੀ ਨੂੰ, ਵੀ ਭਾਈ ਜਿੱਦਾਂ ਵੀ ਤੁਹਾਨੂੰ ਕੋਈ ਵੀ ਇਰਾਨੀਅਨ ਸਮਾਲ ਬੋਟਸ ਨਜ਼ਰ ਆਉਂਦੀਆਂ ਆ ਸਟ੍ਰੇਟ ਆਫ ਹਾਰਮੁਜ਼ ਨੂੰ ਜਿਹੜੀਆਂ ਉਹ ਚੋਕ ਕਰਦੀਆਂ ਹੋਈਆਂ, ਉਹਨਾਂ ਨੂੰ ਸ਼ੂਟ ਕਰੋ ਤੇ ਮਾਰ ਦਿਓ। ਆਲਰੇਡੀ ਜਿਹੜੀ ਈਰਾਨ ਦੀ ਨੇਵੀ ਸੀਗੀ, ਚਾਹੇ ਉਹਨਾਂ ਦੇ ਵੱਡੇ ਜਹਾਜ਼ ਸੀਗੇ ਚਾਹੇ ਛੋਟੇ ਜਿਹੜੇ ਜਹਾਜ਼ ਸੀਗੇ, ਜਿਹੜੀ ਉਹਨਾਂ ਦੀ ਜਿਹੜੀ ਵੀ ਬਚੀ ਖੁਚੀ ਜਿਹੜੀ ਨੇਵੀ ਸੀਗੀ ਉਹ ਸਾਰੀ ਨਸ਼ਟ ਅਮਰੀਕਾ ਦੇ ਦੁਆਰਾ ਇਸ ਲੜਾਈ ਦੇ ਸ਼ੁਰੂਆਤੀ ਦਿਨਾਂ 'ਚ ਕਰ ਦਿੱਤੀ ਗਈ ਸੀ। ਤੇ ਹੁਣ ਜਿਹੜੇ ਈਰਾਨ ਦੇ ਕੋਲ ਸਮਾਲ ਸਪੀਡ ਬੋਟਸ ਆ ਜਿਹਦੇ ਨਾਲ ਇਹ ਮਾਈਨਸ ਉੱਥੇ ਲਾ ਰਹੇ ਨੇ, ਸੀ ਮਾਈਨਸ ਲਾ ਰਹੇ ਨੇ ਤੇ ਜਿਹੜੀਆਂ ਸ਼ਿਪਸ ਆ ਉਹਨਾਂ ਨੂੰ ਨਹੀਂ ਲੰਘਣ ਦਿੱਤਾ ਜਿਹੜਾ ਉਹ ਜਾ ਰਿਹਾ। ਲਾਂਘੇ ਦੇ ਉੱਤੇ ਉਹਨਾਂ ਨੇ ਰੋਕ ਇਹਨਾਂ ਦੇ ਜ਼ਰੀਏ ਲਾਈ ਆ। ਸੋ ਮਿਲਟਰੀ ਨੂੰ, ਨੇਵੀ ਨੂੰ ਜਿਹੜਾ ਹੁਣ ਆਰਡਰ ਕਰ ਦਿੱਤਾ ਆ
ਵੀ ਸ਼ੂਟ ਕਰੋ ਤੇ ਕਿਲ ਕਰੋ ਐਨੀ ਬੋਟ ਜਿਹੜੀ ਉੱਥੇ ਮਾਈਨਸ ਪੁੱਟ ਕਰ ਰਹੀ ਆ ਪਾ ਰਹੀ ਆ ਸਟੇਟ ਆਫ ਹਾਰਮੁਜ਼ ਦੇ ਵਿੱਚ। ਉਹਨਾਂ ਨੇ ਕਿਹਾ there is to be no hesitation. Additionally, our minesweepers are clearing the strait right now. ਵੀ ਜਿਹੜੀਆਂ ਮਾਈਨਸ ਆ ਉਹਨਾਂ ਨੂੰ ਪਾਣੀ ਦੇ ਵਿੱਚੋਂ ਇਸ ਟਾਈਮ ਹਟਾਉਣ ਦੇ ਲਈ ਜਿਹੜੀ ਨੇਵੀ ਆ ਉਹ ਲੱਗੀ ਜਿਹੜੀ ਉਹ ਹੋਈ ਹੈਗੀ ਆ। ਸੋ ਯੂਐਸ ਦੀ ਨੇਵੀ ਦੇ ਦੁਆਰਾ ਬਲੌਕੇਡ ਲਾਇਆ ਹੋਇਆ ਆ ਈਰਾਨ ਦੇ ਜਿਹੜੀਆਂ ਪੋਰਟਸ ਆ ਉਹਨਾਂ ਤੋਂ ਆ ਜਾ ਰਹੇ ਜਿੰਨੇ ਵੀ ਸ਼ਿਪਸ ਆ ਉਸ ਦੇ ਉੱਤੇ। ਇਸ ਦੇ ਚੱਲਦਿਆਂ ਐਜ਼ ਐਕਸਪੈਕਟਡ ਜਿਹੜੇ ਕੱਚੇ ਤੇਲ ਦੀਆਂ ਕੀਮਤਾਂ ਆ ਉਹ 100 ਦੇ ਇਰਦ ਗਿਰਦ ਹੀ ਜਿਹੜੀਆਂ ਉਹ ਮੰਡਰਾ ਰਹੀਆਂ ਆ। ਜਿਹੜਾ ਬ੍ਰੈਂਟ ਕਰੂਡ ਆਇਲ ਪ੍ਰਾਈਸ ਆ ਉਹ ਕੱਲ ਦੇ ਨਾਲੋਂ ਫੇਰ ਥੋੜਾ ਜਿਹਾ ਉੱਤੇ ਨੂੰ ਗਿਆ ਹੈ। ਅੱਜ ਜਦੋਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਆ 9:15 ਵਜੇ ਵੀਰਵਾਰ ਦੇ ਦਿਨ ਤਾਂ ਇਹ $103 ਤੇ 80 ਸੈਂਟ ਦੇ ਉੱਤੇ ਜਿਹੜਾ ਉਹ ਜਾ ਚੁੱਕਾ ਹੈ। ਕੱਲ 101 ਦੇ ਇਰਦ ਗਿਰਦ ਸੀਗਾ। ਮੈਕਸਿਮਮ ਇਹ ਜਿਹੜੇ ਪਿਛਲੇ ਕਹਿ ਸਕਦੇ ਆ ਵੀ ਕੁਝ ਮਹੀਨਿਆਂ ਦੇ ਵਿੱਚ 109 110 ਨੂੰ ਇੱਕ ਵਾਰੀ ਟੱਚ ਕਰਕੇ ਆਇਆ ਸੀ। ਫਿਰ ਇੱਕ ਟਾਈਮ 94 95 ਤੇ ਵੀ ਹੋ ਗਿਆ ਸੀ ਜਦੋਂ ਸੀਜ਼ ਫਾਇਰ ਪਹਿਲੀ ਐਲਾਨੀ ਗਈ ਸੀ ਤੇ 90 ਤੇ ਵੀ ਚਲਾ ਗਿਆ ਸੀਗਾ ਜਦੋਂ ਸੀਜ਼ ਫਾਇਰ ਦੁਬਾਰਾ ਇਹਨਾਂ ਨੇ ਕਿਹਾ ਸੀਗਾ ਤੇ ਸਮਝੌਤਾ ਸਾਡਾ ਹੋਣ ਵਾਲਾ। ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਕਹੀਆਂ ਸੀਗੀਆਂ ਪਰ ਉਹ ਗੱਲ ਸਮਝੌਤੇ ਵਾਲੀ ਸੀਜ਼ ਫਾਇਰ ਵਾਲੀ ਅਜੇ ਅੱਗੇ ਵੱਧਦੀ ਹੋਈ ਜਿਹੜੀ ਜ਼ਿਆਦਾ ਨਜ਼ਰ ਨਹੀਂ ਆ ਰਹੀ ਤੇ ਲੜਾਈ ਦੇ ਵਿੱਚ ਐਸਕੇਲੇਸ਼ਨ ਜਿਹੜੀ ਉਹ ਲੱਗ ਰਹੀ ਆ। ਅਮਰੀਕਾ ਦੀ ਬਹੁਤ ਸਾਰੀ ਜਿਹੜੀ ਹਰਜੋਤ ਸਿੰਘ ਜੀ ਆਰਮੀ ਆ ਮਿਲਟਰੀ ਆ ਉਹ ਆਲੇ ਦੁਆਲੇ ਜਿਹੜੇ ਆ ਉੱਥੇ ਉਹਨਾਂ ਨੂੰ ਦੁਬਾਰਾ ਪਹੁੰਚਾ ਦਿੱਤਾ ਗਿਆ ਹੈਗਾ ਆ। ਸੋ ਇਹ ਵੀ ਹੋ ਸਕਦਾ ਪਿਛਲੇ ਕੁਝ ਵੀਕ ਪਹਿਲਾਂ ਅੰਦਾਜ਼ੇ ਲਾਏ ਜਾ ਰਹੇ ਸੀਗੇ ਵੀ ਈਰਾਨ ਦੇ ਉੱਤੇ ਜਿਹੜਾ ਜ਼ਮੀਨੀ ਹਮਲਾ ਕੀਤਾ ਜਾ ਸਕਦਾ ਆ। ਹੋ ਸਕਦਾ ਹਰਜੋਤ ਸਿੰਘ ਜੀ ਵੀ ਉਸ ਦੀ ਵੀ ਤਿਆਰੀ ਅੱਗੇ ਵੱਧ ਰਹੀ ਹੋਵੇ। ਇੱਕ ਖਬਰ ਹੋਰ ਆਪਾਂ ਇਮੀਗ੍ਰੇਸ਼ਨ ਰਿਲੇਟਡ ਸਾਂਝੀ ਕਰਕੇ ਫਿਰ ਟਰੱਕਿੰਗ ਵੱਲ ਆਉਂਦੇ ਹਾਂ। ਸੈਨੇਟ ਰਿਪਬਲਿਕਨਸ ਨੇ ਅੱਜ $140 ਬਿਲੀਅਨ ਦੀ ਜਿਹੜੀ ਪਲਾਨ ਉਹ ਸੈਨੇਟ ਦੇ ਵਿੱਚ ਬਿੱਲ ਜਿਹੜਾ ਆ ਉਹ ਪਾਸ ਕਰਾ ਲਿਆ ਹੈਗਾ ਆ। 50 ਦੇ ਮੁਕਾਬਲੇ 48 ਦੇ ਨਾਲ ਇਹ ਜਿਹੜਾ ਬਿੱਲ ਆ ਸੈਨੇਟ ਦੇ ਵਿੱਚ ਪਾਸ ਹੋ ਗਿਆ ਹੈਗਾ ਆ। ਸੋ ਦੋ ਏਜੰਸੀ ਜਿਹੜੀਆਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀਆਂ ਉਹਨਾਂ ਨੂੰ ਜਿਹੜੀ ਫੰਡਿੰਗ ਆ ਉਹ ਕੀਤੀ ਜਾਊਗੀ। ਜੀ ਬਿਲਕੁਲ। ਸੋ ਆਈਸ ਦੀ ਤਕਰੀਬਨ ਜਿੱਦਾਂ ਤੁਸੀਂ ਦੱਸਿਆ ਵੀ $40 ਬਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਇਸ ਦੇ ਵਿੱਚ ਜਿਹੜੀ ਉਹ ਚੱਲਣੀ ਆ ਤੇ ਉਹਨੂੰ ਅਪਰੂਵ ਸੈਨੇਟ ਨੇ ਕਰ ਦਿੱਤਾ ਹੈ ਤੇ ਹੁਣ ਹਾਊਸ ਵਾਲੇ ਵੀ ਜੇ ਕਰ ਦਿੰਦੇ ਆ ਤੇ ਫਿਰ ਉਧਰ ਨੂੰ ਅੱਗੇ ਜਾਂਦੇ ਆ ਤੇ ਫਿਰ ਟਰੰਪ ਹੁਣੀ ਇਸ ਦੇ ਉੱਤੇ ਜਲਦ ਹੀ ਜਿਹੜੇ ਉਹ ਸਾਈਨ ਵੀ ਕਰ ਦੇਣਗੇ। ਇਹ ਆਪਾਂ ਨੂੰ ਜਿਹੜਾ ਉਹ ਪਤਾ ਹੀ ਜਿਹੜਾ ਉਹ ਹੈਗਾ ਆ। ਪਰ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰਮਨ ਜੀ ਜਦੋਂ ਹੁਣ ਆਪਾਂ ਟਰੈਕਿੰਗ ਦੇ ਬਾਰੇ ਗੱਲਬਾਤ ਕਰਦੇ ਆ ਸ਼ੁਰੂਆਤ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਹੀ ਜਿਹੜੀ ਉਹ ਕਰ ਲੈਂਦੇ ਆ। ਆਬਵੀਅਸਲੀ ਸਿਚੁਏਸ਼ਨ ਨਾਟ ਸੋ ਗੁੱਡ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਖਾਸ ਕਰਕੇ ਆਪਣੇ ਇਸ ਸੂਬੇ ਦੇ ਵਿੱਚ ਤਾਂ ਪ੍ਰਾਈਸ ਹੋਰ ਵੀ ਜ਼ਿਆਦਾ ਬਾਕੀ ਐਵਰੇਜ ਦੇ ਨਾਲੋਂ ਨੈਸ਼ਨਲ ਐਵਰੇਜ ਨਾਲੋਂ ਜ਼ਿਆਦਾ ਹੁੰਦਾ ਆ। ਕਿਵੇਂ ਜਿਹੜੀ ਇੰਡਸਟਰੀ ਡੀਲ ਕਰ ਰਹੀ ਹੈ ਇਸ ਟਾਈਮ ਹਾਈ ਪ੍ਰਾਈਸਿਸ ਨੂੰ? ਬਿਲਕੁਲ ਰਾਜਕਰਨ, ਜਿੱਦਾਂ ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੀ ਫਿਊਲ ਦੀ ਪ੍ਰਾਈਸ ਹੈਗੀ ਆ ਉਹ ਇਸ ਵੇਲੇ ਬਹੁਤ ਜ਼ਿਆਦਾ ਲੱਕ ਤੋੜ ਰਹੀ ਹੈ ਛੋਟੇ ਕੈਰੀਅਰ ਦਾ। ਜਿਹੜੇ ਛੋਟੇ ਕੈਰੀਅਰਸ ਹੈਗੇ ਉਹਨਾਂ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੈਗਾ। ਈਵਨ ਵੱਡੇ ਕੈਰੀਅਰਸ ਵੀ ਜਿਹੜੇ ਹੈਗੇ ਆ ਜੇ ਫਿਊਲ ਸਰਚਾਰਜ ਕਹੀਏ ਤੇ ਅਰਾਊਂਡ ਅਬਾਊਟ 90-95 ਸੈਂਟ ਦੇ ਕਰੀਬ ਜਿਹੜਾ ਫਿਊਲ ਸਰਚਾਰਜ ਆ ਪਰ ਮਾਈਲ ਦਾ ਮਿਲ ਰਿਹਾ ਹੈਗਾ। ਪਰ ਜਿਹੜਾ ਐਕਸਪੈਂਸ ਹੈਗਾ ਉਹ ਆਲਮੋਸਟ ਲਾਈਕ $5 $10 ਦੇ ਲਾਗੇ ਹੈਗਾ ਫਿਊਲ ਦਾ ਇਸ ਵੇਲੇ ਪਰ ਮਾਈਲ ਦਾ। ਸੋ ਉਹ ਵੀ ਸ਼ਾਰਟ ਪੇ ਹੈਗਾ। ਜਿਹੜੇ ਵੱਡੇ ਕੈਰੀਅਰਸ ਵੀ ਹੈਗੇ ਆ ਜਿਹੜੇ 150 ਵਾਲੇ ਵੀ ਹੈਗੇ ਆ ਉਹਨਾਂ ਦਾ ਵੀ ਜਿਹੜਾ ਸ਼ਾਰਟ ਪੇ ਹੈਗਾ ਇਸ ਵੇਲੇ ਉਹਨਾਂ ਦਾ ਵੀ ਕੋਈ ਇਹ ਨਹੀਂ ਕਹਿ ਸਕਦੇ ਕੋਈ ਵਧੀਆ ਹੈਗਾ। ਦੇ ਆਰ ਗੈਟਿੰਗ ਬਾਏ ਬਟ ਇਟਸ ਨਾਟ ਦੈਟ ਗੁੱਡ। ਸੋ ਫਿਊਲ ਜਿਹੜਾ ਹੈਗਾ ਉਹ ਡੈਫੀਨੇਟਲੀ ਜਿਹੜਾ ਛੋਟਾ ਕੈਰੀਅਰ ਹੈਗਾ ਜਿਹਨੂੰ ਫਿਊਲ ਸਰਚਾਰਜ ਮਿਲ ਨਹੀਂ ਰਿਹਾ। ਹੁਣ ਤੁਸੀਂ ਇਹ ਦੇਖੋ ਨਾ ਕਿ ਜੇ ਉਹਨੂੰ ਮਿਲਦਾ ਆ ਅੱਧਾ ਜਿੱਦਾਂ ਮਿਲਦਾ ਆ ਦੈਨ 40-50 ਸੈਂਟ ਪਰ ਮੀਲ ਦੇ ਫਿਊਲ ਦੇ ਉੱਤੇ ਐਕਸਟਰਾ ਪੇ ਕਰਨੇ ਕਦੋਂ ਤੱਕ ਪੇ ਕਰ ਸਕਦਾ ਬੰਦਾ। ਸੋ ਆਈ ਥਿੰਕ ਇਹ ਜਿਹੜੀ ਸਿਸਟਮ ਹੈਗਾ ਇਹ ਜਿਹੜੀ ਚੀਜ਼ ਹੈਗੀ ਹੈ ਕਾਫੀ ਜ਼ਿਆਦਾ ਫਰਕ ਪਾ ਰਹੀ ਆ ਇੰਡਸਟਰੀ ਦੇ ਉੱਤੇ ਟਰੱਕਿੰਗ ਇੰਡਸਟਰੀ ਦੇ ਉੱਤੇ। ਅਤੇ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਜਿਹੜੇ ਰੀਜਨਸ ਹੈਗੇ ਆ ਆਲਮੋਸਟ ਸਾਰੇ ਇਸ ਵੇਲੇ ਟਰੱਕ ਸ਼ਾਰਟੇਜ ਦੇ ਉੱਤੇ ਚੱਲ ਰਹੇ ਆ। ਪ੍ਰੋਡਿਊਸ ਵਾਲੇ ਜਿੰਨੇ ਵੀ ਰੀਜਨ ਆਪਾਂ ਗਿਣਦੇ ਹੁੰਦੇ ਆ ਮੋਸਟਲੀ ਸਾਰੇ ਸ਼ਾਰਟੇਜ ਦੇ ਉੱਤੇ ਹੈਗੇ ਆ। ਸੋ ਆਉਣ ਵਾਲਾ ਸਮਾਂ ਜਿਹੜਾ ਹੈਗਾ ਰਾਜਕਰਨ ਜਿੰਨਾ ਇਹ ਡਿਲੇ ਹੋਈ ਜਾ ਰਿਹਾ ਹੈ ਮੇਰੇ ਖਿਆਲ ਦੇ ਵਿੱਚ ਇਹ ਕਾਫੀ ਸਟ੍ਰੇਨ ਜਿਹੜੀ ਪੈਣ ਵਾਲੀ ਹੈ ਟਰੱਕਿੰਗ ਇੰਡਸਟਰੀ ਦੇ ਉੱਤੇ। ਕਿਉਂਕਿ ਦੇਖੋ ਨਾ ਹੁਣ ਆਪਣੇ ਕੈਲੀਫੋਰਨੀਆ ਦੇ ਵਿੱਚ ਆਲਮੋਸਟ ਲਾਈਕ $8 ਦੇ ਲਾਗੇ ਡੀਜ਼ਲ ਜਿਹੜਾ ਪਹੁੰਚਿਆ ਹੋਇਆ। ਕਿੱਥੇ $4 ਸੀਗਾ ਕਿੱਥੇ $8 ਡਬਲ ਦੀ ਕਾਸਟ ਹੋ ਗਈ ਪਰ ਉਨੀ ਪ੍ਰਾਈਸਿਸ ਜਿਹੜੀਆਂ ਲੋਡਾਂ ਦੀਆਂ
ਉਹ ਤਾਂ ਡਬਲ ਨਹੀਂ ਨਾ ਹੋਈਆਂ ਹੈਗੀਆਂ, ਉਹ ਤਾਂ ਉੱਥੇ ਦੀ ਉੱਥੇ ਹੀ ਆ, ਜਾਂ ਥੋੜ੍ਹੀਆਂ ਬਹੁਤ ਵਧੀਆ ਹੈਗੀਆਂ ਜਾਂ ਨਹੀਂ ਵਧੀਆ ਹੈਗੀਆਂ। ਸੋ ਇਸ ਕਰਕੇ ਜਿਹੜੀ ਇਹ ਸਿਚੁਏਸ਼ਨ ਹੈਗੀ ਆ, ਐਕਚੁਅਲੀ ਟਰੱਕਿੰਗ ਇੰਡਸਟਰੀ 'ਤੇ ਬਹੁਤ ਭਾਰੀ ਜਿਹੜੀ ਮਾਰ ਆ ਉਹ ਪੈ ਰਹੀ ਆ। ਇਹਦੇ ਨਾਲ ਹੀ ਜਿਹੜੇ ਕਈ ਜਿਹੜੇ ਲੀਡਰਸ ਹੈਗੇ ਆ ਉਹ ਦੱਸ ਰਹੇ ਆ ਕਿ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਕਹਿ ਰਹੀਆਂ ਹੈਗੀਆਂ ਕਿ ਥੋੜ੍ਹਾ ਜਿਹਾ ਬੈਟਰ ਹੈਗਾ, ਬਿਕਾਜ਼ ਜਿੰਨਾ ਵੀ ਇਸ ਵੇਲੇ ਜਿਹਨੂੰ ਕਹਿ ਰਹੇ ਆ ਕਿ ਜਿਹੜੇ ਕੈਰੀਅਰਸ ਘੱਟ ਪੇ ਤੇ ਕੰਮ ਕਰਦੇ ਸੀਗੇ, ਉਹ ਲੋ ਪੇਇੰਗ ਕਪੈਸਿਟੀ ਜਿਹੜੀ ਆ ਉਹ ਆਊਟ ਹੋ ਰਹੀ ਆ। ਸੋ ਲੋ ਕਪੈਸਿਟੀ ਜਿਹੜੀ ਲੋ ਪੇਇੰਗ ਕਪੈਸਿਟੀ ਆ ਉਹ ਜੇ ਆਊਟ ਹੁੰਦੀ ਆ ਤਾਂ ਡੈਫੀਨੇਟਲੀ ਜਿਹੜੇ ਦੂਸਰੇ ਕੈਰੀਅਰਸ ਹੈਗੇ ਉਹਨਾਂ ਦੇ ਉੱਤੇ ਕਾਫੀ ਜਿਹੜਾ ਆ ਅਸਰ ਵਧੀਆ ਪਊਗਾ। ਸੋ ਪੋਜ਼ਿਟਿਵ ਇੰਪੈਕਟ ਰਹੂਗਾ ਜਿਹੜੇ ਲੋ ਪੇਇੰਗ ਵਾਲੇ ਬਾਹਰ ਜਦੋਂ ਜਾਂਦੇ ਆ ਆਬਵੀਅਸਲੀ। ਦੇਖੋ ਉਹੀ ਗੱਲ ਹੈ ਨਾ ਕਿ ਆਪਾਂ ਅੱਗੇ ਵੀ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਜਿਹੜੀ ਲੋ ਪੇਇੰਗ ਕੈਰੀਅਰਸ ਹੈਗੇ ਆ ਜਾਂ ਲੋ ਚਾਰਜਿੰਗ ਕੈਰੀਅਰਸ ਹੈਗੇ ਆ, ਉਹ ਕਪੈਸਿਟੀ ਜਿਹੜੀ ਆ ਉਹ ਕਿਤੇ ਨਾ ਕਿਤੇ ਇਸ ਮਸਲੇ ਦੇ ਵਿੱਚ, ਇਸ ਚੱਕਰ ਦੇ ਵਿੱਚ ਬਾਹਰ ਨਿਕਲ ਰਹੀ ਆ। ਔਰ ਉੱਥੇ ਕਈ ਚੰਗੇ ਕੈਰੀਅਰ ਵੀ, ਛੋਟੇ ਜਿਹੇ ਜਿਹੜੇ ਕੈਰੀਅਰ ਉਹ ਵੀ ਨਿਕਲ ਰਹੇ ਹੈਗੇ ਆ। ਕੁਛ ਤਾਂ ਨਾਨ ਡੋਮਿਸਾਈਲ ਲਾਇਸੈਂਸ ਕਰਕੇ ਜਿਹੜੇ ਕੈਰੀਅਰ ਸੀਗੇ ਉਹ ਬਾਹਰ ਹੋ ਰਹੇ ਆ, ਕੁਛ ਹੁਣ ਜਿਹੜੇ ਫਿਊਲ ਦੇ ਚੱਕਰ ਦੇ ਵਿੱਚ ਵੀ ਬਾਹਰ ਹੋ ਰਹੇ ਆ। ਸੋ ਇਸ ਕਰਕੇ ਕਾਫੀ ਜਿਹੜਾ ਕਪੈਸਿਟੀ ਕਰੰਚ ਹੈਗਾ ਉਹ ਡੈਫੀਨੇਟਲੀ ਜਿਹੜਾ ਆਉਣ ਵਾਲਾ ਹੈਗਾ। ਇਸ ਟਾਈਮ ਰਮਨ ਜੀ ਜਿਹੜਾ ਪਰ ਮਾਈਲ ਕਾਸਟ ਕਿੱਥੇ ਕਿ ਜਿਹੜਾ ਉਹ ਪਹੁੰਚ ਚੁੱਕਾ ਹੈਗਾ, ਜੇ ਕੋਈ ਫਿਗਰ ਆਊਟ ਕਰ ਰਿਹਾ ਹੋਵੇ ਸਹੀ ਢੰਗ ਦੇ ਨਾਲ, ਤਾਂ ਕਿੱਥੇ ਕਿ ਅੰਦਾਜ਼ੇ ਦੇ ਨਾਲ ਜਿਹੜਾ ਉਹ ਪਹੁੰਚਿਆ ਹੈਗਾ ਪਰ ਮਾਈਲ ਕਾਸਟ? ਰਾਜਕਰਨ ਪਰ ਮਾਈਲ ਕਾਸਟ ਦਾ ਬਹੁਤ ਔਖਾ ਹੈਗਾ ਲਾਣਾ, ਕਿਉਂਕਿ ਹਰ ਲੇਨ, ਹਰ ਪ੍ਰੋਡਿਊਸ, ਹਰ ਜਿਹੜਾ ਹੈਗਾ, ਹਰ ਇੱਕ ਦਾ ਡਿਫਰੈਂਟ ਹੈਗਾ। 2.5 ਦੇ ਕਰੀਬ ਜਿਹੜਾ ਨਾਰਮਲੀ ਚੱਲਦਾ ਸੀਗਾ, ਪਲੱਸ ਫਿਊਲ ਕਾਸਟ ਸੀਗੀ। ਸੋ ਈਵਨ $3.5 ਲੈ ਕੇ ਵੀ ਅੱਜ ਦੀ ਤਰੀਕ ਦੇ ਵਿੱਚ ਆਈ ਡੋਂਟ ਥਿੰਕ ਸੋ ਕਿ ਇਟਸ ਮੇਕਿੰਗ ਐਨੀ ਮਨੀ। ਆਈ ਥਿੰਕ ਦੇ ਆਰ ਪੁਟਿੰਗ ਮਨੀ ਆਊਟ ਆਫ देयर ਪਾਕਟ। ਸੋ $3.5-4 ਦੇ ਲਾਗੇ ਵੀ ਜੇ ਤੁਹਾਨੂੰ ਪਰ ਮਾਈਲ ਮਿਲ ਰਿਹਾ ਹੈਗਾ, ਤੇ ਈਵਨ ਦੈਨ ਮਤਲਬ ਕਿ ਬਹੁਤ ਡਿਫਿਕਲਟ ਹੈਗਾ ਇਸ ਵੇਲੇ ਸਰਵਾਈਵ ਕਰਨਾ। ਬਿਲਕੁਲ। ਟਰੱਕ ਦੀ ਪੇਮੈਂਟ, ਟ੍ਰੇਲਰ ਦੀ ਇੰਸ਼ੋਰੈਂਸ, ਕਈ ਤਰ੍ਹਾਂ ਦੀ ਇੰਸ਼ੋਰੈਂਸ, ਲਾਇਸੈਂਸ, ਪਰਮਿਟ, ਅਕਾਊਂਟਿੰਗ, ਉਹ ਸਾਰੀਆਂ ਚੀਜ਼ਾਂ, ਫਿਰ ਫਿਊਲ, ਮੇਨਟੇਨੈਂਸ, ਰਿਪੇਅਰ ਵਿੱਚ ਹੀ ਕਈ ਕੁਛ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ, ਸਕੇਲ ਦੇ ਕੰਪਨਸੇਸ਼ਨ, ਇਹ ਸਾਰੀਆਂ ਚੀਜ਼ਾਂ ਤੇ ਆਪਣੇ ਬੰਦੇ ਸੋਚਦੇ ਵੀ ਨਹੀਂ ਆ ਵੀ ਇਹਦੇ ਵਿੱਚ ਜਿਹੜੀਆਂ ਇਨਕਲੂਡ ਕਰਕੇ ਜਿਹੜਾ ਉਹ ਚੱਲ ਕੇ ਜਿਹੜਾ ਉਹ ਜਾਣਾ ਚਾਹੀਦਾ। ਆਈ ਥਿੰਕ ਇੱਥੇ ਹੀ ਫਿਰ ਮਾਤ ਖਾ ਜਾਂਦੇ ਆ, ਤੇ ਪਰ ਮਾਈਲ ਕਾਸਟ ਆਪਣੇ ਹਿਸਾਬ ਦੇ ਨਾਲ ਦਿਮਾਗ 'ਚ ਉਹ ਥੋੜ੍ਹੀ ਸੋਚੀ ਬੈਠੇ ਹੁੰਦੇ ਆ, ਤੇ ਪਰ ਜਿਹੜੀ ਉਹ ਜ਼ਿਆਦਾ ਜਾਂਦੀ ਆ, ਤੇ ਫਿਰ ਉਹੀ ਗੱਲ ਵੀ ਫਿਰ ਪੱਲਿਓਂ ਪਾਉਣ ਵਾਲੀ ਗੱਲ ਆ। ਕੀ ਲੋਡ ਦੇ ਰੇਟ ਵਾਕਈ $3-3.5 ਪਰ ਮਾਈਲ ਦੇ ਹਿਸਾਬ ਨਾਲ ਹੈਗੇ ਆ ਕਿਸੇ ਪਾਸੇ, ਜੇ ਇੰਨਾ ਖਰਚਾ ਜਿਹੜਾ ਉਹ ਆ ਰਿਹਾ ਹੈਗਾ? ਨਹੀਂ ਰਾਜਕਰਨ, ਦੇਖੋ ਹੁਣ $2.5 ਦਾ ਜੇ ਆਪਾਂ ਲੋਡ ਦਾ ਲਾਈਏ, ਤੇ ਜੇ 95 ਸੈਂਟ ਉਹਨੂੰ ਫਿਊਲ ਸਰਚਾਰਜ ਮਿਲ ਰਿਹਾ, ਤੇ ਉਹ ਆਲਮੋਸਟ ਲਾਈਕ 345 ਤੇ ਚਲਾ ਜਾਂਦਾ ਹੈਗਾ। ਫਿਊਲ ਸਰਚਾਰਜ ਜਿਹੜਾ ਆ ਉਹ ਫਿਊਲ ਦੇ ਪ੍ਰਾਈਸ ਦੇ ਉੱਪਰ ਥੱਲੇ ਜਾਣ ਦੇ ਨਾਲ ਚੇਂਜ ਹੁੰਦਾ ਰਹਿੰਦਾ ਆ। ਪਰ ਜਿਹੜਾ ਫਿਊਲ ਸਰਚਾਰਜ ਹੈਗਾ ਆ ਉਹ ਵੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਕਿ ਉਹ ਪੂਰਾ ਨਹੀਂ ਮਿਲ ਰਿਹਾ ਹੈਗਾ। ਔਰ ਮੈਜੋਰਟੀ ਜਿਹੜੇ ਛੋਟੇ ਕੈਰੀਅਰਸ ਹੈਗੇ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਮਿਲਦਾ ਹੈਗਾ। ਸੋ ਤੁਸੀਂ ਇਹ ਹਿਸਾਬ ਲਾਓ ਨਾ ਕਿ ਉਹਨਾਂ ਦੇ ਲਈ ਸਰਵਾਈਵ ਕਰਨਾ ਇਸ ਵੇਲੇ ਕਿੰਨਾ ਔਖਾ ਹੈਗਾ ਹੈ, ਕਿਉਂਕਿ ਜਿਹੜੀ ਪਹਿਲਾਂ ਫਿਊਲ ਕਾਸਟ ਜਿਹੜੀ ਸੀਗੀ ਅਬਾਊਟ 60 ਸੈਂਟ ਪਰ ਮਾਈਲ ਸੀਗੀ, ਤੇ ਹੁਣ ਆਲਮੋਸਟ ਲਾਈਕ ਉਹ $10 ਪਰ ਮਾਈਲ ਜੇ ਚਲੀ ਜਾਵੇ, ਤੇ ਫਿਰ ਉਹ ਜਿਹੜਾ ਪਹਿਲਾਂ ਹੀ ਮਤਲਬ ਕਿ ਬਹੁਤ ਔਖਾ ਚੱਲ ਰਿਹਾ ਸੀਗਾ, ਉਹਦੇ ਹੀ ਜਿਹੜੀ ਇਸ ਵੇਲੇ ਸਰਵਾਈਵਲ ਜਿਹੜਾ ਆ ਉਹ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਰਾਜਕਰਨ, ਤੁਸੀਂ ਗੱਲ ਕੀਤੀ ਸੀਗੀ ਕਿ ਕਾਸਟ ਕਟਿੰਗ ਦੀ, ਹੈ ਨਾ। ਆਪਾਂ ਇੱਕ ਥੋੜ੍ਹਾ ਜਿਹਾ ਗੱਲ ਕਰ ਰਹੇ ਸੀਗੇ ਇਸ ਵੇਲੇ ਕਿ ਇੱਕ ਫਰੇਟ ਥੈਫਟ ਦੇ ਉੱਤੇ ਜਿਹੜੀ ਹੁਣੇ ਕਾਨਫਰੰਸ ਹੋ ਕੇ ਹਟੀ ਆ TIA ਦੀ, ਉਹਦੇ ਵਿੱਚ ਇੱਕ ਬੜੇ ਹੈਰਾਨੀਜਨਕ ਚੀਜ਼ਾਂ ਸਾਹਮਣੇ ਆਈਆਂ ਹੈਗੀਆਂ, ਜਿਹਦੇ ਲਈ ਕਿ ਆਪਾਂ ਨੂੰ ਆਪਣੀ ਕਮਿਊਨਿਟੀ ਜਿਹੜੀ ਆ ਉਹ ਇਹਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਜਿਹੜਾ ਫਰੇਟ ਥੈਫਟ ਆ ਉਹਦੇ ਵਿੱਚ ਜਿਹੜੇ ਥੈਫਟ ਕਰਨ ਵਾਲੇ ਹੈਗੇ ਆ, ਉਹਨਾਂ ਨੇ ਇੱਕ ਨਵਾਂ ਜਿਹੜਾ ਢੰਗ ਤਰੀਕਾ ਜਿਹੜਾ ਲੱਭ ਲਿਆ ਹੈਗਾ। ਕਿਉਂਕਿ ਹੁਣ ਇਸ ਵੇਲੇ ਜਿਹੜਾ ਨਵਾਂ ਸਿਸਟਮ ਹੈਗਾ ਮੋਟਰਸ, ਉਹ ਵੀ ਚਾਲੂ ਹੋ ਚੁੱਕਾ ਹੈਗਾ। ਹੋਰ ਜਿਹੜੇ ਸਿਸਟਮ ਹੈਗੇ ਆ ਉਹ ਵੀ ਚਾਲੂ ਹੋ ਚੁੱਕੇ ਆ ਕਿ ਫਰੰਟ ਐਂਡ ਜਿਹੜਾ ਆ ਉਹ ਟਾਈਟਨ ਕਰ ਦਿੱਤਾ ਹੈਗਾ। ਹਾਈਵੇ ਐਪ ਲੈ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਲੈ ਲਓ, ਉਹਨਾਂ ਦੇ ਵਿੱਚ ਕਾਫੀ ਜਿਹੜਾ ਇਹ ਸਕਰੂਟਨੀ ਜਿਹੜੀ ਹੋ ਚੁੱਕੀ ਆ ਕੈਰੀਅਰ ਦੀ, ਕਿ ਕੈਰੀਅਰ ਨੂੰ ਬਹੁਤ ਜ਼ਿਆਦਾ ਸਟ੍ਰੇਟ ਫਾਰਵਰਡ ਰਹਿਣਾ ਪੈਣਾ ਆ। ਡਬਲ ਬ੍ਰੋਕਰਿੰਗ ਆਲਮੋਸਟ
ਨਾ ਦੇ ਬਰਾਬਰ ਕਰ ਦੇਣੀ ਹੈਗੀ ਆ, ਜਿਹੜੇ ਹਿਸਾਬ ਦੇ ਨਾਲ ਸਾਰਾ ਕੰਮ ਚੱਲ ਰਿਹਾ ਹੈਗਾ। ਪਰ ਜਿਹੜਾ ਫਰੇਟ ਥੈਫਟ ਹੈਗਾ ਉਹਦੇ ਲਈ ਹੁਣ ਜਿਹੜੇ ਥੈਫਟ ਕਰਨ ਵਾਲੇ ਹੈਗੇ ਉਹਨਾਂ ਨੇ ਇੱਕ ਨਵਾਂ ਰਾਹ ਲੱਭਿਆ ਹੈਗਾ। ਸੋ ਉਹ ਜਿਹੜਾ ਰਾਹ ਆ ਉਹ ਡਿਸਕਸ ਕੀਤਾ ਗਿਆ ਇਸ ਕਾਨਫਰੰਸ ਦੇ ਵਿੱਚ, ਜਿਹੜੀ ਇੱਕ ਮੀਟਿੰਗ ਦੇ ਵਿੱਚ, ਕਿ ਜਿਹੜੇ ਇਹੋ ਜਿਹੇ ਰਿੰਗ ਹੈਗੇ, ਇਹੋ ਜਿਹੇ ਗਰੁੱਪ ਹੈਗੇ ਆ, ਉਹ ਵਧੀਆ ਕੰਪਨੀਆਂ ਜਿਨ੍ਹਾਂ ਦਾ ਗੁੱਡ ਨੇਮ ਹੈਗਾ ਉਹਨਾਂ ਦੇ ਵਿੱਚ ਆਪਣੇ ਡਰਾਈਵਰ ਹਾਇਰ ਕਰਵਾਉਂਦੇ ਆ। ਸੋ ਉਹ ਡਰਾਈਵਰ ਜਿਹੜਾ ਹੈਗਾ ਉਹ ਤੁਹਾਡੀ ਕੰਪਨੀ ਦੇ ਵਿੱਚ ਆਣ ਕੇ ਹਾਇਰ ਹੁੰਦਾ ਹੈਗਾ, ਔਰ ਹਾਇਰ ਹੋਣ ਤੋਂ ਬਾਅਦ ਜਿੱਦਣ ਕੋਈ ਵੀ ਉਹਨੂੰ ਐਕਸਪੈਂਸਿਵ ਲੋਡ ਜਿਹੜਾ ਆ ਉਹ ਡਿਸਪੈਚ ਹੁੰਦਾ ਆ, ਉਦਣ ਉਹ ਲੋਡ ਜਿਹੜਾ ਆ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਉਹ ਚੋਰੀ ਕਰਦਾ ਹੈਗਾ। ਸੋ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਹੁਣ ਬਿਲਕੁਲ ਸਟ੍ਰੈਸ ਦੇ ਕੇ ਕਿਹਾ ਗਿਆ ਹੈਗਾ ਕਿ ਜਿਹੜਾ ਡਰਾਈਵਰ ਹਾਇਰਿੰਗ ਹੈਗੀ ਆ, ਜਿਹੜੀ ਉਹਦੀ ਬੈਕਗਰਾਊਂਡ ਚੈੱਕ ਹੈਗਾ, ਜਿਹੜੀ ਉਹਦੀ ਵੈਰੀਫਿਕੇਸ਼ਨ ਹੈਗੀ ਆ, ਪਿਛਲੀ ਜੌਬ ਤੇ ਕੀ ਕੀਤਾ ਹੈਗਾ ਉਹਨੇ, ਕਿਸ ਤਰ੍ਹਾਂ ਦਾ ਡਰਾਈਵਰ ਹੈਗਾ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਮੇਰੇ ਖਿਆਲ ਹੁਣ ਅੱਗੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੋ ਗਈਆਂ ਹੈਗੀਆਂ ਕਿ ਜੇ ਤੁਸੀਂ ਡਰਾਈਵਰ ਹਾਇਰ ਕਰਦੇ ਹੈਗੇ ਉਹਦਾ ਬੈਕਗਰਾਊਂਡ ਚੈੱਕ ਕਰਨਾ ਤੁਹਾਡੇ ਲਈ, ਤੁਹਾਡੀ ਕੰਪਨੀ ਹੋ ਸਕਦਾ ਬਹੁਤ ਵਧੀਆ ਹੋਵੇ, ਤੁਹਾਡੀ ਕੰਪਨੀ ਬਹੁਤ ਵਧੀਆ ਕੰਮ ਕਰ ਰਹੀ ਹੋਵੇ, ਔਰ ਜੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ, ਇਸ ਮੀਟਿੰਗ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀਆਂ ਬੈਸਟ ਕੰਪਨੀਜ਼ ਹੈਗੀਆਂ ਦੇ ਆਰ ਦਾ ਟਾਰਗੇਟ ਆਫ ਦਿਸ ਸਕੈਮ ਨਾਓ। ਸੋ ਉਹ ਕਿਉਂਕਿ ਮਾੜੀ ਕੰਪਨੀ ਦੇ ਵਿੱਚ ਡਰਾਈਵਰ ਜਾ ਕੇ ਨਹੀਂ ਲੱਗਿਆ, ਕਿਉਂਕਿ ਮਾੜੀ ਕੰਪਨੀ ਨੂੰ ਵੈਸੇ ਹੀ ਲੋਡ ਨਹੀਂ ਮਿਲ ਰਹੇ ਹੈਗੇ। ਸੋ ਚੰਗੀ ਕੰਪਨੀ ਦੇ ਵਿੱਚ ਇਹੋ ਜਿਹਾ ਡਰਾਈਵਰ ਲੱਗੂਗਾ, ਔਰ ਉਹ ਜਿਹੜਾ ਆ ਉਹ ਤੁਹਾਡੀ ਕੰਪਨੀ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਕਰ ਸਕਦਾ, ਕਿਉਂਕਿ ਜਦੋਂ ਇੱਕ ਵਾਰੀ ਤੁਹਾਡੇ ਲੋਡ ਚੋਰੀ ਹੋਣੇ ਸ਼ੁਰੂ ਹੋ ਜਾਂਦੇ ਆ, ਜਾਂ ਹੋ ਜਾਂਦਾ, ਇੱਕ ਵੀ ਹੋ ਜਾਂਦਾ, ਇੰਸ਼ੋਰੈਂਸ ਦੀ ਪ੍ਰੋਬਲਮ ਪੈ ਜਾਂਦੀ ਆ, ਹਾਈਵੇ ਦੇ ਨਾਲ ਪ੍ਰੋਬਲਮ ਪੈ ਜਾਂਦੀ ਆ, ਬਹੁਤ ਜ਼ਿਆਦੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਹਾਡੀਆਂ ਪ੍ਰੋਬਲਮੈਟਿਕ ਹੋ ਜਾਂਦੀਆਂ। ਸੋ ਪਲੀਜ਼ ਜੇ ਤੁਸੀਂ ਇਹ ਚੀਜ਼ ਤੁਹਾਡੀ ਕੰਪਨੀ ਕੰਮ ਕਰ ਰਹੀ ਹੈਗੀ ਆ, ਤੁਸੀਂ ਗੁੱਡ ਕੰਮ ਕਰ ਰਹੇ ਹੈਗੇ ਆ, ਤੇ ਆਈ ਥਿੰਕ ਆਲਰੇਡੀ ਤੁਹਾਡੇ ਇਹ ਜਿਹੜੇ ਆ ਪਲੇਸ ਦੇ ਵਿੱਚ ਹੋਣਗੇ, ਤੁਸੀਂ ਆਲਰੇਡੀ ਕਰਦੇ ਹੋਵੋਗੇ। ਪਰ ਜਿਹੜੀ ਵੀ ਕੰਪਨੀ ਇਸ ਵੇਲੇ ਡਰਾਈਵਰ ਹਾਇਰਿੰਗ ਕਰ ਰਹੀ ਆ, ਔਰ ਖਾਸ ਕਰਕੇ ਜੇ ਤੁਹਾਡੇ ਐਕਸਪੈਂਸਿਵ ਲੋਡ ਹੈਗੇ ਆ, ਤਾਂ ਡਰਾਈਵਰ ਦੇ ਫਸਟ 6 ਮੰਥਸ ਦੇ ਵਿੱਚ ਇੱਦਾਂ ਦੇ ਲੋਡ ਜਿਹੜੇ ਆ ਉਹ ਤੁਸੀਂ ਉਸ ਨਵੇਂ ਡਰਾਈਵਰ ਨੂੰ ਨਾ ਦਿਓ, ਕੋਸ਼ਿਸ਼ ਕਰੋ ਕਿ ਨਾ ਚੁਕਵਾਓ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਹੁਣ ਬਹੁਤ ਧਿਆਨ ਦੇ ਵਿੱਚ ਰੱਖਣ ਵਾਲੀਆਂ। ਅੱਛਾ, ਸੀ.ਐਚ. ਰੋਬਿਨਸਨ ਹੁਣ ਕਾਫੀ ਉਹ ਵੀ ਤੱਤੇ ਪਾਣੀ 'ਚ ਆਈ ਆ। 60 ਮਿੰਟ ਦੀ ਇੱਕ ਫੋਲੋ ਅਪ ਰਿਪੋਰਟ ਦੇ ਵਿੱਚ ਕਮਿਲੀਅਨ ਕੈਰੀਅਰਸ ਦੇ ਹਿਸਾਬ ਦੇ ਨਾਲ, ਕਿਉਂਕਿ ਕਾਫੀ ਵੱਡਾ ਇੱਕ ਨਾਮ ਆ ਸੀ.ਐਚ. ਰੋਬਿਨਸਨ, ਇਹਨਾਂ ਦਾ ਵੀ ਨਾਮ ਜਿਹੜਾ ਉਹ ਆਇਆ ਆ। ਓਬਵੀਅਸਲੀ ਉਹ ਵੱਡੀ ਕੰਪਨੀ ਆ, ਉਹਨਾਂ ਨੇ ਕਿਹਾ ਵੀ ਨਹੀਂ ਜੀ ਇਹ ਗਲਤ ਆ, ਪਰ ਇਹ ਹੁਣ ਸੀ.ਐਚ. ਰੋਬਿਨਸਨ ਦਾ ਕੀ ਮਸਲਾ ਬਣਿਆ ਪਿਆ ਰਮਨ ਜੀ? ਰਾਜਕਰਨ ਪ੍ਰੋਬਲਮ ਇਹ ਆ ਕਿ ਜਿਹੜੇ ਕੈਰੀਅਰਸ ਜਿਹੜੇ ਬ੍ਰੋਕਰਸ ਹੈਗੇ ਆ, ਬ੍ਰੋਕਰਸ ਦੀ ਇਹ ਸਿਚੁਏਸ਼ਨ ਰਹੀ ਹੈਗੀ ਆ ਕਿ ਜੇ ਕੈਪੈਸਿਟੀ ਜ਼ਿਆਦਾ ਹੁੰਦੀ ਆ ਤਾਂ ਬ੍ਰੋਕਰਸ ਜਿਹੜੇ ਆ ਉਹ ਆਬਵੀਅਸਲੀ ਮਤਲਬ ਕਿ ਪਿਕ ਐਂਡ ਚੂਜ਼ ਕਰਦੇ ਆ, ਥੋੜ੍ਹਾ ਜਿਹਾ ਮਤਲਬ ਕਿ ਟਾਈਟ ਰੱਖਦੇ ਹੈਗੇ ਆ। ਜਾਂ ਜਦੋਂ ਕਪੈਸਿਟੀ ਜ਼ਿਆਦਾ ਹੁੰਦੀ ਆ ਉਦੋਂ ਇੱਕ ਇਹ ਵੀ ਚੀਜ਼ ਹੁੰਦੀ ਆ ਕਿ ਬ੍ਰੋਕਰ ਕਿੰਨਾ ਵੱਧ ਤੋਂ ਵੱਧ ਮਨੀ ਬਣਾ ਰਿਹਾ ਹੈਗਾ, ਕਿਉਂਕਿ ਵੱਧ ਕਪੈਸਿਟੀ ਦੇ ਵਿੱਚ ਬ੍ਰੋਕਰ ਆਲਵੇਜ਼ ਵੱਧ ਪੈਸੇ ਬਣਾਉਂਦਾ ਹੈਗਾ। ਜਦੋਂ ਕਪੈਸਿਟੀ ਟਾਈਟ ਹੁੰਦੀ ਆ ਉਦੋਂ ਬ੍ਰੋਕਰ ਜਿਹੜਾ ਆ ਉਹਨੂੰ ਪੈਸੇ ਜ਼ਿਆਦਾ ਖਰਚਣੇ ਪੈਂਦੇ ਆ ਅਤੇ ਉਹਦੇ ਪੈਸੇ ਘੱਟ ਬਣਦੇ ਹੈਗੇ ਆ। ਸੋ ਬ੍ਰੋਕਰ ਜਿਹੜੇ ਹੈਗੇ ਆ ਇਹ ਆਪਣੇ ਟਾਈਮ ਟੂ ਟਾਈਮ ਇਹ ਜਿਹੜੇ ਚੇਂਜ ਹੁੰਦੇ ਰਹਿੰਦੇ ਆ, ਇਹਨਾਂ ਦੇ ਕ੍ਰਾਈਟੇਰੀਆਜ਼ ਚੇਂਜ ਹੁੰਦੇ ਰਹਿੰਦੇ ਆ। ਜਿਹੜਾ ਸੀ.ਐਚ. ਰੋਬਿਨਸਨ ਹੈਗਾ ਇਹ ਵਨ ਆਫ ਦਾ ਬਿਗੇਸਟ ਬ੍ਰੋਕਰੇਜ ਹੈਗੀ ਆ। ਈਵਨ ਪਿਛਲੇ ਸਮਿਆਂ ਦੇ ਵਿੱਚ ਬ੍ਰੋਕਰੇਜ ਤੋਂ ਇਹ ਇੱਕ ਬਾਇਰ ਦੇ ਰੂਪ ਦੇ ਵਿੱਚ ਵੀ ਸਾਹਮਣੇ ਆ ਗਿਆ ਹੈਗਾ ਸੀ.ਐਚ. ਰੋਬਿਨਸਨ, ਕਿ ਜਿਹੜੇ ਪ੍ਰੋਡਿਊਸ ਹੈਗੇ ਆ ਆਪ ਬਾਏ ਕਰਦੇ ਆ ਅਤੇ ਉਹ ਮੁੜ ਕੇ ਅੱਗੇ ਜਿਹੜੇ ਆ ਉਹਨਾਂ ਨੂੰ ਸਟੋਰਸ ਨੂੰ ਸੈੱਲ ਕਰਦੇ ਹੈਗੇ ਆ। ਸੋ ਟਰਾਂਸਪੋਰਟੇਸ਼ਨ ਦੇ ਵਿੱਚ ਸੀ.ਐਚ. ਰੋਬਿਨਸਨ ਦਾ ਨਾਮ ਬਹੁਤ ਜ਼ਿਆਦਾ ਵੱਡਾ ਹੈਗਾ। ਪਰ ਜਿਹੜੀ ਪ੍ਰੋਬਲਮ ਹੈਗੀ ਆ ਕਿ ਸੀ.ਐਚ. ਰੋਬਿਨਸਨ ਦੇ ਵਿੱਚ ਜਿਹੜੀ ਵੈਟਿੰਗ ਪ੍ਰੋਸੈਸ ਹੈਗਾ ਆ, ਮੇਰੇ ਖਿਆਲ ਉਹਦੇ ਵਿੱਚ ਕਿਤੇ ਨਾ ਕਿਤੇ ਕੁਤਾਹੀਆਂ ਹੋਈਆਂ ਹੈਗੀਆਂ। ਉਹ ਕਾਫੀ ਕੇਸਿਸ ਹੈਗੇ ਆ, ਔਰ ਕਾਫੀ ਦੇਖੋ ਕੋਈ ਵੀ ਐਕਸੀਡੈਂਟ ਹੁੰਦਾ ਰਾਜਕਰਨ, ਕੋਈ ਵੀ ਟਰੱਕ ਬਾਹਰ ਉਹਦਾ ਕੋਈ ਐਕਸੀਡੈਂਟ ਹੁੰਦਾ ਆ, ਕੁਛ ਵੀ ਐਸਾ ਮਸਲਾ ਬਣਦਾ ਆ, ਅਤੇ ਉਹਦੇ ਵਿੱਚ ਕਿਤੇ ਨਾ ਕਿਤੇ ਬ੍ਰੋਕਰ ਤਾਂ ਇਨਵੋਲਵ ਹੈਗਾ ਆ, ਹੈ ਨਾ। ਹੁਣ ਬ੍ਰੋਕਰ ਦੇ ਵਿੱਚ ਕੀ ਹੁੰਦਾ ਕਿ ਸੀ.ਐਚ. ਰੋਬਿਨਸਨ ਜਦੋਂ ਕੈਰੀਅਰ ਦੀ ਵੈਟਿੰਗ ਕਰਦਾ ਹੈਗਾ, ਕੈਰੀਅਰ ਦੀ ਵੈਟਿੰਗ ਕਰਨ ਲੱਗਿਆ ਸੀ.ਐਚ. ਰੋਬਿਨਸਨ ਇੱਕ ਕੈਰੀਅਰ ਦੀ ਵੈਟਿੰਗ ਕਰਦਾ ਜਿਹਨੂੰ ਉਹਨੇ ਲੋਡ ਦੇਣਾ ਹੈਗਾ। ਸੋ ਜਦੋਂ ਉਹ ਕੈਰੀਅਰ ਜਿਹੜਾ ਆ ਉਹ ਲੋਡ ਸੀ.ਐਚ. ਰੋਬਿਨਸਨ ਕੋਲ ਲੈ ਕੇ ਅੱਗੇ ਕਿਸੇ ਹੋਰ ਨੂੰ ਦੇ ਦਿੰਦਾ, ਹੁਣ ਉਹ ਜਿਹੜਾ ਸੈਕਿੰਡ ਮਤਲਬ ਕਿ ਕੈਰੀਅਰ ਆ ਉਹਦੀ ਵੈਟਿੰਗ ਸੀ.ਐਚ. ਰੋਬਿਨਸਨ ਨੇ ਨਹੀਂ ਕੀਤੀ ਹੈਗੀ। ਉਹਨੂੰ ਸੀ.ਐਚ. ਰੋਬਿਨਸਨ ਨੂੰ ਪਤਾ ਨਹੀਂ ਹੈਗਾ। ਅਨਨੋਇੰਗਲੀ ਉਹ ਅੱਗੇ ਜਿਹੜਾ ਲੋਡ ਆ, ਜਿਹਨੂੰ ਆਪਾਂ ਡਬਲ ਬ੍ਰੋਕਰੇਜ ਕਹਿ ਦਿੰਦੇ ਆ, ਉਹ ਲੋਡ ਅਨਨੋਇੰਗਲੀ ਡਬਲ ਟ੍ਰਿਪਲ ਚੌਥੇ ਥਾਈਂ ਵੀ ਜਾ ਕੇ ਬ੍ਰੋਕਰ ਹੁੰਦਾ ਆ, ਜੋ ਕਈ ਵਾਰੀ 2-2 3-3 ਕੈਰੀਅਰ ਵਿੱਚ ਆ ਜਾਂਦੇ ਉਹ ਲੋਡ ਨੂੰ ਕਰਨ ਲੱਗਿਆ। ਸੋ ਹੁਣ ਸੀ.ਐਚ. ਰੋਬਿਨਸਨ ਇਹ ਕਹਿ ਰਿਹਾ ਹੈਗਾ ਕਿ ਅਸੀਂ ਇੱਕ ਕੈਰੀਅਰ ਦੀ ਤਾਂ ਵੈਟਿੰਗ ਕੀਤੀ ਹੈਗੀ ਆ, ਉਸ ਤੋਂ ਬਾਅਦ ਜਿਹੜਾ ਨੈਕਸਟ ਕੈਰੀਅਰ ਹੈਗਾ ਵੀ ਡੋਂਟ ਨੋ ਵਾਟ ਦੇ ਆਰ ਡੂਇੰਗ ਵਿਦ ਇਟ।
ਠੀਕ ਹੈ ਨਾ। ਉਹ ਤੋਂ ਬਾਅਦ ਸੈਕੰਡ ਕੈਰੀਅਰ, ਥਰਡ ਕੈਰੀਅਰ, ਚੌਥਾ ਕੈਰੀਅਰ ਆ ਗਿਆ। ਹੁਣ ਉਹਦੀ ਵੈਟਿੰਗ ਬ੍ਰੋਕਰ ਕਿਵੇਂ ਕਰ ਸਕਦਾ ਹੈ, ਇਹ ਵੀ ਗੱਲ ਜਿਹੜੀ ਆ ਇਹ ਸੋਚਣ ਵਾਲੀ ਆ। ਸੋ ਇੱਥੇ ਹੀ ਤਦੇ ਹੀ ਇਸ ਚੱਕਰ ਦੇ ਵਿੱਚ ਹੀ ਜਿਹੜਾ, ਜੇ ਆਪਾਂ ਹੁਣ ਹਾਈਵੇ ਐਪ ਦੀ ਗੱਲ ਕਰਦੇ ਹਾਂ ਨਾ, ਹਾਈਵੇ ਐਪ ਦੇ ਵਿੱਚ ਜਦੋਂ ਤੁਹਾਡਾ ਜੇ ਤੁਸੀਂ ਲੋਡ ਆਪਣੇ ਨਾਂ ਤੇ ਲੈ ਕੇ ਕਿਸੇ ਹੋਰ ਨੂੰ ਲੋਡ ਚੁਕਾਉਣੇ ਆ, ਤਾਂ ਯੂ ਗੋਇੰ ਟੂ ਬਿਕਮ ਅ ਟਾਰਗੇਟ ਵੈਰੀ ਕੁਇਕਲੀ। ਮਤਲਬ ਤੁਸੀਂ ਟਾਰਗੇਟ ਬਣ ਜਾਂਦੇ ਆ। ਡਬਲ ਬ੍ਰੋਕਰੇਜ ਤੁਹਾਡੇ ਨਾਂ ਤੇ ਆ ਗਈ। ਜਿਹੜੇ ਕੈਰੀਅਰ ਨੇ ਲੋਡ ਚੁੱਕਿਆ ਹੈਗਾ ਤੇ ਜਿਹਨੂੰ ਚੁਕਾਇਆ ਹੈਗਾ, ਦੋਨੋਂ ਹੀ ਰੈਡ ਟੈਗ ਹੋ ਜਾਂਦੇ ਆ, ਦੋਨਾਂ ਨੂੰ ਹੀ ਲੋਡ ਮਿਲਣੇ ਬੰਦ ਹੋ ਜਾਂਦੇ ਆ। ਇਸੇ ਕਰਕੇ, ਕਿਉਂਕਿ ਇਹ ਜਿਹੜਾ ਵਰਤੀਰਾ ਸੀਗਾ, ਔਰ ਇਹ ਖਾਸ ਕਰਕੇ ਜਿਹੜਾ ਵਰਤੀਰਾ ਸੀਗਾ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਚੱਲ ਰਿਹਾ ਸੀਗਾ ਡਬਲ ਬ੍ਰੋਕਰੇਜ ਦਾ। ਸੋ ਇਹ ਜਿਹੜੀ ਚੀਜ਼ ਆ ਡੈਫੀਨੇਟਲੀ ਆਪਣੀ ਕਮਿਊਨਿਟੀ 'ਚ ਜ਼ਿਆਦਾ ਹਰਟ ਹੋਣ ਵਾਲੀ ਆ। ਹੋਰ ਕਮਿਊਨਿਟੀ 'ਚ ਵੀ ਚੱਲਦਾ, ਮੈਂ ਨਹੀਂ ਕਹਿੰਦਾ ਵੀ ਦੂਜਿਆਂ 'ਚ ਨਹੀਂ ਚੱਲਦਾ ਹੈਗਾ। ਆਪਣੀ ਕਮਿਊਨਿਟੀ ਦੇ ਵਿੱਚ ਥੋੜ੍ਹਾ ਮਤਲਬ ਕਿ ਆਪਾਂ ਦੇਖਦੇ ਹਾਂ, ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਦੇਖਦੇ ਸੀਗੇ, ਤੇ ਕਾਫੀ ਹੱਦ ਤੱਕ ਜਿਹੜਾ ਚੱਲ ਰਿਹਾ ਸੀਗਾ ਕਿ ਕਈ ਲੋਕੀ ਸੀਗੇ ਜਿਨ੍ਹਾਂ ਨੇ ਇੱਕ ਟਰੱਕ ਆਪਣਾ ਵੈਸੇ ਹੀ ਪਾ ਕੇ ਰੱਖਿਆ ਸੀ ਤੇ ਨਾਲ 50-50 100-100 ਜਿਹੜੇ ਆ ਓਨਰ ਆਪਰੇਟਰ ਲਾਏ ਸੀਗੇ, ਔਰ ਉਹਨਾਂ ਦੇ ਨਾਲ ਉਹੋ ਹੀ ਸੇਮ ਜਿਹੜੀ ਸੁਪਰ ਈਗੋ ਵਾਲੀ ਟ੍ਰੈਂਡ ਸੀਗਾ ਉਹੀ ਚੱਲਦਾ ਸੀਗਾ ਕਿ ਪਹਿਲਾਂ ਜਿਹਨੂੰ ਆਪਾਂ ਆਪਣੀ ਪੰਜਾਬੀ 'ਚ ਕਹਿੰਦੇ ਕੁੰਡੀ ਲਾਉਂਦੇ ਆ ਹੈ ਨਾ, ਉਹ ਪਹਿਲਾਂ ਉੱਤੋਂ ਸਕਿਮਿੰਗ ਕਰਦੇ ਸੀਗੇ 200-400 500 ਡਾਲਰ ਦੀ, ਫਿਰ ਵਿੱਚੋਂ ਡਿਸਪੈਚ ਕੱਟਦੇ ਸੀਗੇ। ਸੋ ਸਾਰਾ ਰਲਾ ਮਿਲਾ ਕੇ ਉਹੋ ਹੀ ਇੱਕ ਧੰਦਾ ਚੱਲਦਾ ਸੀਗਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ ਹੁਣ ਇਹ ਕਾਫੀ ਹੱਦ ਤੱਕ ਜਿਹੜੀ ਆ ਇਹਨੂੰ ਕੋਸ਼ਿਸ਼ ਬੰਦ ਕਰਨ ਦੀ ਹੋ ਰਹੀ ਆ। ਪਰ ਅਗੇਨ ਸਟਿਲ ਜਿਹੜੀਆਂ ਨਵੀਆਂ ਪ੍ਰੋਬਲਮਸ, ਨਵੇਂ ਇਸ਼ੂ ਸਾਹਮਣੇ ਆ ਰਹੇ ਆ, ਉਹਨਾਂ ਦੇ ਹਿਸਾਬ ਨਾਲ ਇੰਡਸਟਰੀ ਨੂੰ ਟੈਕਨੋਲੋਜੀ ਦੇ ਨਾਲ ਰਲ ਕੇ ਚੱਲਣਾ ਪੈਣਾ। ਜੀ ਬਿਲਕੁਲ ਸਰੋਤਿਓ, ਸੋ ਤੁਹਾਡਾ ਜੇ ਕੁਐਸਚਨ ਵੀ ਹੈਗਾ ਟਰੱਕਿੰਗ ਦੇ ਨਾਲ ਕੋਈ, ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 4082725200 ਤੇ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ, ਅੱਧਾ ਘੰਟਾ ਹੋਰ ਚੱਲਣਾ ਆ। ਅਗਲੀ ਖਬਰ ਵੱਲ ਚੱਲੀਏ। ਰਮਨ ਜੀ, ਜਿਹੜਾ ਕਹਿੰਦੇ ਵੀ ਇੱਕ ਨਵਾਂ ਬਿੱਲ ਸੈਨੇਟ ਦੇ ਵਿੱਚ ਆਲਰੇਡੀ ਪੇਸ਼ ਹੋ ਗਿਆ, ਨੋ ਲਾਇਸੈਂਸਿਸ ਫॉर ਇਲੀਗਲ ਡਰਾਈਵਰਸ ਔਰ ਟਰੱਕਰਸ ਐਕਟ। ਇਹ ਯੂਐਸ ਸੈਨੇਟ ਦੇ ਵਿੱਚ ਬਿੱਲ ਅਪ੍ਰੈਲ 16 2026 ਨੂੰ ਪੇਸ਼ ਹੋਇਆ ਹੈਗਾ। ਸੈਨੇਟਰ ਜੌਨ ਬਰਸੋ ਜੋ ਵਾਇਓਮਿੰਗ ਤੋਂ ਹੈਗੇ ਆ, ਉਹਨਾਂ ਨੇ ਇਹ ਇੰਟਰੋਡਿਊਸ ਕੀਤਾ ਹੈਗਾ। ਕੋ ਸਪਾਂਸਰ ਉਹਨਾਂ ਦੇ ਨਾਲ ਯੂਐਸ ਸੈਨੇਟਰ ਜੌਨ ਕਾਰਨੀ ਆ, ਰਿਪਬਲਿਕਨ ਟੈਕਸਸ ਤੋਂ, ਸਿੰਥੀਆ ਲੂਮਨ ਇਹ ਵੀ ਵਾਇਓਮਿੰਗ ਤੋਂ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਉਹ ਜਿਹੜੀਆਂ ਸਟੇਟਾਂ ਆ ਉਹਨਾਂ ਨੂੰ ਡੀਫੰਡ ਕਰਾਂਗੇ ਜਿਹੜੇ ਇਲੀਗਲ ਏਲੀਅਨਸ ਨੂੰ ਡਰਾਈਵਰ ਦੀ ਸੀਟ ਦੇ ਉੱਤੇ, ਖਾਸ ਕਰਕੇ ਟਰੱਕ ਦੇ ਉੱਤੇ ਜਿਹੜੀ ਆ ਲਾਇਸੈਂਸ ਦਿੰਦੇ ਹੈਗੇ ਆ। ਇਹਦੇ ਨਾਲ ਕਹਿੰਦੇ ਵੀ ਅਮਰੀਕਾ ਫਸਟ ਪੁੱਟ ਹੋਊਗਾ ਤੇ ਸਾਡੀਆਂ ਜਿਹੜੀਆਂ ਰੋਡਸ ਆ ਉਹ ਸੇਫ ਰਹੂਗੀਆਂ, ਤੇ ਫੈਡਰਲ ਹਾਈਵੇ ਫੰਡਿੰਗ ਜਿਹੜੀ ਆ ਉਹਨਾਂ ਸਟੇਟਾਂ ਦੀ ਘੱਟ ਕਰ ਦਿੱਤੀ ਜਾਊਗੀ ਜੇ ਉਹ ਇਹਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਸੋ ਕਹਿੰਦੇ ਵੀ ਡੈਮੋਕ੍ਰੇਟਸ ਨੇ ਬਹੁਤ ਸਮਾਂ ਲਾਇਆ ਇਲੀਗਲ ਇਮੀਗ੍ਰੈਂਟਸ ਨੂੰ ਅਮਰੀਕਨ ਸਿਟੀਜ਼ਨ ਤੋਂ ਪਹਿਲਾਂ ਉਹਨਾਂ ਨੂੰ ਪਿੱਛੇ ਛੱਡ ਕੇ ਜਿਹੜੇ ਡਰਾਈਵਰਸ ਦੇ ਲਾਇਸੈਂਸਸ ਆ ਉਹਨਾਂ ਲੋਕਾਂ ਨੂੰ ਦੇ ਦਿੱਤੇ ਜਿਨ੍ਹਾਂ ਨੇ ਲਾਜ਼ ਨੂੰ ਬ੍ਰੋਕ ਕੀਤਾ ਹੈਗਾ ਆ। ਸੋ ਇਹ ਬਿੱਲ ਉਸ ਨੂੰ ਸਟਾਪ ਕਰੂਗਾ, ਤੇ ਜੋ ਸਟੇਟਸ ਨਹੀਂ ਐਗਰੀ ਕਰੂਗੀਆਂ ਉਹਨਾਂ ਦੀ ਜਿਹੜੀ ਪੂਰੀ ਫੰਡਿੰਗ ਆ ਉਹ ਰੋਕ ਦਿੱਤੀ ਜਾਊਗੀ। ਪਿਛਲੇ ਦਿਨਾਂ ਦੇ ਵਿੱਚ ਵਾਇਓਮਿੰਗ ਦੇ ਵਿੱਚ 40 ਦੇ ਕਰੀਬ ਇੰਡੀਵਿਜੂਅਲਸ ਨੂੰ ਟਰੱਕਰ ਜੋ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਸੀਗਾ, ਜਿਹੜੇ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਵੀ ਉਹ ਬਾਅਦ ਦੇ ਵਿੱਚ ਫੜਾ ਦਿੱਤੇ। ਮੇਰੇ ਖਿਆਲ ਦੇ ਵਿੱਚ ਹਰਜੋਤ ਭਾਜੀ ਤੇ ਰਾਜਕਰਨ, ਇਹ ਬਹੁਤ ਗਲਤ ਅਪਰੋਚ ਹੈਗੀ ਆ। ਇਹ ਬਿਲਕੁਲ ਸਹੀ ਅਪਰੋਚ ਨਹੀਂ ਹੈਗੀ। ਇਹ ਸਿਰਫ ਲਾ ਆਪਣੇ ਕਹਿੰਦੇ ਹੁੰਦੇ ਨਾ ਕਿ ਆਪਣੀਆਂ ਰੋਟੀਆਂ ਸੇਕਣ ਦੇ ਮਾਰੇ ਨੇ ਲੋਕੀ ਜਿਹੜੇ ਆ ਨਵੇਂ ਤੋਂ ਨਵਾਂ ਲਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਲੋਕਾਂ ਨੂੰ ਐ ਚਮਕਦਾ ਲੱਗਦਾ ਹੈਗਾ ਉਹ ਪੇਸ਼ ਕਰੀ ਜਾਂਦੇ ਆ। ਆਈ ਡੋਂਟ ਥਿੰਕ ਸੋ ਇਹਦੇ ਨਾਲ ਕੋਈ ਵੀ ਚੀਜ਼ ਜਿਹੜੀ ਆ ਉਹ ਠੀਕ ਹੋਣ ਵਾਲੀ ਆ, ਜਾਂ ਕੋਈ ਵੀ ਚੀਜ਼ ਨੂੰ ਜਿਹੜਾ ਆ ਉਹ ਬੈਨੀਫਿਟ ਹੋਣ ਵਾਲਾ। ਬੇਸਿਕਲੀ ਕਰਨ ਦੀ ਕੀ ਲੋੜ ਹੈਗੀ ਆ ਕਿ ਜਿਹੜੇ ਐਗਜ਼ਿਸਟਿੰਗ ਲਾਜ਼ ਹੈਗੇ ਆ, ਜਿਹੜੀ ਟ੍ਰੇਨਿੰਗਸ ਹੈਗੀਆਂ, ਜਿਹੜੀਆਂ ਇਹਨਾਂ ਦੇ ਹੋਰ ਚੀਜ਼ਾਂ ਹੈਗੀਆਂ ਜਿਹੜੀਆਂ ਕਰਨ ਵਾਲੀਆਂ ਹੈਗੀਆਂ ਉਹ ਕਰਨੀਆਂ ਚਾਹੀਦੀਆਂ ਹੈਗੀਆਂ। ਜਿਹੜਾ ਜਿਹਨੂੰ ਇਹ ਇਲੀਗਲ ਇਮੀਗ੍ਰੈਂਟ ਕਹਿੰਦੇ ਹੈਗੇ, ਇਲੀਗਲ ਇਮੀਗ੍ਰੈਂਟ ਜੇ ਬਾਰਡਰ ਕ੍ਰਾਸਿੰਗ ਕਰਕੇ ਆਇਆ ਹੈਗਾ, ਬਾਰਡਰ ਕ੍ਰਾਸ ਕਰਕੇ ਆਣ ਕੇ ਉਹਨੇ ਆਪਣਾ ਕੋਈ ਪੇਪਰ ਵਰਕ ਲਿਆ ਹੈਗਾ, ਜਾਂ ਸਾਰੇ ਜਿੰਨੇ ਵੀ ਆਪਣੇ ਇੱਥੇ ਕਮਿਊਨਿਟੀ ਦੇ ਵਿੱਚ ਕਹਿ ਲਓ, ਆਪਣੀਆਂ ਦੂਜੀਆਂ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਲੋਕੀ ਆਉਂਦੇ ਹੈਗੇ ਆ, ਔਰ ਇੱਥੇ ਜਿੰਨੇ ਵੀ ਆਏ ਹੈਗੇ ਆ, ਕੋਈ ਲੀਗਲੀ ਆਇਆ ਹੈਗਾ, ਕੋਈ ਇਲੀਗਲੀ ਆਇਆ ਹੈਗਾ, ਆਣ ਕੇ ਪੇਪਰ ਵਰਕ ਕਰਕੇ ਦੇ ਗਾਟ ਇਨਟੂ ਦ ਮੇਨ ਸਟ੍ਰੀਮ। ਉਸ ਤੋਂ ਬਾਅਦ 'ਚ ਜਦੋਂ ਆਪਣਾ ਉਹ ਘਰ-ਬਾਰ ਚਲਾਉਂਦੇ ਆ, ਜੇ ਹੁਣ ਕਿਸੇ ਨੂੰ ਤੁਸੀਂ ਬਾਰਡਰ ਕ੍ਰਾਸ ਕਰਕੇ ਆਇਆ ਆ, ਉਹਨੂੰ ਤੁਸੀਂ ਵਰਕ ਪਰਮਿਟ ਦਿੱਤਾ ਹੈਗਾ, ਤੇ ਵਰਕ ਪਰਮਿਟ ਦੇਣ ਦਾ ਮਤਲਬ ਇਹ ਹੈਗਾ ਕਿ ਤੁਸੀਂ ਉਹਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈਗੀ ਆ। ਸੋ ਵਰਕ ਪਰਮਿਟ ਆ, ਉਹਦੇ ਤੇ ਕੋਈ ਜਾਂ ਤਾਂ ਦੇਖੋ, ਜਾਂ ਤਾਂ ਬੇਸਿਕ ਕਰੋ ਨਾ, ਜਾਂ ਤਾਂ ਤੁਸੀਂ ਇਜਾਜ਼ਤ ਨਾ ਦਿਓ, ਉਹਨੂੰ ਕੰਮ ਕਰਨ ਦੀ ਇਜਾਜ਼ਤ ਨਾ ਦਿਓ, ਠੀਕ ਹੈ ਨਾ, ਗੱਲ ਖਤਮ ਹੋ ਗਈ। ਜਦੋਂ ਤੁਸੀਂ ਇੱਕ ਬੰਨੇ ਉਹਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ, ਦੂਜੇ ਬੰਨੇ
ਤੁਸੀਂ ਉਹਨੂੰ ਕਹਿ ਰਹੇ ਜੀ ਇਹਨੂੰ ਅਸੀਂ ਲਾਇਸੈਂਸ ਨਹੀਂ ਲੈਣਾ, ਠੀਕ ਆ, ਮੈਂ ਇਹ ਕਹਿੰਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਆ, ਉਹਨੂੰ ਪ੍ਰੋਪਰ ਟ੍ਰੇਨਿੰਗ ਉਹਦੀ ਹੋਵੇ, ਉਹਦੀ ਪ੍ਰੋਪਰ ਲੈਂਗੁਏਜ ਹੋਵੇ, ਸਾਰਾ ਕੁਝ ਹੋਵੇ, ਬਿਲਕੁਲ 100% ਐਗਰੀ ਕਰਦੇ ਆ ਇਸ ਚੀਜ਼ ਦੇ ਵਿੱਚ। ਪਰ ਆਹ ਜਿਹੜੇ ਲਾਜ਼ ਆ ਵੀ ਇਲੀਗਲ ਇਮੀਗ੍ਰੈਂਟ ਨੂੰ ਤੁਸੀਂ, ਇਲੀਗਲ ਲੋਕਾਂ ਨੂੰ ਤੁਸੀਂ ਲਾਇਸੈਂਸ ਦਿੰਦੇ ਆ, ਫਿਰ ਇਹ ਤੁਸੀਂ ਆਪਣਾ ਸਿਸਟਮ ਜਿਹੜਾ ਬੰਦ ਕਰੋ ਨਾ। ਤੁਸੀਂ ਇਸ ਤਰ੍ਹਾਂ ਕਿਉਂ ਲਾਇਸੈਂਸ ਦਿੰਦੇ ਆ? ਜੇ ਕੋਈ ਇਲੀਗਲ ਇਮੀਗ੍ਰੈਂਟ ਹੈਗਾ, ਇਲੀਗਲ ਇਮੀਗ੍ਰੈਂਟ ਦਾ ਮਤਲਬ ਹੈਗਾ ਕਿ ਉਹਦੇ ਕੋਲ ਪੇਪਰ ਵਰਕ ਨਹੀਂ ਹੈਗਾ, ਉਹਦੇ ਕੋਲ ਕੋਈ ਵੀ ਚੀਜ਼ ਨਹੀਂ ਹੈਗੀ। ਜਦੋਂ ਕਿਸੇ ਬੰਦੇ ਕੋਲ ਵਰਕ ਪਰਮਿਟ ਆ ਔਰ ਤੁਹਾਡੀ ਫੈਡਰਲ ਗਵਰਨਮੈਂਟ ਨੇ ਉਹਨੂੰ ਵਰਕ ਪਰਮਿਟ ਦਿੱਤਾ ਹੈਗਾ, ਤੇ ਫਿਰ ਉਹਨੂੰ ਕੰਮ ਕਰਨ ਤੋਂ ਤੁਸੀਂ ਕਿਵੇਂ ਰੋਕ ਸਕਦੇ ਹੈਗੇ? ਆਈ ਡੋਂਟ ਨੋ, ਮਤਲਬ ਮੈਨੂੰ ਇਹ ਕਈ ਵਾਰੀ ਤਾਂ ਇਹ ਹਾਸੋਹੀਣੀਆਂ ਜਿਹੀਆਂ ਗੱਲਾਂ ਲੱਗਦੀਆਂ, ਨਵੇਂ ਤੋਂ ਨਵਾਂ ਲਾ ਲਾਈ ਜਾਂਦੇ ਆ। ਤੇ ਪਰ ਜਿਹੜੀ ਪਿਛਲੀਆਂ ਚੀਜ਼ਾਂ ਹੈਗੀਆਂ, ਜਿਹੜੀ ਬੇਸਿਕ ਚੀਜ਼ਾਂ ਹੈਗੀਆਂ, ਤੁਹਾਡੇ ਜਿਹੜੇ ਲਾਜ਼ ਬਣੇ ਹੈਗੇ ਆ, ਹੁਣ ELDT ਰੂਲ ਹੈਗਾ, ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਹੈਗਾ। ELDT ਰੂਲ ਜਿਹੜਾ ਆ 2022 ਦਾ ਲਾਗੂ ਹੋਇਆ। ਅੱਜ ਤੱਕ ਮੈਂ ਸੀਰੀਅਸਲੀ ਦੱਸਦਾ ਰਾਜਕਿਰਨ, ਮੇਬੀ 10% ਸਕੂਲ ਮੈਂ ਦੇਖੇ ਹੋਣਗੇ ਜਿਹੜਾ ELDT ਰੂਲ ਲਾਗੂ ਕਰ ਰਹੇ ਆ। 90% ਸਕੂਲ ਜਿਹੜੇ ਆ ਉਹ ELDT ਰੂਲ ਲਾਗੂ ਨਹੀਂ ਕਰਦੇ, ਉੱਥੇ ਉਹਦੇ ਫੋਲੋ ਨਹੀਂ ਕਰਦੇ ਉਹਨੂੰ। ਤੇ ਜੇ ਉਹਨਾਂ ਨੂੰ ਤੁਸੀਂ ਨਹੀਂ ਸੁਧਾਰ ਸਕਦੇ, ਤੁਸੀਂ ਜਿਹੜਾ ਐਂਡ ਵਾਲਾ ਹੈਗਾ, ਤੁਸੀਂ DMV ਨੂੰ ਨਹੀਂ ਸੁਧਾਰ ਸਕੇ, ਤੁਸੀਂ ਕਿਸੇ ਮਤਲਬ ਜਿਹੜਾ ਤੁਹਾਡੇ ਆਲਰੇਡੀ ਲਾਜ਼ ਹੈਗੇ ਆ, ਤੁਸੀਂ ਉਹਨੂੰ ਇਹਦਾ ਇੱਕ ਜਿੱਦਾਂ ਨਾ ਸਲੈਪ ਮਾਰਤੀ ਵੀ ਹੁਣ ਅਸੀਂ ਨਵਾਂ ਲਾ ਪੇਸ਼ ਕਰਤਾ ਜੀ, ਹੁਣ ਅਸੀਂ ਆਹ ਕਰਤਾ ਜੀ, ਹੁਣ ਅਸੀਂ ਜਸਟ ਪੋਲਿਟਿਕਸ ਹੈਗੀ ਆ। ਅੱਗੇ ਤੋਂ ਅੱਗੇ ਉਹ ਕਿ ਵੀ ਮੈਂ ਦੇਖੋ ਜੀ ਕਿੰਨਾ ਸਖਤ ਆ ਮੈਂ ਜੀ, ਹੁਣ ਉਹ ਦੌੜ ਦੇ ਵਿੱਚ ਲੱਗੇ ਹੋਏ ਆ ਲੱਗਦਾ। ਹੁਣ ਉਹੀ ਚੀਜ਼ ਆ ਆਪਣੇ ਰਾਜਕਰਨਵੀਰ ਸਿੰਘ ਜੀ ਤੇ ਰਮਨ ਭਾਜੀ, ਇਹ ਸੇਮ ਚੀਜ਼ ਆ ਵੀ ਜਿੱਦਾਂ ਹੁਣ ਜਦੋਂ ਬਿੱਲ ਇਹਦੇ ਨਾਲ ਬੈਕਲੈਸ਼ ਬਹੁਤ ਹੋਣਾ ਆ, ਹੇਟ ਵੱਧਦੀ ਆ। ਆਮ ਜਿਹੜੇ ਲੋਕ ਉਹ ਕਹਿੰਦੇ ਆ ਦੇਖੋ ਜੀ ਇਮੀਗ੍ਰੈਂਟ ਆ, ਜਿੱਦਾਂ ਆਪਣੀ ਸ਼ਕਲ ਵਰਗਾ ਕੋਈ ਵੀ ਦੇਖੂਗੇ ਵੀ ਇਹਨਾਂ ਨੂੰ ਲਾਇਸੈਂਸ ਇਲੀਗਲੀ ਹੋਣੇ ਆ। ਸੇਮ ਜਿੱਦਾਂ ਟਰੰਪ ਨੇ ਕਿਹਾ ਹਨਾ, ਹੁਣ ਜਿਹੜੇ ਟਰੰਪ ਦੇ ਸਪੋਰਟਰ ਵੀ ਆ, ਹੁਣ ਜਿਹੜਾ ਹੁਣ ਹੈਲ ਹੋਲ ਕੰਟਰੀ ਕਿਹਾ ਵੀ ਤੁਸੀਂ ਆਏ ਤਾਂ ਸਾਰੇ ਉੱਥੋਂ ਹੀ ਆ। ਸੋ ਉਹਦੇ ਨਾਲ ਕੀ ਹੁੰਦਾ ਵੀ ਹੇਟ ਹੋਰ ਵੱਧਦੀ ਆ। ਜਿਹੜੇ ਉਹਨਾਂ ਦੇ ਮੈਗਾ ਸਪੋਰਟਰਸ ਆ ਉਹ ਕਿਸੇ ਹੋਰ ਨੂੰ ਦੇਖੂਗੇ, ਇਮੀਗ੍ਰੈਂਟ ਨੂੰ, ਉਹ ਸਾਰੇ ਉਦਾਂ ਦੀ ਸੋਚੂਗੇ ਜੀ। ਕਿਸੇ ਦਾ ਫੋਨ ਵੱਜੀ ਜਾ ਰਿਹਾ ਆ ਵਾਈਬ੍ਰੇਟਰ ਤੇ ਉਹ ਥੋੜਾ ਜਿਹਾ ਸਾਈਡ ਤੇ ਰੱਖੋ ਜੀ, ਡਿਸਟਰਬ ਕਰ ਰਿਹਾ ਆਡੀਓ ਦੇ ਵਿੱਚ ਸਾਨੂੰ। ਤੇ ਆਪਣੇ ਅਗਲੇ ਜਿਹੜੇ ਆਪਾਂ ਹੁਣ ਕਾਲਰਸ ਦੇ ਵੱਲ ਨੂੰ ਵੀ ਵੱਧਦੇ ਆ ਜੀ। ਨੰਬਰ 408272 ਹੈ, ਜੇ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਜਾਂ ਵਿਚਾਰ ਸਾਂਝੇ ਕਰਨੇ ਆ। ਹਾਂਜੀ ਸੌਰਭ ਜੀ। ਹਾਂਜੀ ਸੌਰਭ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਰਮਨ ਭਾਜੀ ਨੂੰ ਪੁੱਛਦਾ ਸੀ, ਮੈਨੂੰ ਨਾ ਜਿੱਦਾਂ ਪਿਛਲੇ 16 ਤਰੀਕ ਨੂੰ ਨਾ ਇੱਕ ਮੇਲ ਆਈ ਸੀਗੀ ਇਹਨਾਂ ਦੀ ਕਿ ਤੁਹਾਡਾ CDL ਨਾ ਜਿਹੜਾ ਕੈਂਸਲ ਕਰ ਦਿੱਤਾ। ਅੱਛਾ, ਇਹ ਦੂਜੀ ਵਾਰੀ ਆਈ ਹੈ, ਦੁਬਾਰਾ ਆਈ ਹੈ? ਹਾਂਜੀ ਭਾਜੀ, ਇਹ ਦੁਬਾਰਾ ਆਈ ਮੈਨੂੰ ਇਸੇ ਮਹੀਨੇ 16 ਤਰੀਕ ਨੂੰ ਕਿ ਤੁਹਾਡਾ ਜਿਹੜਾ ਲਾਇਸੈਂਸ ਹੈ ਨਾ ਉਹ ਮਿਸਮੈਚ ਹੈ, ਤੁਹਾਡੇ ਵਰਕ ਪਰਮਿਟ ਦੇ ਨਾਲ ਡੇਟਾਂ ਸੇਮ ਮੈਚ ਨਹੀਂ ਕਰਦੀਆਂ, ਤੇ ਆਪਾਂ ਤੁਹਾਡਾ ਜਿਹੜਾ ਹੈਗਾ ਉਹ ਮਈ ਦੀ 19 ਤਰੀਕ ਨੂੰ ਉਹ ਕੈਂਸਲ ਕਰ ਦੇਣਾ। ਤੇ ਮੈਂ ਉਹਨਾਂ ਨੇ ਨੰਬਰ ਦਿੱਤਾ ਹੋਇਆ ਸੀ ਇੱਕ ਸੈਕਰਾਮੈਂਟੋ ਦਾ, ਮੈਂ ਉਹਨਾਂ ਨੂੰ ਫੋਨ ਕਰਿਆ ਤੇ ਉਹਨਾਂ ਨੇ ਇਹੀ ਕਿਹਾ ਕਿ ਮਿਸਮੈਚ ਹੈ। ਪਰ ਮੈਂ ਜਦੋਂ ਹੁਣ ਦੂਸਰੀ ਵਾਰ ਲਿਆ ਸੀ ਨਾ ਲਾਇਸੈਂਸ, ਤੇ ਮੈਨੂੰ ਉਹਨਾਂ ਨੇ ਉਦੋਂ ਹੀ ਉਹ ਦਿੱਤਾ ਸੀਗਾ। ਪਹਿਲਾਂ ਮੈਨੂੰ ਲਰਨਿੰਗ ਪਰਮਿਟ ਦਿੰਦੇ ਰਹੇ ਜਦੋਂ ਮੈਂ ਪੁਰਾਣਾ ਲਾਇਸੈਂਸ ਜਮ੍ਹਾਂ ਕਰਵਾਤਾ ਸੀ, ਤੇ ਉਹ ਕਹਿੰਦੇ ਰਹੇ ਕਿ ਤੁਹਾਡਾ ਜਿੰਨਾ ਚਿਰ ਉਹ ਹੈਲੋ ਹਾਂਜੀ ਤੁਹਾਡਾ ਨਾ ਜਿੰਨਾ ਚਿਰ ਤੁਹਾਡੀ ਹਾਰਡ ਕਾਪੀ ਨਹੀਂ ਆਉਂਦੀ ਆਪਾਂ ਤੁਹਾਨੂੰ ਉਨਾ ਚਿਰ ਨਹੀਂ, ਆਪਣੇ ਵਰਕ ਪਰਮਿਟ ਦੀ ਹਾਰਡ ਕਾਪੀ ਨਹੀਂ ਆਉਂਦੀ ਉਨਾ ਚਿਰ ਤੁਹਾਨੂੰ ਲਾਇਸੈਂਸ ਦੇ ਸਕਦੇ। ਤੇ ਫਿਰ ਮੇਰੀ ਉਹ ਜਦੋਂ 4-5 ਮਹੀਨੇ ਬਾਅਦ ਆ ਗਈ, ਮੈਂ ਫਰੈਜ਼ਨੋ DMV ਗਿਆ ਤੇ ਉੱਥੇ ਅਪਡੇਟ ਕਰਵਾਤੀ, ਤੇ ਉਸ ਤੋਂ ਬਾਅਦ ਮੇਰਾ ਫਿਰ ਲਾਇਸੈਂਸ ਆ ਗਿਆ। ਆਪਾਂ ਨੂੰ ਫਿਰ ਇਹ ਇਸ਼ੂ ਕਹੀ ਜਾਂਦੇ ਆ ਕਿ ਨਹੀਂ ਤੁਹਾਡਾ ਮਿਸਮੈਚ ਹੈ। ਫਿਰ ਭਾਜੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਉਹਨੂੰ ਦੇਵਾਂ ਜਾਂ ਉਹਨੂੰ ਹੋਲਡ ਤੇ ਪਵਾ ਲਵਾਂ। ਭਾਜੀ ਬਹੁਤ ਜਾਣਿਆਂ ਨੂੰ ਇਹ ਲੈਟਰਸ ਜਿਹੜੇ ਆ ਫਿਰ ਆਉਣੇ ਸ਼ੁਰੂ ਹੋ ਗਏ ਆ। ਸਾਡੇ ਕੋਲ ਵੀ ਕਾਫੀ ਜਿਹੜੇ ਆ ਲੈਟਰਸ ਆਏ ਹੈਗੇ ਜਾਂ ਕਾਲਸ ਆਈਆਂ ਹੈਗੀਆਂ ਜਿਹਦੇ ਵਿੱਚ ਇਹ ਕਹਿ ਰਹੇ ਹੈਗੇ ਕਿ ਸਾਨੂੰ 19 ਮਈ ਦੀ ਜਿਹੜੀ ਡੇਟ ਦਿੱਤੀ ਹੈਗੀ ਆ। ਸੀਰੀਅਸਲੀ ਕੁਛ ਵੀ ਕਲੀਅਰ ਨਹੀਂ ਹੈਗਾ, DMV ਵੱਲੋਂ ਕੁਛ ਵੀ ਕਲੀਅਰ ਦੱਸਿਆ ਨਹੀਂ ਜਾ ਰਿਹਾ। ਕਈਆਂ ਦੀਆਂ ਡੇਟਸ ਜਿਹੜੀਆਂ ਮਿਸਮੈਚ ਕਰਦੀਆਂ, ਕਈਆਂ ਦੀਆਂ ਮੈਚਿੰਗ ਡੇਟਸ ਆ, ਉਹਨਾਂ ਨੂੰ ਵੀ ਲੈਟਰਸ ਆਏ ਹੈਗੇ ਆ। ਹੁਣ ਮੇਰੇ ਕੋਲ ਇੱਕ ਜਿਹੜਾ ਲੈਟਰ ਆਇਆ ਹੈਗਾ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਕਿ ਤੁਸੀਂ ਆਪਣਾ ਲਾਇਸੈਂਸ ਲੈ ਕੇ ਤੁਸੀਂ DMV ਆਓ, DMV ਆਣ ਕੇ ਤੁਸੀਂ ਸਾਰਾ ਜਿਹੜਾ ਆਪਣਾ ਜਿਹੜਾ ਟੈਸਟ ਹੈਗਾ ਆ ਉਹਨੂੰ ਦੁਬਾਰਾ ਦਿਓ, ਸਾਰਾ ਕੁਝ ਦੁਬਾਰਾ ਦਿਓ। ਆਪਣੀ ਉਹਨਾਂ ਨੇ ਵੱਖਰੀਆਂ ਚੀਜ਼ਾਂ ਉਹਨਾਂ ਨੂੰ ਕਹੀਆਂ ਲੈ ਕੇ ਆਉਣ ਨੂੰ, ਉਹ ਸਾਰੀਆਂ ਚੀਜ਼ਾਂ ਲੈ ਕੇ ਆਓ। ਲਾਸਟ 10 ਈਅਰ ਦੀ ਹਿਸਟਰੀ ਲੈ ਕੇ ਆਓ, ਤੁਸੀਂ ਕਿੱਥੇ ਸੀਗੇ, ਕੀ ਕੀਤਾ। ਸੋ ਮੈਂ ਕਈ ਤਰ੍ਹਾਂ ਦੀਆਂ ਲੈਟਰਸ ਜਿਹੜੀਆਂ ਦੇਖੀਆਂ ਹੈਗੀਆਂ। ਸੋ ਬਿਲਕੁਲ ਇਸ ਵੇਲੇ ਜੇ ਕਹੋ ਤਾਂ ਬਿਲਕੁਲ ਪਤਾ ਨਹੀਂ ਲੱਗ ਰਿਹਾ ਹੈਗਾ ਕਿ DMV ਕਿਸ ਮੰਤਵ ਦੇ ਨਾਲ ਇਹ ਜਿਹੜੀਆਂ ਲੈਟਰਸ ਆ ਇਹ ਭੇਜ ਰਹੀ ਹੈਗੀ ਆ।
ਜੇ ਤੁਸੀਂ ਸਾਡੇ ਕੋਲੋਂ ਸਾਨੂੰ ਬੜੀ ਇਹ ਚੀਜ਼ ਦੀ ਗੱਲ ਮਹਿਸੂਸ ਹੁੰਦੀ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਕੋਈ ਚੀਜ਼ ਪੁੱਛਦੇ ਹਾਂ ਉਹਨਾਂ ਦੇ ਕੋਲੋਂ ਕੋਈ ਠੋਸ ਜਵਾਬ ਨਹੀਂ ਹੁੰਦਾ ਤੇ ਲੈਟਰਸ ਜਿਹੜੇ ਆ ਉਹ ਪਾਈ ਜਾਂਦੇ ਆ। ਔਰ ਜੇ ਤੁਸੀਂ ਕਿਸੇ ਵੀ ਡੀਐਮਵੀ ਦੇ ਵਿੱਚ 1 ਤੋਂ 2 ਡੀਐਮਵੀ 'ਚ ਜਾ ਕੇ ਪੁੱਛੋ ਤਾਂ ਦੋਨਾਂ ਦਾ ਆਨਸਰ ਕਦੀ ਨਹੀਂ ਰਲਦਾ। ਮੇਰੇ ਖਿਆਲ ਇੱਕ ਡੀਐਮਵੀ 'ਚ ਹੀ 2 ਬੰਦਿਆਂ ਦਾ ਆਨਸਰ ਨਹੀਂ ਰਲਦਾ ਉਹਨਾਂ ਦਾ। ਸੋ ਅਨਫੋਰਚੂਨੇਟ ਹੈਗੀ ਆ ਆਪਣੇ ਕੋਲ ਇਸ ਵੇਲੇ ਲਿਟਰਲੀ ਇਸ ਚੀਜ਼ ਦਾ ਕੋਈ ਆਨਸਰ ਜੇ ਕਹੋ ਤੇ ਨਹੀਂ ਹੈਗਾ। ਭਾਜੀ ਹੋਲਡ ਕਰਾਉਣ ਦਾ ਕੋਈ ਫਾਇਦਾ ਹੈ? ਮੈਂ ਅਗਰ ਕਰਵਾ ਲਵਾਂ ਕੋਈ ਹੈ ਉਹਦਾ ਫਾਇਦਾ ਕਿ ਨਹੀਂ ਹੈ ਭਾਜੀ? ਭਾਜੀ ਨੁਕਸਾਨ ਇਹ ਹੈ ਕਿ ਜੇ ਤੁਸੀਂ ਨਹੀਂ ਹੋਲਡ ਕਰਾਉਂਦੇ ਤਾਂ ਤੁਹਾਡਾ ਸਾਰਾ ਕੁਝ ਹੀ ਉਹ ਕੈਂਸਲ ਕਰ ਦਿੰਦੇ ਆ। ਜੇ ਹੋਲਡ ਕਰਵਾ ਲੈਣੀ ਐਟਲੀਸਟ ਤੁਹਾਡੇ ਕੋਲ ਕਾਰ ਦਾ ਲਾਇਸੈਂਸ ਹੈਗਾ, ਦੂਜਾ ਲਾਇਸੈਂਸ ਤੁਹਾਡੇ ਹੋਲਡ ਤੇ ਆ। ਮੇਰੇ ਖਿਆਲ ਜਿਹੜੀ ਕੈਲੀਫੋਰਨੀਆ ਡੀਐਮਵੀ ਹੈਗੀ ਆ ਕਾਫੀ ਵਰਕਆਊਟ ਕਰ ਰਹੀ ਆ। ਜੇ ਸਿੱਧੀ ਗੱਲ ਕਹਾਂ ਤੇ ਕਾਫੀ ਵਰਕਆਊਟ ਕਰ ਰਹੀ ਹੈ, ਜਿਹੜੀਆਂ ਹੋਲਡ ਤੇ ਪਾ ਰਹੀ ਹੈ ਜਾਂ ਕਈ ਚੀਜ਼ਾਂ ਕਰ ਰਹੀ ਹੈ, ਟਰਾਈ ਕਰ ਰਹੇ ਆ ਕਿ ਉਹ ਜਿਹੜੀਆਂ ਮੈਂ ਰੀਸੈਂਟਲੀ ਚੀਜ਼ਾਂ ਦੇਖੀਆਂ ਹੈਗੀਆਂ ਕਿ ਕਈ ਜਿਹੜੇ ਆਪਣੇ ਮੁੰਡੇ ਹੈਗੇ ਆ ਉਹਨਾਂ ਨੇ ਆਪਣਾ ਲਾਇਸੈਂਸ ਹੋਲਡ ਤੇ ਪਵਾ ਕੇ ਆਪਣਾ ਕਾਰ ਦਾ ਲਾਇਸੈਂਸ ਲੈ ਲਿਆ ਹੈਗਾ। ਉਹ ਉਹਨੂੰ ਪੁਸ਼ ਫਾਰਵਰਡ ਕਰੀ ਜਾ ਰਹੇ ਹੈਗੇ ਆ ਕਿ ਅਲਟੀਮੇਟਲੀ ਜਦੋਂ ਵੀ ਜਾ ਕੇ ਕਿਤੇ ਕਾਨੂੰਨ ਬਣਦਾ ਜਾਂ ਇਹ ਰਿਵਰਟ ਬੈਕ ਹੁੰਦਾ ਤੇ ਤੁਸੀਂ ਆਪ ਮਤਲਬ ਕਿ ਵਾਪਸ ਲੈ ਸਕਦੇ ਆ। ਸੋ ਆਈ ਥਿੰਕ ਜੇ ਤੁਹਾਨੂੰ ਹੋਲਡ ਤੇ ਪਾ ਕੇ ਤੁਹਾਨੂੰ ਕਾਰ ਦਾ ਲਾਇਸੈਂਸ ਮਿਲਦਾ ਹੈਗਾ that probably the answer। ਇਹ ਤੁਸੀਂ 19 ਮਈ ਤੱਕ ਨਹੀਂ ਜਾਂਦੇ ਅਲਟੀਮੇਟਲੀ ਉਹਨਾਂ ਨੇ ਵੈਸੇ ਹੀ ਕੈਂਸਲ ਕਰ ਦੇਣਾ ਹੈਗਾ। ਸੋ ਦੈਨ ਯੂ ਹੈਵ ਅਨਦਰ ਪ੍ਰੋਬਲਮ। ਪਤਾ ਭਾਜੀ ਉਹਨਾਂ ਨੇ ਮੈਨੂੰ ਡੇਟਾ ਦਾ ਮਿਸਮੈਚ ਗਿਆ ਪਰ ਮੇਰਾ ਲਾਇਸੈਂਸ ਤੇ ਵਰਕ ਪਰਮਿਟ ਤੋਂ 1.5 ਮਹੀਨਾ ਪਹਿਲਾਂ ਹੀ ਖਤਮ ਹੋ ਜਾਂਦਾ, ਬਾਅਦ ਚ ਨਹੀਂ ਖਤਮ ਹੁੰਦਾ। ਤੇ ਭਾਜੀ ਮੈਂ ਤੁਹਾਨੂੰ ਉਹੀ ਕਿਹਾ ਨਾ ਕਿ ਕਈਆਂ ਦੀ ਮਿਸਮੈਚ ਨਹੀਂ ਵੀ ਹੈਗੀ, ਉਹਨਾਂ ਨੂੰ ਵੀ ਲੈਟਰਸ ਆ ਰਹੇ ਹੈਗੇ ਆ। ਠੀਕ ਹੈ ਭਾਜੀ, ਠੀਕ ਹੈ ਜੀ, ਓਕੇ ਜੀ, ਠੀਕ ਹੈ ਭਾਜੀ, ਥੈਂਕ ਯੂ, ਠੀਕ ਹੈ ਭਾਜੀ, ਮਿਹਰਬਾਨੀ ਬਹੁਤ ਬਹੁਤ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਜੀਵਨ ਸਿੰਘ। ਹਾਂਜੀ ਜੀਵਨ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪਿਛਲੇ 3 ਸਾਲ ਤੋਂ ਵਾਲਮਾਰਟ ਐਜ਼ ਡਰਾਈਵਰ ਕੰਮ ਕਰਦਾ ਤੇ ਮੈਂ ਇੱਕ ਘਟਨਾ ਸਾਂਝੀ ਕਰਨੀ ਸੀ ਕਿ ਜਦੋਂ ਮੈਂ ਆਪਣੇ ਵੀਕਐਂਡ ਤੋਂ ਬਾਅਦ ਕੰਮ ਸ਼ੁਰੂ ਕੀਤਾ ਤਾਂ ਸਾਡੇ ਇੱਕ ਟ੍ਰੇਨਿੰਗ ਲੱਗੀ ਹੋਈ ਸੀ ਕਿ ਜਦੋਂ ਮੇਰਾ ਕੋ ਡਰਾਈਵਰ ਮੇਰਾ ਨੇ ਆਈਡੀ ਦੇਖੀ ਤੇ ਮੈਨੂੰ ਕਹਿੰਦੇ ਤੇਰਾ ਨਾਂ ਤੂੰ ਸਿੰਘ ਨੇਗਾ? ਮੈਂ ਕਿਹਾ ਨਹੀਂ ਮੈਂ ਵੀ ਸਿੰਘ ਹੀ ਆ। ਮੈਂ ਕਿਹਾ ਵੀ ਮਿਡਲ ਨੇਮ ਇਹਨਾਂ ਨੇ ਮਿਸ ਕੀਤਾ ਆ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਆਪਣੇ 3 ਸਿੰਘ ਬ੍ਰਦਰ ਨੇ ਟ੍ਰੇਲਰ ਚੋਰੀ ਕਰ ਲਿਆ ਬੇਕਰਸਫੀਲਡ ਏਰੀਏ ਤੋਂ ਸੈਕਰਾਮੈਂਟੋ ਏਰੀਏ ਤੋਂ। ਤਾਂ ਫਿਰ ਸਾਡੀ ਉਹਦੇ ਬਾਬਤ ਟ੍ਰੇਨਿੰਗ ਲੱਗੀ ਸੀ ਕਿ ਆਪਾਂ ਤੁਸੀਂ ਕਿੱਦਾਂ ਅੱਗੇ ਚੱਕਣਾ। ਤੇ ਮੈਨੂੰ ਕਹਿੰਦੇ, ਮੈਂ ਕਿਹਾ ਕਿੱਥੇ ਦੇ ਸੀ? ਕਹਿੰਦੇ ਉਹ ਮਟੀਕੇ ਦੇ ਸੀ 3 ਸਿੰਘ ਬ੍ਰਦਰ ਤੇ ਉਹਨਾਂ ਨੇ ਚੋਰੀ ਕੀਤੇ। ਤਾਂ ਮੇਰੀ ਇੱਕ ਸਾਰਿਆਂ ਨੂੰ ਬੇਨਤੀ ਆ, ਉਹਨਾਂ ਨੇ ਕੀਤਾ ਕਿ ਟ੍ਰੇਲਰ ਚੋਰੀ ਕਰਕੇ ਵਾਲਮਾਰਟ ਦੇ ਡੀਸੀ ਦੇ ਨੇੜੇ ਖੜੇ ਕਰ ਦਿੱਤੇ ਔਰ ਉਹ 3 ਦਿਨ ਅਬੈਂਡਨ ਖੜੇ ਰਹੇ। ਉਦੋਂ ਬਾਅਦ ਚ ਉਹਨਾਂ ਨੂੰ ਚੱਕਣ ਜਦੋਂ ਗਏ ਪੁਲਿਸ ਵਾਲੇ ਉਹਨਾਂ ਦੀ ਉੱਥੇ ਪਹਿਲਾਂ ਹੀ ਵੇਟ ਕਰਨੀ ਸੀ। ਅੱਛਾ, ਚਲੋ ਚੱਕਣ ਗਏ। ਹਾਂਜੀ, ਕਿਉਂਕਿ ਛੋਟੀਆਂ ਕੰਪਨੀਆਂ ਨੂੰ ਪੁਲਿਸ ਵਾਲੇ ਨਹੀਂ ਆਉਂਦੇ, ਜਦੋਂ ਵੱਡੀ ਕੰਪਨੀ ਆਉਣ ਲਈ ਉਹ 3 ਦਿਨ ਹੋ ਗਏ ਅਸੀਂ ਵੇਟ ਕਰਦੇ ਆਵਾਂਗੇ ਅਸੀਂ ਇਹਨਾਂ ਨੂੰ ਕਦੋਂ ਫੜੀਏ। ਤੇ ਜਦੋਂ ਮੈਨੂੰ ਲੱਗ ਕਿਸੇ ਹੋਰ ਵੀ ਬੰਦੇ ਨੂੰ ਕੋਈ ਐਵੇਂ ਭੇਜ ਦਿੰਦਾ ਵੀ ਉੱਥੋਂ ਸਾਡੇ ਟ੍ਰੇਲਰ ਚੱਕੋ, ਮੇਰੀ ਬੇਨਤੀ ਆ ਕਿ ਨਾ ਚੱਕਣ ਜਾਇਓ, ਹੋ ਸਕਦਾ ਉਹ ਚੋਰੀ ਦੇ ਹੀ ਹੋਣ। ਸਹੀ ਗੱਲ ਅੱਜ ਕੱਲ ਐਮਸੀ ਨੰਬਰ ਵੀ ਚੋਰੀ, ਲੋਡ ਵੀ ਚੋਰੀ। ਤੁਸੀਂ ਹਿਸਾਬ ਲਾ ਲਓ ਵੀ ਸਕੈਮ ਦਾ ਪਤਾ ਹੀ ਨਹੀਂ ਆ ਵੀ ਕਿੱਥੇ ਕਿੱਥੇ ਤੁਸੀਂ ਦੱਸੋ ਵੀ ਜਿਹੜੇ ਸਹੀ ਵਿਚਾਰੇ ਕੰਮ ਕਰਦੇ ਆ ਜਿੱਦਾਂ ਭਾਈ ਸਾਹਿਬ ਕਰਦੇ ਆ ਵੀ ਉਹਨਾਂ ਦੇ ਰੈਪੂਟੇਸ਼ਨ ਤੇ ਕੀ ਅਸਰ ਪੈਂਦਾ ਜਿਹੜੇ ਅਗਲਾ ਕਹਿੰਦਾ ਹਨਾ। ਮੇਰਾ ਨਾਮ ਪਹਿਲਾਂ ਜਿਹੜਾ ਦੇਖਿਆ ਪਹਿਲਾਂ ਮੈਨੂੰ ਉਹ ਜਾਣ ਕੇ ਕਹਿੰਦਾ ਤੂੰ ਸਿੰਘ ਨਹੀਂ? ਮੈਂ ਕਿਹਾ ਮੈਂ ਤਾਂ ਉਹਨੂੰ ਆਪ ਕਿਹਾ ਨਹੀਂ, ਮੈਂ ਕਿਹਾ ਮੈਂ ਵੀ ਸਿੰਘ ਹੀ ਆ। ਕਹਿੰਦਾ ਤੁਹਾਡੇ ਕਹਿੰਦਾ 3 ਸਿੰਘ ਬ੍ਰਦਰ ਮਨਟੀਕੇ ਦੇ ਆ, ਉਹਨਾਂ ਨੇ ਚੋਰੀ। ਮੈਂ ਆਪਣਾ ਨਾਮ ਵੀ ਤੁਹਾਨੂੰ ਹੁਣ ਸਹੀ ਨਹੀਂ ਦੱਸਿਆ ਇਸੇ ਕਰਕੇ ਕਿਉਂਕਿ ਸਾਡੀ ਰਿਕਗਨੀਸ਼ਨ ਬਹੁਤ ਆ। ਹਾਂਜੀ ਚਲੋ ਓਕੇ ਜੀ, ਬਹੁਤ ਮਾੜੀ ਗੱਲ ਆ, ਬਹੁਤ। ਹਾਂਜੀ ਦੇਖੋ ਵੀ ਕਰਤੂਤਾਂ ਕਿਸੇ ਦੀਆਂ ਭੁਗਤਣੀਆਂ ਕਿਹਨੂੰ ਜਾ ਕੇ ਕਿੱਥੇ ਕਿੱਥੇ ਜਿਹੜੀਆਂ ਉਹ ਪੈਂਦੀਆਂ ਆ। ਬੰਦਾ ਆਪਾਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਕ ਸਕੂਲ ਡਿਸਟ੍ਰਿਕਟ ਦਾ ਆਪਣੇ ਜਿਹੜੇ ਸਿੰਘ ਬੱਸ ਡਰਾਈਵਰ ਸੀਗਾ ਜੀ, ਵੀ ਉਹ ਪੁਲਿਸ ਦੇ ਵਿੱਚ ਕੰਮ ਕਰਦਾ ਸੀ, ਉਹਦਾ ਸਾਥੀ ਤੇ ਜੋ ਫਿਸਟ ਪੰਪ ਜਿੱਦਾਂ ਕਰਦੇ ਹੁੰਦੇ ਹੱਥ ਮਿਲਾਉਣ ਲੱਗੇ ਬਿਜ਼ੀ ਹੁੰਦਾ, ਕਈ ਦੀ ਬੰਦਾ ਹੈਂਡ ਸ਼ੇਕ ਨਹੀਂ ਕਰਦਾ, ਫਿਸਟ ਪੰਪ ਕਰਦਾ। ਕਹਿੰਦਾ ਵੀ ਮੈਂ ਦੇਖ ਲਓ ਡਰੱਗ ਡੀਲਰ ਨੂੰ ਹੱਥ ਜਿਹੜਾ ਉਹ ਲਾ ਦਿਆ। ਫਿਰ ਬਾਅਦ ਚ ਉਹਨੇ ਲਿਖਤੀ ਮਾਫੀ ਮੰਗੀ ਆ ਬਾਅਦ ਦੇ ਵਿੱਚ। ਪਰ ਤੁਸੀਂ ਇਹ ਹਿਸਾਬ ਲਾ ਲਓ ਵੀ ਰੈਪੂਟੇਸ਼ਨ ਕਿੱਦਾਂ ਦਾ ਆਮ ਲੋਕਾਂ ਦਾ ਬਣਾ ਦਿੰਦਾ ਵੀ ਹਰ ਇੱਕ ਬੰਦਾ ਸਟ੍ਰੈਸ ਝੱਲਣ ਵਾਲਾ ਨਹੀਂ ਹੁੰਦਾ। ਕੋਈ ਪਤਾ ਨਹੀਂ ਕਿਹਦੇ ਦਿਲ ਦੇ ਉੱਤੇ ਕਿੱਦਾਂ ਦੀ ਗੱਲ ਜਿਹੜੀ ਆ ਉਹ ਲੱਗ ਜਾਣੀ ਆ। ਸੋ ਭਾਈ ਪੁੱਠੇ ਕੰਮ ਨਾ ਕਰਿਆ ਕਰੋ। ਆ ਥੋੜੇ ਦਿਨ ਪਹਿਲਾਂ ਹੀ ਜਿਹੜਾ ਆ ਹਰਜੋਤ ਸਿੰਘ ਜੀ ਕੁਛ ਦਿਨ ਪਹਿਲਾਂ ਹੀ ਆ 400 ਪਾਉਂਡ ਮੈਥ ਦੇ ਨਾਲ ਫੜਿਆ ਗਿਆ ਆਪਣਾ ਫੇਰ ਇੱਕ ਮੁੰਡਾ ਹਨਾ ਵੀ ਕੀ ਓਵਰਨਾਈਟ ਰਿਚ ਕੀ ਕਰ ਲੈਣਾ ਆ। ਤੁਸੀਂ ਕਿੱਥੇ ਲੈ ਜਾਣਾ ਯਾਰ? ਇਹ ਨਾ ਇਹ ਮਾਇਆ ਤੁਹਾਡੇ ਨਾਲ ਜਾਣੀ ਆ ਨਾ ਇਹ ਰਹਿਣੀ ਆ ਤੇ ਇਹਦਾ ਖਾਮਿਆਜ਼ਾ ਤੁਸੀਂ ਆਪ ਤਾਂ ਭੁਗਤਣਾ ਹੈ। ਆਪਣੀ ਕਮਿਊਨਿਟੀ ਤੋਂ ਵੀ ਉਹ ਪੈਰਾਂ 'ਚ ਕੰਡੇ
ਮੋਦੀ ਵਾਂਗੂ ਸਰੀਆ ਹੀ ਕੱਢ ਕੇ ਚੱਲੇ ਆ ਤੁਸੀਂ, ਉਹ ਹਿਸਾਬ ਹੋਇਆ ਪਿਆ ਇਹਨਾਂ ਦਾ। ਤੋ ਇਹ ਆਪਣੇ ਰਮਨ ਭਾਜੀ ਕੱਲਾ ਹੁਣ ਇੱਕ ਇਹ ਆਪਾਂ ਹੁਣ ਦੇਖ ਰਹੇ ਹਾਂ ਬਹੁਤ ਸਾਰੇ ਜਿਹੜੇ ਟਰੱਕਰਸ ਆ, ਠੀਕ ਆ, ਉਹਨਾਂ ਦੇ ਜਿੱਦਾਂ ਵੀ ਲਾਇਸੈਂਸ ਆ ਉਹ ਲੈ ਰਹੇ ਆ ਤੇ ਉਹ ਕਾਰਾਂ ਦੇ ਟਰੱਕ ਦੀ ਜਗ੍ਹਾ ਲੈ ਰਹੇ ਆ। ਮੈਨੂੰ 2 ਕੁੜੀਆਂ ਦੀਆਂ ਕਾਲਾਂ ਆਈਆਂ ਆਪਣੀਆਂ ਪੰਜਾਬੀ ਦੀਆਂ, ਕਹਿੰਦੀ ਭਾਜੀ ਅਸੀਂ ਰਾਈਡ ਲਈ ਊਬਰ ਤੇ ਜਦੋਂ ਡ੍ਰੌਪ ਕੀਤਾ ਦੋਨਾਂ ਹੀ ਮੁੰਡਿਆਂ ਨੇ ਸਾਡੇ ਧੱਕੇ ਨਾਲ ਕਹਿੰਦੀ ਵੀ ਫੋਨ ਦੱਸੋ ਆਪਣਾ ਕੀ ਆ, ਤੁਹਾਨੂੰ ਫੇਰ ਰਾਈਡ ਦੇ ਦਾਂਗੇ। ਦੇਖੋ ਇਦਾਂ ਦਾ ਕੰਮ ਕਰ ਰਹੇ ਆ। ਕਿਤੇ ਇਹ ਨਾ ਹੋਵੇ ਵੀ ਤੁਹਾਡਾ ਟਰੱਕ ਦਾ ਲਾਇਸੈਂਸ ਗਿਆ ਤੇ ਤੁਹਾਨੂੰ ਕਾਰਾਂ ਦਾ ਲਾਇਸੈਂਸ ਵੀ ਨਾ ਮਿਲੇ ਮੁੜ ਕੇ। ਜੇ ਊਬਰ ਲਿਫਟ ਵੀ ਇੰਨੀਆਂ ਜ਼ਿਆਦਾ ਕੰਪਲੇਨਸ ਹੋਈਆਂ ਨਾ, ਫਿਰ ਉੱਥੇ ਵੀ ਇਹੀ ਸਿਚੁਏਸ਼ਨ ਹੋ ਜਾਣੀ ਆ। ਨਾ ਭਾਜੀ ਇਹ ਪ੍ਰੋਬਲਮ ਤਾਂ ਐਡੀ ਜ਼ਿਆਦਾ ਵਧੀ ਹੋਈ ਹੈ ਇਸ ਵੇਲੇ, ਤੁਸੀਂ ਯਕੀਨ ਨਹੀਂ ਕਰਨਾ ਕਿ ਇਹ ਮਤਲਬ ਕਿ ਹਰ ਇੱਕ ਜਿਹੜਾ ਇੱਦਾਂ ਦਾ ਇਨਸਾਨ ਹੈ ਨਾ, ਉਹਨਾਂ ਨੇ ਮਤਲਬ ਸ਼ਰਮ ਹੀ ਲਾਈ ਹੋਈ ਆ। ਇਹਦਾ ਹਰਜੋਤ ਭਾਜੀ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ, ਕਿਉਂਕਿ ਕੁੜੀਆਂ ਆਪਣੀਆਂ ਰਿਪੋਰਟ ਵਗੈਰਾ ਨਹੀਂ ਕਰਦੀਆਂ ਹੈਗੀਆਂ, ਪਰ ਇਹ ਬਹੁਤ ਸੱਚਾਈ ਹੈਗੀ ਆ। ਇੱਦਾਂ ਦਾ ਕੰਮ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਸਿਚੁਏਸ਼ਨ ਬੈਡ ਆ, ਇਹ ਇਟਸ ਨਾਟ ਗੁੱਡ ਲੁੱਕ ਨਹੀਂ ਆ ਜੀ ਇਹ। ਲਾਈਕ ਕਿਹੜੇ ਕੰਮਾਂ ਦੇ ਵਿੱਚ ਤੁਸੀਂ ਜਿਹੜੇ ਉਹ ਦੋਨੋਂ ਹੀ ਉਹਨਾਂ ਨੇ ਮੈਨੂੰ ਦੱਸਿਆ ਵੀ ਹਰਿਆਣਵੀ ਮੂਲ ਦੇ ਸੀਗੇ ਤੇ ਪਰ ਪ੍ਰੋਬਲਮ ਇਹ ਆ ਵੀ ਹੁਣ ਕਿਸੇ ਦੇ ਮੱਥੇ ਤੇ ਇਹ ਥੋੜਾ ਲਿਖਿਆ ਵੀ ਕੌਣ ਕਿਹੜਾ, ਅਗਲੇ ਸਾਰੇ ਕਹਿੰਦੇ ਵੀ ਇੰਡੀਅਨ ਆ, ਚਾਹੇ ਪੱਗ ਬੰਨੀ ਆ, ਚਾਹੇ ਕੋਈ ਕਾਲੇ ਰੰਗ ਵਾਲਾ ਆ, ਚਾਹੇ ਕਿਸੇ ਨੇ ਕੜਾ ਪਾਇਆ, ਕਿਸੇ ਨੇ ਕੁਛ ਵੀ ਕੀਤਾ ਆ। ਠੀਕ ਹੈ ਨੇ, ਬਹੁਤ ਮਾੜੀ ਗੱਲ ਆ ਜੇ ਇਹ ਟਰੱਕਿੰਗ 'ਚ ਤੁਹਾਡਾ ਲਾਇਸੈਂਸ ਗਵਾ ਕੇ ਹੁਣ ਤੁਸੀਂ ਊਬਰ ਲਿਫਟ 'ਚ ਵੀ ਇਹ ਕੰਮ ਹੋ ਗਿਆ ਨਾ, ਤੇ ਇਹ ਆਮ ਲੋਕਾਂ ਦੇ ਲਾਇਸੈਂਸ ਵੀ ਜਿਹੜੇ ਫਿਰ ਤੁਸੀਂ ਬੰਦ ਕਰਵਾਓਗੇ। ਠੀਕ ਹੈ ਜੀ। ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਇੱਕ ਜਿਹੜਾ ਐਕਸਪੀਰੀਅੰਸ ਕੀਤਾ ਬ੍ਰੋਕਰ ਬੌਂਡ ਦਾ ਇਸ਼ੂ ਨਾ, ਇਹਦੇ ਉੱਤੇ ਥੋੜਾ ਜਿਹਾ ਯਾਨੀ ਕਿ ਇਨਫੋਰਮੇਸ਼ਨ ਸ਼ੇਅਰ ਕਰਦਾ ਤੇ ਇਹਦਾ ਕੀ ਸੋਲੂਸ਼ਨ ਹੋ ਸਕਦਾ ਰਮਨ ਭਾਜੀ, ਤੁਸੀਂ ਇਹਨੂੰ ਫਰਦਰ ਟੇਕ ਅਪ ਕਰ ਸਕਦੇ ਆ ਜੀ। ਇੱਕ ਤਾਂ ਯਾਨੀ ਕਿ ਜਦ ਆਪਾਂ ਲੋਡ ਬੁੱਕ ਕਰਦੇ ਆ, ਆਪਾਂ ਕ੍ਰੈਡਿਟ ਸਕੋਰ ਦੇਖ ਲਿਆ, ਡੇਜ਼ ਟੂ ਪੇਮੈਂਟ ਦੇਖ ਲਿਆ, ਬੌਂਡ ਹੈਗਾ, ਲੋਡ ਬੁੱਕ ਕਰ ਲਿਆ, ਫਿਰ ਪੇਮੈਂਟ ਨਹੀਂ ਆਉਂਦੀ ਲੋਡ ਕਰਨ ਦੇ ਬਾਅਦ, ਆਪਾਂ ਉਹਨਾਂ ਦੇ ਬੌਂਡ ਦੇ ਉੱਤੇ ਕਲੇਮ ਪਾਤਾ। ਹੁਣ ਬੌਂਡ ਦੇ ਵਿੱਚ ਜੋ ਲੂਪ ਹੋਲਸ ਹੈਗੇ ਆ, ਇੱਕ ਲੂਪ ਹੋਲ ਜਿਹੜਾ ਮੈਂ ਐਕਸਪੀਰੀਅੰਸ ਕੀਤਾ ਉਹ ਇਹ ਹੈਗਾ ਕਿ ਕਈਆਂ ਕੰਪਨੀਆਂ ਕੋਲ ਬੌਂਡ ਇੱਦਾਂ ਦੇ ਹੈਗੇ ਆ ਕਿ ਤੁਸੀਂ ਪ੍ਰੋਡਿਊਸ ਹਾਲ ਕਰਤਾ, ਉਹਨਾਂ ਨੇ ਪ੍ਰੋਡਿਊਸ ਦੀ ਪੇਮੈਂਟ ਤੁਹਾਡੀ ਨਹੀਂ ਕੀਤੀ, ਜਦ ਬੌਂਡ ਤੇ ਕਲੇਮ ਪਾਉਂਦੇ ਆ ਤਾਂ ਬੌਂਡ ਕੰਪਨੀ ਕਹਿੰਦੀ ਇਹਨਾਂ ਦਾ ਬੌਂਡ ਜਿਹੜਾ ਆ ਉਹ ਫਿਨਿਸ਼ਡ ਗੁੱਡ ਨੂੰ ਕਵਰ ਕਰਦਾ, ਰॉ ਗੁੱਡਸ ਨੂੰ, ਪ੍ਰੋਡਕਟ ਨੂੰ ਕਵਰ ਨਹੀਂ ਕਰਦਾ। ਇੱਕ ਉਹ ਬੌਂਡ ਕਲੇਮ ਤੁਹਾਡਾ ਡਿਨਾਈ ਕਰ ਦਿੰਦੀ। ਦੂਜਾ, ਇੱਕ ਰੀਸੈਂਟਲੀ ਮੈਂ ਐਕਸਪੀਰੀਅੰਸ ਕੀਤਾ, ਲੋਡ $1600 ਦਾ ਲੋਡ ਸੀ, LA ਤੋਂ ਸੈਕਰਾਮੈਂਟੋ ਆਉਂਦਾ ਸੀ, ਆਪਣੀ ਪੰਜਾਬੀ ਬੰਦਿਆਂ ਦੀ ਬ੍ਰੋਕਰੇਜ ਆ, ਫਲੋਰੀਡਾ ਦੀ ਬੇਸਡ ਹੈਗੀ ਆ। ਉਹਨਾਂ ਨੇ ਲੋਡ ਦੀ ਪੇਮੈਂਟ ਨਹੀਂ ਕੀਤੀ, ਮੈਂ ਬੌਂਡ ਤੇ ਕਲੇਮ ਪਾਤਾ। ਬੌਂਡ ਤੇ ਜਦ ਕਲੇਮ ਪੈ ਗਿਆ ਤਾਂ ਬੌਂਡ ਦੀ ਕੰਪਨੀ ਕਹਿ ਰਹੀ ਆ ਕਿ ਜਿਹੜਾ ਬੌਂਡ ਆ ਦੈਟ ਇਜ਼ ਫॉर ਇੰਟਰਸਟੇਟ, ਉਹ ਇੰਟਰਸਟੇਟ ਲੋਡ ਨੂੰ ਨਹੀਂ ਕਵਰ ਕਰੂਗਾ। ਹੁਣ ਬ੍ਰੋਕਰ ਐਜ਼ ਏ ਇੰਟਰਸਟੇਟ ਬ੍ਰੋਕਰ ਕੰਮ ਕਰ ਰਿਹਾ, ਉਹ ਤੁਹਾਨੂੰ ਲੋਡ ਵੀ ਦੇ ਰਿਹਾ ਆ, ਲੋਕਲ ਕਵਰ ਕਰਾ ਰਿਹਾ। ਹੁਣ ਇਸ ਚੀਜ਼ ਦਾ ਕੀ ਸੋਲੂਸ਼ਨ ਹੋ ਸਕਦਾ? ਉਹਦੀ ਅਥਾਰਟੀ ਵੀ ਐਕਟਿਵ ਆ, ਸਭ ਕੁਝ ਐਕਟਿਵ ਆ, ਕ੍ਰੈਡਿਟ ਸਕੋਰ ਗੁੱਡ ਆ, ਉਹ ਨਹੀਂ ਪੇ ਕਰ ਰਿਹਾ, ਅਸੀਂ ਉਹਦੇ ਅਗੇਂਸਟ ਕੀ ਐਕਸ਼ਨ ਲੈ ਸਕਦੇ ਆ? ਯਾਨੀ ਕਿ ਚਲੋ ਫਰਦਰ ਬੌਂਡ ਨੇ ਕਲੇਮ ਡਿਨਾਈ ਕਰਤਾ, ਕੰਜ਼ਿਊਮਰ ਕੋਰਟ ਵਾਲਾ ਰਾਹ ਵਗੈਰਾ ਉਹ ਸਭ ਤਾਂ ਓਪਨ ਹੈਗਾ, ਲੇਕਿਨ ਜਿਹੜੀ ਕੈਲੀਫੋਰਨੀਆ ਦੀ ਅਥਾਰਟੀਜ਼ ਆ ਉਹ ਇਸ ਲੂਪ ਹੋਲ ਨੂੰ ਕਿੱਦਾਂ ਸੇਫਗਾਰਡ ਕਰ ਸਕਦੀਆਂ? ਬਿਲਕੁਲ, ਥੈਂਕ ਯੂ ਭਾਜੀ। ਇਹ ਜਿਹੜਾ ਸਿਚੁਏਸ਼ਨ ਹੈਗੀ ਹੈ ਕਾਫੀ ਹੋ ਰਹੀ ਹੈਗੀ ਇਸ ਵੇਲੇ, ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਹੈਗੀਆਂ। ਸੋ ਵੀ ਆਰ ਆਊਟ ਰੀਚਿੰਗ ਡਿਪਾਰਟਮੈਂਟ ਨੂੰ, ਅਸੀਂ ਰੀਚ ਆਊਟ ਕਰ ਰਹੇ ਹਾਂ ਕਿ ਇਹ ਜਿਹੜੀਆਂ ਚੀਜ਼ ਹੈਗੀ ਆ ਇਹਨੂੰ ਕਿੱਦਾਂ ਸਟਾਪ ਕੀਤਾ ਜਾਣਾ ਚਾਹੀਦਾ, ਜਾਂ ਬੌਂਡ ਦੀ ਜਿਹੜੀ ਕਵਰੇਜ ਆ ਉਹਦੀ ਜਿਹੜੀ ਸਾਰਾ ਸਿਸਟਮੈਟਿਕ ਢੰਗ ਦੇ ਨਾਲ ਕਿੱਦਾਂ ਪਤਾ ਹੋਣਾ ਚਾਹੀਦਾ, ਜਾਂ ਫੁੱਲ ਕਵਰੇਜ ਹੋਣੀ ਚਾਹੀਦੀ ਆ। ਕਿਉਂਕਿ ਇਹ ਕਿਤੇ ਨਾ ਕਿਤੇ ਜਿਹੜੀਆਂ ਬੌਂਡ ਕੰਪਨੀਜ਼ ਹੈਗੀਆਂ ਉਹਨਾਂ ਨੇ ਆਪਣੇ ਲੂਪ ਹੋਲ ਰੱਖੇ ਹੋਏ ਆ ਕਿ ਕਿਵੇਂ ਉਸ ਚੀਜ਼ ਨੂੰ ਕਵਰ ਨਹੀਂ ਕਰਨਾ ਹੈਗਾ। ਦੂਸਰੀ ਚੀਜ਼ ਆ ਕਿ ਕੱਲ ਮੈਨੂੰ ਕਿਸੇ ਦੀ ਵੀਰ ਦੀ ਕਾਲ ਆਈ ਸੀਗੀ ਕਿ ਉਹਨਾਂ ਦਾ ਕਲੇਮ ਪਿਆ ਹੈਗਾ ਆ। ਸੋ ਜਦੋਂ ਤੁਹਾਡੀ 100,000 ਦੀ ਇੰਸ਼ੋਰੈਂਸ ਹੈਗੀ ਆ ਤੇ ਬ੍ਰੋਕਰ ਤੁਹਾਨੂੰ 3.5 ਲੱਖ ਦਾ ਲੋਡ ਚੁਕਾ ਰਿਹਾ ਹੈਗਾ, ਤੇ ਬਾਅਦ 'ਚ ਉਹ ਲੋਡ ਜਿਹੜਾ ਚੋਰੀ ਹੋ ਜਾਂਦਾ ਆ ਤੇ ਉਹਦੇ ਉੱਤੇ ਫਿਰ 100,000 ਕਵਰ ਹੁੰਦਾ, ਤੇ ਬਾਕੀ ਜਿਹੜਾ ਉਹ ਭਾਰ ਆ ਉਹ ਫਿਰ ਟਰਾਈ ਕਰਦੇ ਕਿ ਕੈਰੀਅਰ ਦੇ ਉੱਤੇ ਪਾਉਣ ਦੀ।
ਵਾਈ ਅਸੀਂ ਇਸ ਚੀਜ਼ ਉੱਤੇ ਵੀ ਕੁਐਸਚਨ ਜਿਹੜਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬ੍ਰੋਕਰ ਨੇ ਉਹਨੂੰ ਲੋਡ ਹੀ ਕਿੱਦਾਂ ਦਿੱਤਾ ਜਦੋਂ ਉਹਦੀ ਕਵਰੇਜ ਹੀ 1 ਲੱਖ ਦੀ ਹੈ ਤੇ ਬ੍ਰੋਕਰ ਨੂੰ 3 ਲੱਖ ਦਾ ਲੋਡ ਕਿੱਦਾਂ ਦੇ ਰਿਹਾ ਹੈਗਾ। ਆਈ ਮੀਨ ਦੈਟ ਇਜ਼ ਅ ਬ੍ਰੋਕਰ ਰਿਸਪੌਂਸਿਬਿਲਿਟੀ ਹੈਗੀ ਆ, ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨਿਟਲੀ ਸਾਡੀ ਨਜ਼ਰ ਦੇ ਵਿੱਚ ਹੈਗੀਆਂ ਐਂਡ ਵੀ ਆਰ ਟਰਾਈਂਗ ਟੂ ਰੀਚ ਆਊਟ ਕਿ ਇਸ ਚੀਜ਼ਾਂ ਨੂੰ ਕਿੱਦਾਂ ਕੀਤਾ ਜਾ ਸਕਦਾ ਆ। ਔਰ ਜਾਂ ਜਦੋਂ ਤੁਸੀਂ ਲੋਡ ਬੁੱਕ ਕਰਦੇ ਹੈਗੇ ਆ ਬ੍ਰੋਕਰ ਨੂੰ ਕਲੀਅਰਲੀ ਇਹ ਦੱਸਣਾ ਚਾਹੀਦਾ ਹੈਗਾ ਕਿ ਮੇਰਾ ਬੌਂਡ ਜਿਹੜਾ ਹੈਗਾ ਕਿਹੜੀ ਚੀਜ਼ ਕਵਰ ਕਰਦਾ ਹੈ। ਜੇ ਤੁਹਾਡਾ ਬੌਂਡ ਉਸ ਚੀਜ਼ ਨੂੰ ਕਵਰ ਨਹੀਂ ਕਰਦਾ ਤੁਸੀਂ ਉਸ ਚੀਜ਼ ਨੂੰ ਤੁਸੀਂ ਕਰ ਨਹੀਂ ਸਕਦੇ, ਲਿਜਾ ਨਹੀਂ ਸਕਦੇ ਜਾਂ ਡਿਸਪੈਚ ਨਹੀਂ ਕਰ ਸਕਦੇ। ਸਮ ਕਾਈਂਡ ਆਫ ਇਹਦੀ ਰੈਮੀਫਿਕੇਸ਼ਨ ਜਿਹੜੀ ਆ ਹੋਣੀ ਚਾਹੀਦੀ ਆ। ਸੋ ਯਾ ਉਹ ਡੈਫੀਨਿਟਲੀ ਸਾਡੇ ਰਡਾਰ ਤੇ ਆ, ਵੀ ਆਰ ਵਰਕਿੰਗ ਔਨ ਇਟ। ਜੀ ਇੱਕ ਚੀਜ਼ ਭਾਜੀ ਹੋਰ ਜੇ ਟਾਈਮ ਹੈਗਾ ਤਾਂ ਜ਼ਰੂਰ। ਭਾਜੀ ਆਪਾਂ ਇਸ਼ੂ ਆਉਂਦਾ ਆ ਡਬਲ ਬ੍ਰੋਕਰੇਜ ਦਾ, ਜਿੱਦਾਂ ਜਾਂ ਕੈਰੀਅਰ ਨੂੰ ਕਹਿੰਦੇ ਆ ਕਿ ਉਹ ਲੋਡ ਪਾਸ ਔਨ ਕਰਦੇ ਆ। ਹੁਣ ਜੇ ਤੁਸੀਂ ਪਰਮਿਸ਼ਨ ਦਿਓ ਤਾਂ ਬੜੀ ਵੱਡੀ ਕੰਪਨੀ ਹੈ, ਮੈਂ ਉਹਨਾਂ ਦਾ ਨਾਂ ਲੈ ਕੇ ਵੀ ਗੱਲ ਕਰ ਸਕਦਾ? ਜੀ ਰਮਨ ਜੀ। ਜੀ ਅੱਛਾ, ਉਹ ਆਪਣਾ ਉਬਰ ਫਰੇਟ ਇੰਨਾ ਬੜਾ ਕੈਰੀਅਰ ਆ, ਉਹਨੇ ਟਰਾਂਸਪਲੇਸ ਨੂੰ ਐਕਵਾਇਰ ਕਰ ਲਿਆ। ਜੀ ਟਰਾਂਸਪਲੇਸ ਦਾ ਲੋਡ ਕੀਤਾ, ਟਰਾਂਸਪਲੇਸ ਦਾ ਜਿਹੜਾ ਬ੍ਰੋਕਰ ਸੀ ਲੋਡ ਸਹੀ ਡਿਲੀਵਰ ਹੋਇਆ ਸਭ ਕੁਝ, ਕਿਉਂਕਿ ਉਹਨੂੰ ਐਟ ਦਾ ਸਪੌਟ ਬਹੁਤ ਜ਼ਿਆਦਾ ਰੇਟ ਪੇ ਕਰਨਾ ਪਿਆ ਸੀ ਉਸ ਲੋਡ ਦਾ, ਤੇ ਉਹ ਉਸ ਗੱਲੋਂ ਫਰਸਟ੍ਰੇਟ ਹੋ ਗਿਆ ਤੇ ਉਹਨੇ ਉਸ ਲੋਡ ਦੀ ਪੇਮੈਂਟ ਰੋਕਤੀ। ਠੀਕ ਹੈ, ਉਹਦੇ ਬਾਅਦ ਕਲੇਮ ਕਾਫੀ ਚਿਰ ਤਾਂ ਉਬਰ ਡਿਨਾਈ ਕਰਦਾ ਰਿਹਾ, ਫਿਰ ਹੋਰ ਏਦਾਂ ਕਰਦੇ ਕਰਦੇ ਇਸ ਸਟੇਜ ਤੇ ਪਹੁੰਚ ਗਿਆ ਕਿ ਉਬਰ ਦੇ ਉੱਤੇ ਕਲੇਮ ਬੌਂਡ ਤੇ ਕਲੇਮ ਵਾਲੀ ਗੱਲ ਆ ਗਈ। ਅੱਛਾ, ਜਦ ਉਬਰ ਦੇ ਉੱਤੇ ਕਲੇਮ ਦੀ ਗੱਲ ਆਈ ਤਾਂ ਉਬਰ ਕੀ ਕਹਿ ਰਿਹਾ ਕਿ ਇਹ ਟਰਾਂਸਪਲੇਸ ਦਾ ਲੋਡ ਆ, ਸਾਡਾ ਬੌਂਡ ਨਹੀਂ ਕਵਰ ਕਰੂਗਾ। ਰੇਟ ਕਨਫਰਮੇਸ਼ਨ ਤੁਸੀਂ ਆਪਣੇ ਉਹਦੇ ਉੱਤੇ ਘੱਲ ਰਹੇ ਆ, ਆਪਣੇ ਈਮੇਲ ਤੋਂ ਘੱਲ ਰਹੇ ਆ, ਉਬਰ ਦੀ ਈਮੇਲ ਤੋਂ ਉਬਰ ਤੋਂ ਰਹੀ ਆ। ਫਿਰ ਜਦ ਇਹ ਗੱਲ ਹੁੰਦੀ ਆ ਤੁਸੀਂ ਕਹਿੰਦੇ ਕਿ ਇਹ ਟਰਾਂਸਪਲੇਸ ਦੇ ਨਾਲ ਡੀਲ ਕਰੋ, ਉਹਨਾਂ ਦੇ ਉੱਤੇ ਕਲੇਮ ਪਾਓ, ਤੁਸੀਂ ਸਾਡੇ ਤੇ ਕਲੇਮ ਨਾ ਪਾਓ। ਤੇ ਇਹ ਕੀ ਚੱਲ ਰਿਹਾ? ਜੇ ਇੱਕ ਕੈਰੀਅਰ ਦੂਜੇ ਕੈਰੀਅਰ ਨੂੰ ਲੋਡ ਦਿੰਦਾ ਤਾਂ ਫਿਰ ਉਹ ਡਬਲ ਬ੍ਰੋਕਰੇਜ ਔਰ 10 ਇਸ਼ੂ ਖੜੇ ਹੋ ਜਾਂਦੇ ਆ। ਪਰ ਐਡੀ ਬੜੀਆਂ ਕੰਪਨੀਆਂ ਇਦਾਂ ਫਰਾਡ ਕਰਦੀਆਂ, ਦਿਸ ਇਜ਼ ਫਰਾਡ। ਜੋ ਕੰਡੀਸ਼ਨ ਕੈਰੀਅਰ ਦੇ ਲਾਈ ਜਾਂਦੀ ਆ, ਸੇਮ ਕੰਡੀਸ਼ਨਸ ਬ੍ਰੋਕਰਸ ਦੇ ਉੱਤੇ ਵੀ ਲੱਗਣੀਆਂ ਚਾਹੀਦੀਆਂ। ਨਹੀਂ ਬਿਲਕੁਲ ਜੀ, ਅਸੀਂ ਤਾਂ ਦੇਖੋ ਅਸੀਂ ਟਰਾਂਸਪੇਰੈਂਸੀ ਜਿਹੜੀ ਹੈ ਨਾ ਬ੍ਰੋਕਰ ਕੈਰੀਅਰ ਦੀ ਟਰਾਂਸਪੇਰੈਂਸੀ ਉਹ ਵੀ ਚਾਹੁੰਦੇ ਆ, ਤੇ ਅਸੀਂ ਐਕਚੁਅਲੀ ਚਾਹੁੰਦੇ ਆ ਕਿ ਜਿਹੜੀ ਕੈਰੀਅਰ ਡਰਾਈਵਰ ਦੀ ਟਰਾਂਸਪੇਰੈਂਸੀ ਉਹ ਵੀ ਹੋਣੀ ਚਾਹੀਦੀ ਆ। ਸੋ ਜਿਹੜੀ ਬ੍ਰੋਕਰ ਤੇ ਕੈਰੀਅਰ ਦੇ ਵਿੱਚ ਆ ਤੇ ਕੈਰੀਅਰ ਤੇ ਡਰਾਈਵਰ ਦੇ ਵਿੱਚ ਆ, ਇਹ ਸਾਰੀਆਂ ਥੋੜ੍ਹੀਆਂ ਜਿਹੀਆਂ ਟਰਾਂਸਪੇਰੈਂਸੀਆਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹਦੇ ਵਿੱਚ ਬਹੁਤ ਜਿਹੜੀਆਂ ਚੀਜ਼ਾਂ ਆ ਗਲਤ ਹੋ ਰਹੀਆਂ ਹੈਗੀਆਂ। ਹਰ ਪਾਸੇ ਚੀਜ਼ਾਂ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਆਪਣਾ ਆਪਣਾ ਬਚਾਉਣ ਵਾਸਤੇ ਕਵਰੇਜ ਜਿਹੜੀ ਆ ਇਹ ਚੱਲ ਰਹੀ ਆ। ਔਰ ਇਹ ਚੀਜ਼, ਇਹ ਧੰਦਾ ਜਿਹੜਾ ਆ, ਇਹ ਤੁਸੀਂ ਯਕੀਨ ਕਰੋ ਇਹ ਇੰਨਾ ਕੁ ਕਰਪਟ ਹੋ ਚੁੱਕਾ ਆ ਕਿ ਹਰੇਕ ਬੰਦਾ ਜਿਹੜਾ ਆ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੇਵ ਕਰਨ ਨੂੰ ਕਿਤੇ ਨਾ ਕਿਤੇ ਕਲੌਜ਼ ਪਾਈ ਬੈਠਾ, ਕੋਈ ਕਿਤੇ ਕੁਛ ਪਾਈ ਬੈਠਾ। ਪਰ ਜਿਹੜਾ ਇੱਕ ਕੈਰੀਅਰ ਹੈਗਾ, ਜਦੋਂ ਆਪਾਂ ਇਹ ਗੱਲ ਕਰਦੇ ਇੱਕ ਕੈਰੀਅਰ ਆ, ਸਿੰਗਲ ਟਰੱਕ ਓਨਰ ਆਪਰੇਟਰ ਆ ਜਾਂ ਜੇ ਕੰਮ ਕਰਦਾ ਹੈਗਾ, ਮੇਰੇ ਖਿਆਲ ਉਹਦੇ ਲਈ ਅੱਜ ਦੀ ਡੇਟ ਦੇ ਵਿੱਚ ਸਿੱਧਾ ਕੰਮ ਕਰਨਾ ਜਾਂ ਸਿੱਧਾ ਆਪਣੇ ਨਾਂ ਦੇ ਉੱਤੇ ਸਾਰਾ ਕੁਝ ਕਰਨਾ ਆਲਮੋਸਟ ਕਲੋਜ਼ ਟੂ ਇੰਪੋਸੀਬਲ ਹੋ ਚੱਲਿਆ। ਕਿਉਂਕਿ ਜਿਹੜੀਆਂ ਚੀਜ਼ਾਂ ਇੱਦਾਂ ਚੱਲ ਰਹੀਆਂ ਹੈਗੀਆਂ ਇਹਦੇ ਵਿੱਚ ਮੇਰੇ ਖਿਆਲ ਨਹੀਂ ਕਿ ਜਿਹੜਾ ਕੈਰੀਅਰ ਹੈਗਾ ਉਹ ਸਾਰਾ ਦਿਨ ਇਸ ਚੀਜ਼ ਨੂੰ ਬੈਠ ਕੇ ਪੜ੍ਹ ਸਕਦਾ, ਦੇਖ ਸਕਦਾ, ਕਰ ਸਕਦਾ। ਇਹ ਇਟ ਇਜ਼ ਗੋਇੰਗ ਬੈਕ ਟੂ ਦਾ ਜਿਹੜਾ ਓਰੀਜਨਲ ਓਨਰ ਆਪਰੇਟਰ ਹੁੰਦਾ ਸੀਗਾ। ਆਈ ਥਿੰਕ ਉਸ ਮਾਡਲ 'ਤੇ ਜਿਹੜਾ ਕੰਮ ਆ ਮੇਰੇ ਖਿਆਲ ਫਿਰ ਤੋਂ ਹੋਣ ਜਾ ਰਿਹਾ ਹੈਗਾ। ਉਹ ਮਾਡਲ ਜਿਹੜਾ ਆ ਉਹ ਸ਼ਾਇਦ ਹੋ ਸਕਦਾ ਫਿਰ ਤੋਂ ਵਾਪਸ ਆ ਜਾਵੇ, ਕਿਉਂਕਿ ਉਸ ਮਾਡਲ ਦੇ ਵਿੱਚ ਇਹ ਹੁੰਦਾ ਸੀਗਾ ਕਿ ਓਨਰ ਆਪਰੇਟਰ ਜਿਹੜਾ ਆ ਉਹ ਇੱਕ ਆਪਣਾ ਬਾਟੇਲ ਟਰੱਕ, ਇੱਕ ਆਪਣਾ ਟਰੱਕ ਲੈ ਕੇ ਆਉਣਾ ਹੁੰਦਾ ਸੀਗਾ, ਤੇ ਦੇ ਯੂਜ਼ ਟੂ ਹਾਲ ਟ੍ਰੇਲਰਸ ਫॉर ਵਨ ਕੰਪਨੀ। ਸੋ ਉਸੇ ਇੱਕ ਕੰਪਨੀ ਦੇ ਵਿੱਚ ਉਹ ਕੰਮ ਕਰਦੇ ਹੁੰਦੇ ਸੀਗੇ। ਇਹ ਜਿਹੜਾ ਓਨਰ ਆਪਰੇਟਰ ਮਾਡਲ ਜਿਹੜਾ ਨਵਾਂ ਸ਼ੁਰੂ ਹੋਇਆ, ਇਹਦੇ ਵਿੱਚ ਜਦੋਂ ਤੁਸੀਂ ਆਪ ਦਾ ਟ੍ਰੇਲਰ ਲੈ ਆਉਂਦੇ ਆ, ਆਪ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ, ਤੇ ਫਿਰ ਫਰਾਡ ਕਰਨ ਵਾਲੇ ਵੀ ਜਿਹੜੇ ਆ ਉਹ ਵੀ ਆਪਣੇ ਤਰੀਕੇ ਦੇ ਨਾਲ ਫਰਾਡ ਕਰ ਲੈਂਦੇ ਆ। ਔਰ ਇੱਥੇ ਹੀ ਰਾਜਕਰਨ ਮੈਂ ਇੱਕ ਚੀਜ਼ ਹੋਰ ਜ਼ਰੂਰ ਕਹਿ ਦਿਆਂ ਕਿ ਜਿਹੜੀ ਇਸ ਵੇਲੇ ਪ੍ਰੋਬਲਮ ਜਿਹੜੀ ਇੱਕ ਹੋਰ ਆ ਰਹੀ ਹੈਗੀ ਆ, ਉਹ ਇਹ ਅੱਗੇ ਵੀ ਚੱਲ ਰਹੀ ਆ, ਲੇਕਿਨ ਆਪਾਂ ਅੱਗੇ ਵੀ ਕਾਫੀ ਦੇਰ ਪਹਿਲਾਂ ਇਸ ਚੀਜ਼ ਗੱਲ ਕੀਤੀ ਸੀਗੀ ਕਿ ਬਲਾਈਂਡ ਸ਼ਿਪਮੈਂਟ ਜਿਹੜੀ ਆ, ਬਲਾਈਂਡ ਸ਼ਿਪਮੈਂਟ ਦੇ ਤੌਰ ਦੇ ਉੱਤੇ ਬਹੁਤ ਲੋਡ ਚੋਰੀ ਹੋ ਰਹੇ ਹੈਗੇ ਆ। ਤੁਸੀਂ ਵਧੀਆ ਕੈਰੀਅਰ ਹੈਗੇ ਆ, ਵਧੀਆ ਓਨਰ ਆਪਰੇਟਰ ਹੈਗੇ ਆ, ਤੁਹਾਨੂੰ ਬਲਾਈਂਡ ਸ਼ਿਪਮੈਂਟ ਕਹਿ ਕੇ ਜਾਂ ਤੁਹਾਨੂੰ ਇਨ ਦਾ ਆਫਟਰ ਆਵਰਸ ਤੁਹਾਨੂੰ ਨਾਈਟ ਡਿਸਪੈਚਰ ਦੀ ਈਮੇਲ ਆਉਂਦੀ ਆ, ਕਾਲ ਆਉਂਦੀ ਆ
ਕਿ ਮੈਨੂੰ ਇੱਕ ਕੱਲ ਵੀ ਕਾਲ ਆਈ ਹੈਗੀ ਇਸ ਮਾਮਲੇ 'ਚ ਕਿ ਆਫਟਰ ਆਵਰਸ ਡਿਸਪੈਚਰ ਦੀ ਈਮੇਲ ਆਈ ਕਿ ਸੌਰੀ ਤੁਸੀਂ ਲੋਡ ਜਿਹੜਾ ਆ ਇਹ ਗਲਤ ਚੱਕ ਕੇ ਲੈ ਗਏ ਆ, ਤੁਸੀਂ ਲੋਡ ਵਾਪਸ ਲੈ ਕੇ ਆਓ ਸ਼ਿਪਰ ਤੇ ਅੱਛਾ ਉਹ ਲੋਡ ਵਾਪਸ ਜਦੋਂ ਲੈ ਕੇ ਜਾ ਰਿਹਾ ਸੀਗਾ ਬੰਦਾ, ਤੇ ਉਹ ਜਦੋਂ ਵਾਪਸ ਲੈ ਕੇ ਜਾ ਰਿਹਾ ਉਹਨੂੰ ਦੁਬਾਰਾ ਉਹਨਾਂ ਦੀ ਕਾਲ ਆਈ ਆਫਟਰ ਆਵਰਸ ਦੀ, ਮਤਲਬ ਲੁੱਕ ਲਾਈਕ ਆਫਟਰ ਆਵਰਸ, ਕਿ ਤੁਸੀਂ ਜਿਹੜਾ ਲੋਡ ਲੈ ਕੇ ਜਾ ਰਹੇ ਜਿੱਥੋਂ ਤੁਸੀਂ ਸ਼ਿਪਰ ਤੋਂ ਚੱਕਿਆ ਸੀਗਾ ਉਹ ਵੇਅਰ ਹਾਊਸ ਬੰਦ ਹੋ ਚੁੱਕਾ, ਅਸੀਂ ਦੂਜੇ ਵੇਅਰ ਹਾਊਸ ਦੇ ਵਿੱਚ ਤੁਹਾਡਾ ਇਹ ਜਿਹੜਾ ਲੋਡ ਲਵਾ ਦਿੰਦੇ ਆ ਤੇ ਸਵੇਰੇ ਤੁਸੀਂ ਆਪਣੇ ਓਰੀਜਨਲ ਸ਼ਿਪਿੰਗ ਪਲੇਸ ਤੋਂ ਜਾ ਕੇ ਅਸਲ ਜਿਹੜਾ ਤੁਹਾਡਾ ਲੋਡ ਹੈ ਉਹ ਲੈ ਲਿਓ। ਉਹਨਾਂ ਨੇ ਰਾਤ ਜਾ ਕੇ ਉਹ ਜਿਹੜਾ ਲੋਡ ਸੀਗਾ ਉੱਥੇ ਲਵਾ ਲਿਆ ਇੱਕ ਹੋਰ ਵੇਅਰ ਹਾਊਸ 'ਚ। ਦੂਜੇ ਦਿਨ ਉਹ ਜਦੋਂ ਲੋਡ ਲੈਣ ਗਏ ਉਹ ਕਹਿੰਦੇ ਵੀ ਲੋਡ ਦਾ ਤੁਸੀਂ ਤਾਂ ਲਾਉਣਾ ਸੀਗਾ, ਤੁਸੀਂ ਵਾਪਸ ਕਿੱਦਾਂ ਲੈਣ ਆ ਗਏ? ਉਹ ਕਹਿੰਦੇ ਵੀ ਤੁਸੀਂ ਸਾਨੂੰ ਰਾਤੀ ਲੋਡ ਮੰਗਵਾ ਲਿਆ, ਵਾਪਸ ਇੱਥੇ ਲਵਾਤਾ। ਸੋ ਦੈਟ ਲੋਡ ਗਾਟ ਸਟੋਲਨ ਰਾਈਟ ਇਨ ਫਰੰਟ ਆਫ ਦੇਅਰ ਆਈਜ਼। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜਦੋਂ ਤੁਹਾਨੂੰ ਆਫਟਰ ਆਵਰਸ ਕੋਈ ਕਾਲ ਆਉਂਦੀ ਆ, ਪਲੀਜ਼ ਡੂ ਨਾਟ ਐਕਟ ਔਨ ਇਟ। ਜੇ ਤੁਹਾਨੂੰ ਬਹੁਤ ਜ਼ਿਆਦਾ ਹੈਗਾ, ਤੁਸੀਂ ਜਿਹੜੀ ਓਰੀਜਨਲ ਜਿਹੜੀ ਫੋਨ ਨੰਬਰ ਹੈਗੇ ਆ ਜਿਹੜੇ ਤੇ ਤੁਹਾਡੀ ਗੱਲ ਹੋਈ ਆ ਉੱਥੇ ਕਾਲ ਕਰਕੇ ਗੱਲ ਕਰੋ। ਇੱਦਾਂ ਦੇ ਹਾਲਾਤਾਂ ਦੇ ਵਿੱਚ ਜਿਹੜਾ ਆ ਇਹ ਜਿਹੜੀ ਚੀਜ਼ ਆ ਇਹਨੂੰ ਨਾ ਕਰੋ, ਕਿਉਂਕਿ ਲੋਡ ਚੋਰੀ ਹੁੰਦੇ ਆ। ਦੂਸਰਾ ਇੱਕ ਜਿਹੜਾ ਸਿਚੁਏਸ਼ਨ ਅੱਜ ਦੀ ਤਰੀਕ 'ਚ ਆ ਰਹੀ ਆ, ਜਿੱਥੇ ਕਿ ਬਹੁਤ ਜ਼ਿਆਦਾ ਜਿਹੜੇ ਕੈਰੀਅਰਸ ਹੈਗੇ ਆ ਉਹਨਾਂ ਦੇ ਲੋਡ ਜਿਹੜੇ ਡਿਲੀਵਰੀ ਡੇਟ ਹੈਗੀ ਆ ਉਹ ਕਈ ਵਾਰੀ ਉਹ ਵੀਕ ਅਹੈਡ ਦੀ ਪਾ ਦਿੰਦੇ ਆ। ਜਦੋਂ ਉੱਥੇ ਪਹੁੰਚਦੇ ਆ ਤੇ ਗਲਤ ਡਿਲੀਵਰੀ ਡੇਟ ਹੁੰਦੀ ਆ ਤੇ ਹਫਤਾ ਕੈਰੀਅਰ ਨੂੰ ਬੈਠਣਾ ਪੈਂਦਾ ਆ ਉਹ ਲੋਡ ਲੈ ਕੇ ਉਹਨੂੰ ਲਾਉਣ ਵਾਸਤੇ। ਸੋ ਇੱਦਾਂ ਦੀਆਂ ਕਾਫੀ ਸਿਚੁਏਸ਼ਨਾਂ ਆ ਰਹੀਆਂ ਹੈਗੀਆਂ। ਇਹ ਸਿਚੁਏਸ਼ਨਾਂ ਸਾਰੀਆਂ ਇਸੇ ਕਰਕੇ ਆ ਕਿ ਦੇ ਟੇਕ ਐਡਵਾਂਟੇਜ ਆਫ ਯੂ, ਤੁਹਾਡੀ ਐਡਵਾਂਟੇਜ ਲਈ ਜਾ ਰਹੀ ਆ, ਕਿਉਂਕਿ ਤੁਸੀਂ ਇੱਕ ਸਿੰਗਲ ਓਨਰ ਆਪਰੇਟਰ ਹੈਗੇ ਆ, ਤੁਹਾਨੂੰ ਓਨਾ ਜ਼ਿਆਦਾ ਨਹੀਂ ਪਤਾ ਹੈਗਾ ਗੱਲਬਾਤ ਦਾ, ਜਾਂ ਉਨੀ ਬੈਕਗਰਾਊਂਡ ਚੈੱਕ ਨਹੀਂ ਕਰਦੇ ਹੈਗੇ, ਉਹਨੀਆਂ ਚੀਜ਼ਾਂ ਨਹੀਂ ਚੈੱਕ ਕਰਦੇ ਹੈਗੇ। ਸੋ ਇਸ ਕਰਕੇ ਇਹ ਜਿਹੜੀਆਂ ਸਿਚੁਏਸ਼ਨਾਂ ਆ ਰਹੀਆਂ ਹੈਗੀਆਂ, ਪਰ ਟਰਾਈ ਕਰੋ ਆਪਣੇ ਆਪ ਨੂੰ ਐਜੂਕੇਟ ਕਰਨ ਦੀ, ਟਰਾਈ ਕਰੋ ਆਪਣੇ ਆਪ ਨੂੰ ਰੈਡੀ ਕਰਨ ਦੀ, ਕਿਉਂਕਿ ਇਹ ਸਾਰਿਆਂ ਨਾਲੋਂ ਵੱਡੀ ਚੀਜ਼ ਜਿਹੜੀ ਆ ਇੱਕ ਇੱਥੇ ਆਣ ਕੇ ਇਸ਼ੂ ਖੜਾ ਹੁੰਦਾ ਜਿੱਥੇ ਸਾਡੀ ਲੈਂਗੁਏਜ ਜਿਹੜਾ ਬੈਰੀਅਰ ਬਣ ਜਾਂਦਾ ਆ ਕਿ ਸਾਨੂੰ ਜੋ ਗੱਲ ਕੀਤੀ ਗਈ ਜਾਂ ਸਾਨੂੰ ਸਮਝ ਨਹੀਂ ਆਈ, ਜਾਂ ਅਸੀਂ ਪੁੱਛ ਨਹੀਂ ਸਕੇ, ਜਾਂ ਅਸੀਂ ਕਰ ਨਹੀਂ ਸਕੇ। ਦੂਜਾ ਕੰਟਰੈਕਟ ਜਿਹੜਾ ਸਾਨੂੰ ਆਉਂਦਾ ਅਸੀਂ ਰੀਡ ਨਹੀਂ ਕਰ ਸਕੇ, ਲੋਡ ਕਨਫਰਮੇਸ਼ਨ ਚੱਜ ਨਾਲ ਨਹੀਂ ਦੇਖੀ। ਪਹਿਲਾਂ ਜਦੋਂ ਅਸੀਂ ਲੋਡ ਕਰਦੇ ਹੁੰਦੇ ਸੀ ਉਦੋਂ ਲੋਡ ਕਨਫਰਮੇਸ਼ਨ ਇੰਨੀ ਇੰਪੋਰਟੈਂਟ ਹੁੰਦੀ ਸੀਗੀ, ਇੰਨੀ ਇੰਪੋਰਟੈਂਟ ਕਿ ਹਰ ਚੀਜ਼ ਲੋਡ ਕਨਫਰਮੇਸ਼ਨ ਤੇ 10 ਵਾਰੀ ਪੜ੍ਹੀ ਦੀ ਸੀਗੀ। ਟੈਂਪਰੇਚਰ ਕਿੰਨਾ ਲਿਖਿਆ ਆ, ਕਿੰਨਾ ਕੀ ਕਰਨਾ ਆ, ਹਰ ਚੀਜ਼ ਪੜ੍ਹੀ ਦੀ ਸੀ। ਅੱਜ ਕੱਲ੍ਹ AI ਦਾ ਜ਼ਮਾਨਾ ਆ ਗਿਆ, ਲੋਡ ਕਨਫਰਮੇਸ਼ਨ ਆਟੋ ਰੀਡ ਹੋ ਜਾਂਦੀ ਆ, ਆਪੇ ਆਟੋ ਪਾਪੂਲੇਟ ਹੋ ਜਾਂਦੀ ਆ ਤੁਹਾਡੇ TMS ਸਿਸਟਮ ਦੇ ਵਿੱਚ, ਆਪੇ ਤੁਹਾਨੂੰ ਡਿਸਪੈਚ ਹੋ ਜਾਂਦੀ ਆ। ਸੋ ਉਸ ਚੀਜ਼ ਨੇ ਸਾਨੂੰ ਇੰਨਾ ਕੁ ਨਕਾਰੇ ਕਰਤਾ ਕਿ ਅਸੀਂ ਕੁਛ ਵੀ ਇਨਫੋਰਮੇਸ਼ਨ ਦੇਖਦੇ ਨਹੀਂ ਕਿ ਉਹਦੇ ਵਿੱਚ ਵੀ ਕੀ ਲਿਖੀ ਆ। ਸੋ ਇਸ ਕਰਕੇ ਜਿਹੜੀਆਂ ਹਾਲਾਤ ਆ ਜਿਹੜੀਆਂ ਸਿਚੁਏਸ਼ਨਸ ਆ ਪੈਦਾ ਹੋ ਰਹੀਆਂ, ਕਿਉਂਕਿ ਸਾਡਾ ਜਿਹੜਾ ਧਿਆਨ ਆ ਉਹ ਐਕਚੁਅਲ ਜਿਹੜੀਆਂ ਚੀਜ਼ਾਂ ਅਸੀਂ ਕਰਦੇ ਹੁੰਦੇ ਸੀ ਉਹਨਾਂ ਤੋਂ ਪਰੇ ਹੋ ਗਿਆ। ਜੀ, ਥੈਂਕ ਯੂ ਕਾਲ ਦੇ ਲਈ। ਤੇ ਆਪਣੇ ਅਗਲੇ ਕਾਲਰਸ ਉਹਨਾਂ ਵੱਲ ਵੀ ਵੱਧਦੇ ਹਾਂ, ਸਮਾਂ ਆਪਣੇ ਕੋਲ ਕੁਝ ਕੁ ਮਿੰਟ ਜਿਹੜੇ ਉਹ ਬਚੇ ਨੇ, ਵਾਰੀ ਸਿਰ ਕਾਲ ਦਿੰਦੇ ਆ। ਹਾਂਜੀ ਲਾਲੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਰਮਨ ਭਾਜੀ ਪੁੱਛਣਾ ਸੀ, ਜਿਵੇਂ ਆਪਣੇ ਪਹਿਲਾਂ 3-4 ਸਾਲ ਲੰਘੇ ਸੀਗੇ AB5 ਚੱਕਦੇ, AB5 ਆ ਰਿਹਾ, AB5 ਆ ਰਿਹਾ, ਸ਼ੇਰ ਆ ਰਿਹਾ ਤੇ ਆਪਣਾ ਕੁਛ ਉਹ ਸਟੈਂਡ ਕਰਦਾ ਕਿਤੇ ਜਾਂ ਕੋਈ ਉਹਦੇ ਅੰਡਰ ਕਦੇ ਕੋਈ ਕਾਬੂ ਆਇਆ ਹੋਵੇ? ਤੇ ਹੁਣ ਆਪਣੇ 2-3 ਸਾਲ ਦੇ ਲੰਘ ਜਾਣਗੇ, 9ਵੇਂ ਸਾਲ ਦੇ ਉਹਨੇ ਜਦੋਂ ਕੋਈ ਹੋਰ ਚੀਜ਼ ਆ ਜੂਗੀ, ਜੇ ਕੋਈ ਪਤਾ ਤਾਂ ਉਹਦੇ ਬਾਰੇ ਜ਼ਰੂਰ ਦੱਸੋ। ਥੈਂਕ ਯੂ। ਨਹੀਂ ਭਾਜੀ, AB5 ਆਲਰੇਡੀ ਇਨਫੋਰਸ ਹੈਗਾ, AB5 ਆਲਰੇਡੀ ਲਾਗੂ ਹੋ ਰਿਹਾ ਹੈਗਾ। ਸੋ AB5 ਨੂੰ ਇੰਨਾ ਲਾਈਟਲੀ ਨਾ ਲਓ, ਕਿਉਂਕਿ AB5 ਜਿਹੜਾ ਹੈਗਾ ਆ ਉਹ ਟਰੱਕਿੰਗ ਇੰਡਸਟਰੀ ਤੇ ਖਾਸ ਕਰਕੇ ਕਾਫੀ ਭਾਰੂ ਹੈਗਾ। ਪਰ AB5 ਤੋਂ ਪਹਿਲਾਂ ਵੀ ਜਿਹੜਾ ਸੀਗਾ ਇਹ ਚੀਜ਼ ਪਹਿਲਾਂ ਦੀ ਹੈਗੀ ਆ, ਪੁਰਾਣੀ ਹੈਗੀ ਆ। ਤੁਹਾਨੂੰ ਜਿਹੜਾ ਇੰਪਲੋਈ ਹੈਗਾ ਉਹਨੂੰ ਪੇਰੋਲ ਤੇ ਹੀ ਪਾਉਣਾ ਪੈਂਦਾ। AB5 ਤਾਂ ਚਲੋ ਹੁਣ ਆਇਆ ਹੈਗਾ, ਪਰ AB5 ਫੁੱਲੀ ਇਨਫੋਰਸ ਹੈਗਾ ਔਰ ਕਾਫੀ ਕੰਪਨੀਆਂ ਜਿਹੜੀਆਂ ਇਸ ਗੇੜ ਦੇ ਵਿੱਚ ਆ ਰਹੀਆਂ ਹੈਗੀਆਂ। ਤੇ ਜੇ ਮੈਂ ਤੁਹਾਨੂੰ ਦੱਸ ਦਿਆਂ ਕਿ AB5 ਦੇ ਚੱਕਰ ਦੇ ਵਿੱਚ ਇਸ ਵੇਲੇ ਜਿਹੜੇ ਆਡਿਟਸ, ਰਾਜਕਿਰਨ ਜਿਹੜੀ ਮੈਂ ਕੰਟਕੀ ਗਿਆ ਸੀਗਾ ਉਦੋਂ ਗੱਲ ਕੀਤੀ ਸੀਗੀ ਕਿ FMCSA DOT ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਊ ਐਂਟਰੈਂਟ ਆਡਿਟਸ ਆ ਉਹ ਲੈ ਕੇ ਆ ਰਹੇ ਹੈਗੇ ਆ, ਕਿਉਂਕਿ 25% ਕੈਰੀਅਰਸ ਦੇ ਸਿਰਫ ਆਡਿਟ ਹੁੰਦੇ ਸੀ। ਉਹਨਾਂ ਨੇ ਇਸ ਵਾਰੀ ਕਿਹਾ ਸੀਗਾ ਕਿ ਅਸੀਂ ਅਪ ਟੂ 95% ਤੱਕ ਲੈ ਕੇ ਜਾਣਾ ਆ। ਸੋ ਰੀਸੈਂਟ ਡੇਜ਼ ਦੇ ਵਿੱਚ ਬਹੁਤ ਜਿਹੜੇ ਆਡਿਟ ਆ ਰਹੇ ਹੈਗੇ ਆ। ਅਸੀਂ ਵੀ ਆਲਮੋਸਟ ਐਵਰੀ ਡੇ 3 ਤੋਂ 4 ਆਡਿਟ ਜਿਹੜੇ ਆ ਉਹ ਕਲੀਅਰ ਕਰਾਉਣੇ ਹੈਗੇ ਆ, ਕੰਮ ਕਰਦੇ ਹੈਗੇ ਉਹਨਾਂ ਤੇ। ਹੱਥ ਜੋੜ ਕੇ ਬੇਨਤੀ ਆ ਜੀ, ਆਡਿਟ ਤੋਂ ਪਹਿਲੀ ਗੱਲ ਤਾਂ ਡਰੋ ਨਾ। ਆਡਿਟ ਕੋਈ ਐਸਾ ਹਊਆ ਨਹੀਂ ਹੈਗਾ। ਆਡਿਟ ਦੇ ਵਿੱਚ ਜੇ ਤੁਸੀਂ ਸਾਰਾ ਕੁਝ
ਠੀਕ ਕੀਤਾ ਹੈਗਾ, ਸਿੰਪਲ ਚੀਜ਼ਾਂ ਕੀਤੀਆਂ ਹੈਗੀਆਂ। ਤੁਸੀਂ ਆਪਣੀ ਡਰਾਈਵਰ ਐਪਲੀਕੇਸ਼ਨ, ਤੁਸੀਂ ਆਪਣੀ ਹਾਇਰਿੰਗ ਕੁਐਰੀਜ਼, ਤੁਸੀਂ ਆਪਣਾ ਸਾਰਾ ਪੇਪਰ ਵਰਕ ਠੀਕ ਕੀਤਾ ਹੈਗਾ, ਠੀਕ ਬੰਦਿਆਂ ਕੋਲੋਂ ਕਰਵਾਇਆ ਹੈਗਾ। ਸਿਰਫ ਤੇ ਸਿਰਫ ਪੇਪਰ ਵਰਕ ਇਕੱਠਾ ਕਰਕੇ ਦੇਣਾ ਹੈਗਾ। ਉਹਦੇ ਵਿੱਚ ਕੋਈ ਡਰਨ ਦੀ ਲੋੜ ਨਹੀਂ ਹੈਗੀ, ਕੋਈ ਤੁਹਾਨੂੰ ਐਸੀ ਪ੍ਰੋਬਲਮ ਦੀ ਲੋੜ ਨਹੀਂ ਹੈਗੀ। ਇੱਥੋਂ ਤੱਕ ਸੁਣ 'ਚ ਆਇਆ ਰਾਜਕਿਰਨ, ਹਰਜੋਤ ਭਾਜੀ, ਕਿ $2,000 ਤੱਕ ਵੀ ਚਾਰਜ ਕੀਤਾ ਜਾ ਰਿਹਾ ਆਡਿਟ ਪਾਸ ਕਰਾਉਣ ਦਾ, ਜਦ ਕਿ ਪੇਪਰ ਵਰਕ ਤੁਹਾਡੇ ਕੋਲ ਪਿਆ ਆ, ਤੁਸੀਂ ਸਿਰਫ ਇਕੱਠਾ ਕਰਕੇ ਦੇਣਾ ਆ। ਐਡੀ ਵੱਡੀ ਵੀ ਕਹਾਣੀ ਨਹੀਂ ਹੈਗੀ। ਜਿਹੜਾ ਨਿਊ ਐਂਟਰੈਂਟ ਆਡਿਟ ਆ, ਉਹਦੇ ਵਿੱਚ ਸਿੰਪਲ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਮੰਗੀਆਂ ਜਾਂਦੀਆਂ, ਪਰ ਜਿਹੜਾ ਇਸ ਵੇਲੇ ਫੈਡਰਲ ਆਡਿਟ ਆ ਰਹੇ ਹੈਗੇ, ਉਹ ਐਕਸਟੈਂਸਿਵ ਹੈਗੇ ਆ, ਬਹੁਤ ਡੀਪ ਚੀਜ਼ਾਂ ਮੰਗੀਆਂ ਜਾ ਰਹੀਆਂ ਹੈਗੀਆਂ। ਖਾਸ ਕਰਕੇ ਜਿਹੜੇ ਤੁਹਾਡੇ ਆਪਣੀ ਕਲੀਅਰਿੰਗ ਹਾਊਸ ਦੀ ਕੁਐਰੀਜ਼ ਆ, ਤੁਹਾਡੀਆਂ ਜਿਹੜੀਆਂ ਬੈਕਗਰਾਊਂਡ ਚੈੱਕ ਆ, ਤੁਹਾਡੇ ਜਿਹੜੀਆਂ MVR ਰਿਪੋਰਟਸ ਤੱਕ ਹੁਣ ਮੰਗ ਰਹੇ ਆ, ਤੁਹਾਡਾ ਜਿਹੜਾ ਰੈਂਡਮ ਦਾ ਮੈਨੇਜਮੈਂਟ ਹੈਗਾ, ਉਹਦੇ ਐਵਰੀ ਕੁਆਟਰ ਦੀ ਡੀਟੇਲ ਮੰਗ ਰਹੇ ਹੈਗੇ ਆ, ਕਿ ਕਿੱਦਾਂ ਤੁਸੀਂ ਕਿੱਥੇ ਉਹਨੂੰ ਸਾਈਨ ਅਪ ਕੀਤਾ ਹੈਗਾ, ਐਵਰੀ ਕੁਆਟਰ ਦੀ ਡੀਟੇਲ ਦਿਓ। ਸੋ ਬਹੁਤ ਚੀਜ਼ਾਂ ਜਿਹੜੀਆਂ ਆ ਡੀਪ ਤੁਹਾਨੂੰ ਮੰਗ ਰਹੇ ਹੈਗੇ ਆ, ਸੋ ਧਿਆਨ ਦਿਓ। ਪਰ ਏਡੀ ਵੀ ਕੋਈ ਮਤਲਬ ਕਿ ਹਊਏ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਆਡਿਟ ਤੋਂ ਡਰ ਕੇ ਨਵੀਂ ਕੰਪਨੀ ਖੋਲ੍ਹਦੇ ਆ ਜਾਂ ਦੂਜੀਆਂ ਕੰਪਨੀਆਂ ਖੋਲ੍ਹੀ ਜਾਂਦੇ ਆ, ਇਹੋ ਹੀ ਪ੍ਰੋਬਲਮ ਜਿਹੜੀ ਆ ਇਹ ਆਪਣੀ ਹੁਣ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਡੋਂਟ ਗੈਟ ਇਨਵੋਲਵਡ ਇਨ ਦੈਟ, ਉਸ ਚੀਜ਼ ਦੇ ਵਿੱਚ ਇਨਵੋਲਵ ਨਾ ਹੋ। ਜੇ ਤੁਹਾਡੀ ਕੰਪਨੀ ਦੇ ਵਿੱਚ ਅੱਜ ਵੀ ਤੁਸੀਂ ਦੇਖੋ ਰਾਜਕਿਰਨ, ਐਡੀ ਵਧੀਆ ਚੀਜ਼ ਆ ਕਿ ਜਦੋਂ ਆਡਿਟ ਆਉਂਦਾ ਆ, ਮੰਨ ਲਓ ਆਡਿਟ ਦੇ ਵਿੱਚ ਤੁਹਾਡੀਆਂ ਚੀਜ਼ਾਂ ਤੁਸੀਂ ਨਹੀਂ ਕੀਤੀਆਂ, ਠੀਕ ਆ, ਕੁਝ ਚੀਜ਼ਾਂ ਤੁਹਾਨੂੰ ਮਿਲ ਗਈਆਂ, ਨਹੀਂ ਕੀਤੀਆਂ, ਆਡੀਟਰ ਤੁਹਾਨੂੰ ਕਹਿੰਦਾ ਕਿ ਓਕੇ ਆਲ ਗਿਵ ਯੂ 90 days ਟੂ ਕੰਪਲੀਟ ਆਲ ਦੋਸ, ਠੀਕ ਆ, ਮੈਂ ਤੁਹਾਨੂੰ 90 ਦਿਨ ਦਿੰਦਾ, ਤੁਸੀਂ ਇਹਨੂੰ ਸਾਰਾ ਕੁਝ ਕੰਪਲੀਟ ਕਰ ਲਓ। ਗਿਵ ਮੀ ਦਾ ਐਕਸ਼ਨ ਪਲਾਨ, ਤੁਸੀਂ ਐਕਸ਼ਨ ਪਲਾਨ ਕੀ ਕਰਨੀ ਆ, ਕੀ ਇਸ ਚੀਜ਼ ਨੂੰ ਠੀਕ ਕਰਨ ਨੂੰ ਤੁਸੀਂ ਕੀ ਕਰਨਾ ਹੈ। ਤੁਸੀਂ ਉਹਨੂੰ ਕਹਿਤਾ ਕਿ ਓਕੇ ਅਸੀਂ ਆਹ ਚੀਜ਼ਾਂ ਕਰਾਂਗੇ, 90 days ਬਾਅਦ ਦੇ ਵਿਲ ਕਮ ਬੈਕ, ਦੇ ਵਿਲ ਲੁੱਕ ਐਟ ਇਟ ਕਿ ਤੁਸੀਂ ਸਾਰਾ ਕੁਝ ਠੀਕ ਕੀਤਾ ਆ, ਦੇ ਵਿਲ ਪਾਸ ਯੂ, ਠੀਕ ਆ। ਜੇ ਤੁਸੀਂ 90 days ਬਾਅਦ ਵੀ ਕੁਝ ਨਹੀਂ ਕਰਦੇ, ਫਿਰ ਸਟਿਲ ਤੁਹਾਨੂੰ ਕਈ ਵਾਰੀ ਕਈ ਆਡੀਟਰ ਜਿਹੜੇ ਆ ਹੋਰ ਟਾਈਮ ਦੇ ਦਿੰਦੇ ਆ ਉਹਨੂੰ ਠੀਕ ਕਰਨ ਨੂੰ, ਕਰੈਕਟ ਕਰਨ ਨੂੰ, ਤੇ ਜੇ ਤੁਸੀਂ ਫਿਰ ਵੀ ਨਹੀਂ ਕਰਦੇ, ਫਿਰ ਤੁਹਾਨੂੰ ਉਹ ਕੰਡੀਸ਼ਨਲ ਜਿਹੜੀ ਆ ਤੁਹਾਡੀ MC ਕਰ ਦਿੰਦੇ ਆ। ਪਰ ਕਈ ਵਾਰੀ ਜਿਹੜੇ ਤੁਹਾਡੇ ਕਹਿ ਲਓ ਵੀ ਗਲਤੀਆਂ ਹੈਗੀਆਂ, ਉਹ ਬਹੁਤ ਜ਼ਿਆਦੀਆਂ ਸਵੀਅਰ ਹੈਗੀਆਂ, ਤਾਂ ਤੁਹਾਨੂੰ ਪਹਿਲੀ ਵਾਰੀ 'ਚ ਹੀ ਉਹ ਕੰਡੀਸ਼ਨਲ ਕਰ ਸਕਦੇ ਆ। ਕਿਉਂਕਿ ਜੇ ਤੁਸੀਂ ਗਲਤੀਆਂ ਸਵੀਅਰ ਕੀਤੀਆਂ ਹੈਗੀਆਂ, ਉਹਨਾਂ ਦੇ ਵਿੱਚ ਜੇ ਸਾਰਿਆਂ ਨਾਲੋਂ ਸਵੀਅਰ ਜਿਹੜੀ ਗਲਤੀ ਹੈਗੀ ਆ, ਜੇ ਤੁਸੀਂ ਕੋਈ ਵੀ ਐਸਾ ਡਰਾਈਵਰ ਹਾਇਰ ਕਰ ਲਿਆ ਹੈਗਾ ਜਿਹਦਾ ਕਿ ਪਿਛਲਾ ਪੋਜ਼ੀਟਿਵ ਟੈਸਟ ਹੈਗਾ ਔਰ ਉਹਨੇ ਟੈਸਟ ਕੰਪਲੀਟ ਨਹੀਂ ਕੀਤੇ ਹੈਗੇ, ਉਹਨੂੰ ਤੁਸੀਂ ਵਿਦਆਊਟ ਕਲੀਅਰਿੰਗ ਹਾਊਸ ਕੁਐਰੀ ਕਰਨ ਤੋਂ ਬਿਨਾਂ ਤੁਸੀਂ ਹਾਇਰ ਕਰ ਲਿਆ ਹੈਗਾ, ਤੇ ਉਹ ਜਿਹੜਾ ਬੜਾ ਵੱਡਾ ਸਵੀਅਰ ਤੁਹਾਡਾ ਅਫੈਂਸ ਮੰਨਿਆ ਜਾਂਦਾ ਹੈਗਾ। ਹੋਰ ਕਈ ਅਫੈਂਸ ਹੈਗੇ ਜਿਹੜੇ ਸਵੀਅਰ ਮੰਨੇ ਜਾਂਦੇ ਆ, ਪਰ ਜੇ ਤੁਸੀਂ ਥੋੜੀ ਜਿਹੀ ਮਿਹਨਤ ਕਰ ਲਓ, ਥੋੜਾ ਜਿਹਾ, ਤੁਸੀਂ ਸਾਰੀ ਮਿਹਨਤ ਕਰਦੇ ਆ, ਇੰਨੀ ਕੰਪਨੀ ਚਲਾਉਣੇ, ਸਾਰਾ ਕੁਝ ਲੈਂਦੇ ਆ, ਥੋੜੀ ਜਿਹੀ ਆਪਣੀ ਪੇਪਰ ਵਰਕ ਤੇ ਧਿਆਨ ਦੇ ਲਓ, ਤੇ ਤੁਹਾਨੂੰ ਆਡਿਟ ਵੇਲੇ ਬਿਲਕੁਲ ਡਰਨ ਦੀ ਲੋੜ ਨਹੀਂ। ਪਰ ਇੰਨੀ ਗੱਲ ਗਾਰੰਟੀ ਆ ਕਿ ਆਡਿਟਸ ਜਿਹੜੇ ਆ ਉਹ ਬੜੀ ਸਪੀਡ ਨਾਲ ਆ ਰਹੇ ਆ, ਔਰ ਕਾਫੀ ਆਡਿਟਸ ਜਿਹੜੇ ਆ ਰਹੇ ਹੈਗੇ ਜੀ। ਆਪਣੇ ਅਗਲੇ ਕਾਲਰ ਨੇ ਸਰਦੂਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ, ਤੇ ਆਪ ਜੀ ਤਿੰਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਭਾਜੀ ਪਿਛਲੇ ਚੱਕਰ ਆਪਣਾ ਟੇਲਰ ਫਾਰਮ ਦੇ ਸਲੀਨਸ ਤੋਂ ਲੋਡ ਚੁੱਕਣ ਗਿਆ, ਤੇ ਉੱਥੇ ਰਾਤ ਕਾਫੀ 7-8 ਘੰਟੇ ਉਹਨਾਂ ਨੇ ਲੋਡ ਚੱਕਣ ਤੇ ਲਾਤੇ। ਕੋਈ ਨਹੀਂ, ਉਹ ਪ੍ਰੋਡਿਊਸ ਦਾ ਤੇ ਜਦੀ ਪੁਰਸ਼ੀ ਕੰਮ ਹੀ ਆ ਵੀ ਉੱਥੇ ਵੇਟ ਏਦਾਂ ਹੋ ਹੀ ਜਾਂਦਾ। ਤੇ ਉੱਥੇ ਇੱਕ ਆਪਣਾ ਮੁੰਡਾ ਸੀਗਾ ਪੰਜਾਬੀ, ਤੇ ਬਸ ਮੈਂ ਜਦੋਂ ਉਹਦਾ ਮੇਰਾ ਟਰਾਲਾ ਉਹਦਾ ਪਹਿਲੋਂ ਲੋਡ ਹੋ ਗਿਆ, ਮੇਰਾ ਦੂਸਰੇ ਨੰਬਰ ਤੇ ਸੀ। ਜੇ ਮੈਂ ਉਹਨੂੰ ਪੁੱਛਿਆ ਵੀ ਕਾਕਾ ਵੀ ਤੂੰ ਕਿੱਦਾਂ, ਵੀ ਹੁਣ ਤੇ 2 ਘੰਟੇ ਆਪਣੀ ਲਾਗ ਬੁੱਕ ਰਹਿ ਗਈ ਹੈ, ਤੇ ਆਪਾਂ ਹੁਣ ਇੱਥੇ ਸਲੀਪ ਕਰਾਂ। ਕਹਿੰਦਾ ਅੰਕਲ ਜੀ ਤੁਸੀਂ ਇਹ ਗੱਲਾਂ ਛੱਡੋ, ਸਾਡੇ ਕੋਲ ਤਾਂ 3 ਲਾਗ ਬੁੱਕਾਂ ਨੇ, ਇਹੋ ਜਿਹੀ ਸਾਨੂੰ ਟੈਨਸ਼ਨ ਕੋਈ ਨਹੀਂ। ਦੱਸੋ ਜੀ ਇਹੋ ਜਿਹਾ ਦਾ ਕੀ, ਇਹੋ ਜਿਹਾ ਦਾ ਇਲਾਜ ਕਰੋਗੇ? 3 ਦੀ ਵੈਸੇ ਲੋੜ ਕੀ ਪੈਂਦੀ, ਜੇ 2 ਨਾਲ ਸਰ ਜਾਂਦਾ ਹੋਵੇ, ਜੇ ਪੁੱਠਾ ਹੀ ਕੰਮ ਕਰਨਾ। ਕੀ ਪਤਾ ਜੀ, ਮਤਲਬ ਬੜੇ ਇੱਕ ਵੈਸੇ ਝੂੰਗੇ ਜੀ ਰੱਖੀ ਆ। ਪਰ ਉਹਨੇ ਟੌਰ ਨਾ ਦੱਸੀ ਮੈਨੂੰ ਗੱਲ, ਕਿਉਂਕਿ ਮੈਂ ਉਹਨੂੰ ਮਿਲਣਾ ਚਾਹੁੰਦਾ, ਪਰ ਉਹਨੇ ਪੇਪਰ ਲਿਆ ਤੇ ਟਰੱਕ ਭਜਾ ਕੇ ਉੱਥੋਂ ਘੱਟ ਬਸ ਭਜਾ ਕੇ ਲੈ ਗਿਆ। ਬਸ ਮਤਲਬ ਬੜੇ ਟੌਰ ਨਾਲ ਉਹਨੇ ਗੱਲ ਦੱਸੀ। ਤੇ ਮੈਂ ਕਹਿਣਾ ਚਾਹੁੰਦਾ, ਬੜੀ ਮੁਸ਼ਕਲ ਇੱਜ਼ਤ ਬਣਾਉਣੀ ਬੜੀ ਮੁਸ਼ਕਲ ਸੀ। ਸਾਡੇ ਵੱਡਿਆਂ ਵਡੇਰਿਆਂ ਨੇ ਇੱਥੇ ਆ ਕੇ 100 ਸਾਲਾਂ ਤੋਂ ਬੜੀ ਮੁਸ਼ਕਲ ਆਪਾਂ ਇੱਜ਼ਤ ਬਣਾਈ ਦੇ ਨਾ, 3-4 ਸਾਲਾਂ ਦੇ ਵਿੱਚ ਆਹ ਜਿਹੜਾ ਲਾਣਾ ਆਇਆ ਨਾ, ਜਿਹੜਾ ਇੰਟਰਨੈਟ ਲਾਣਾ ਆਇਆ ਵਾ, ਇਹਨਾਂ ਨੇ ਸਾਨੂੰ ਸਾਰਿਆਂ ਨੂੰ ਰਵਾ ਕੇ ਰੱਖ ਦਿੱਤਾ, ਬਰਬਾਦ ਕਰਕੇ ਰੱਖ ਦਿੱਤਾ, ਸਾਨੂੰ ਸਾਡੀ ਇੱਜ਼ਤ ਰੋਲ ਕੇ ਰੱਖ ਦਿੱਤੀ ਇਹਨਾਂ। ਗਲਤ ਕੰਮ ਕਰਨੇ ਤੇ ਗਲਤ ਕੰਮ ਨੂੰ ਬੜੇ ਮਾਣ ਦੇ ਨਾਲ ਜਿਹੜਾ ਉਹ ਦੱਸਣਾ ਵੀ, ਜਿੱਦਾਂ ਪਤਾ ਨਹੀਂ ਕਿੱਡਾ ਜਿਹੜਾ ਉਹ ਮੋਰਚਾ ਫਤਿਹ ਕੀਤਾ ਆ। ਇਦਾਂ ਨਹੀਂ ਕਰਨਾ ਚਾਹੀਦਾ। ਬਾਕੀਆਂ ਲਈ ਉਹੀ ਗੱਲ, ਬਾਕੀਆਂ ਲਈ ਨੇ ਕੰਡੇ ਬੀਜਦੇ ਪਏ ਹੋ, ਇਹ ਕੰਮ ਨਾ ਕਰੋ ਜੀ। ਮਨਵੀਰ ਜੀ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਥੈਂਕ ਯੂ ਕਰਨਾ ਹੈਗਾ ਵੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਨਾ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਦੀ ਜਾਣਕਾਰੀ ਦੇ ਰਹੇ ਹੈਗੇ ਆ, ਬੜੀ ਲਾਹੇਵੰਦ ਸਾਰਿਆਂ ਵਾਸਤੇ ਨਾ। ਧੰਨਵਾਦ ਖੇਡ ਕਰਨਾ ਜੀ ਭਾਜੀ, ਥੈਂਕ ਯੂ ਹੈ ਨਾ। ਥੈਂਕ ਯੂ ਤੇ ਇੱਕ ਮਾੜੀ ਰਿਕੁਐਸਟ ਕਰਨੀ ਸੀਗੀ ਰਾਜ ਗਰਮਨ ਜੀ, ਜੀ ਜਦੋਂ ਹੁਣ ਪ੍ਰੋਗਰਾਮ ਲਾਈਵ ਚੱਲ ਰਿਹਾ ਨਾ YouTube ਤੇ, ਜੀ ਉਹ ਜੀ ਵਿੱਚੇ ਐਡ ਆਈ ਜਾਂਦੀਆਂ ਆ ਲਾਈਵ ਚੱਲਦੇ ਪ੍ਰੋਗਰਾਮ ਤੇ। ਚਲੋ ਕੋਈ ਨਹੀਂ, ਸਾਥ ਦਿਓ ਜੀ, ਫਿਰ ਹੁਣ ਐਡ ਦੇ ਨਾਲ ਹੀ ਆ ਚੱਲਦਾ ਕੰਮ ਅੱਜ ਕੱਲ ਤਾਂ ਸਾਰੇ ਪਾਸੇ। ਨਹੀਂ YouTube ਤਾਂ ਹੁਣ ਲਾਈਵ ਤੋਂ ਐਡ ਆਉਂਦੀ ਲਾਈਵ। ਹਾਂਜੀ ਮੈਨੂੰ ਲੱਗਦਾ ਆਉਣ ਲੱਗ ਗਈ ਹੋਊਗੀ ਜੀ, ਹੁਣ ਉਹਨਾਂ ਨੇ YouTube ਵਾਲੇ ਵੀ ਹੁਣ ਉਹਨਾਂ ਨੇ ਵੀ ਕਮਾਈ ਕਰਨੀ ਆ ਨਾ, ਉਹ ਵੀ ਕਰਦੇ ਆ ਫਿਰ ਉਸ ਹਿਸਾਬ ਦੇ ਨਾਲ। ਹਾਂਜੀ ਹਾਂਜੀ ਚਲੋ ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਦੇਖੋ ਜਿਹੜਾ ਪਲੇਟਫਾਰਮ YouTube ਆ, ਉਹਨਾਂ ਨੇ ਆਪਣੀ ਵੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਕਮਾਈ ਕਰਨੀ ਆ, ਸੋ ਵਿੱਚ ਐਡ ਰਨ ਕਰਕੇ ਉਹ ਕਰਦੇ ਆ। ਸੋ ਸਾਡੇ ਹੱਥ ਵਾਸਤਾ ਨਹੀਂ, ਇਹ ਤਾਂ ਉਹਨਾਂ ਨੂੰ ਹੀ ਕਰਨਾ ਪੈਣਾ। ਜਾਂ ਫਿਰ ਅਸੀਂ ਤੁਹਾਨੂੰ ਇਹ ਕਹਿ ਸਕਦੇ ਵੀ ਜੇ ਤਾਂ ਤੁਸੀਂ ਦੇਖਦੇ ਆ ਲੈਪਟਾਪ ਵਗੈਰਾ ਤੇ ਫਿਰ ਤਾਂ ਐਡ ਬਲੌਕ ਲਾ ਲਓ, ਫਿਰ ਤੁਹਾਡੀ ਐਡ ਜਿਹੜੀ ਵਿੱਚੋਂ ਨਹੀਂ ਆਊਗੀ, ਫਿਰ ਉਹ ਬਚਾਅ ਹੋ ਜਾਂਦਾ। ਅਸੀਂ ਤਾਂ ਆਪ ਆਪਣੀਆਂ ਕੰਪਿਊਟਰਾਂ ਦੇ ਉੱਤੇ ਐਡ ਬਲੌਕ ਲਾਈ ਆ ਵੀ ਸਾਨੂੰ ਨਾ ਦੇਖਣਾ ਜਿਹੜਾ ਉਹ ਪਿਆ ਕਰੇ, ਪਰ ਚਲੋ ਇਦਾਂ ਆ। ਤੇ ਚਲੋ ਥੈਂਕ ਯੂ ਇਹਨਾਂ ਦਾ। ਤੇ ਬਾਕੀ ਰਮਨ ਜੀ ਮਤਲਬ ਆਈ ਥਿੰਕ ਜਿੱਦਾਂ ਹੁਣ ਸੁਪਰ ਈਗੋ ਵਾਲੀ ਵੀ ਜਿਹੜੀ ਸਿਚੁਏਸ਼ਨ ਸਾਹਮਣੇ ਆਈ ਆ, CH ਰੋਬਿਨਸਨ, ਕਮੇਲੀਅਨ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਮੈਨੂੰ ਲੱਗਦਾ ਵੀ ਇਸ ਤਰੀਕੇ ਦੇ ਨਾਲ ਉਹਦਾ ਕਹਿ ਸਾਰੇ ਦਿੰਦੇ ਵੀ ਨਹੀਂ ਜੀ ਸਾਰੇ ਠੀਕ ਚੱਲਣਾ ਚਾਹੀਦਾ, ਕਰਦੇ ਆ ਉੱਦਾਂ ਆ, ਪਰ ਇਵੈਂਚੁਅਲੀ ਸਿਚੁਏਸ਼ਨ ਇਹ ਆ ਵੀ ਜਿੱਦਾਂ ਇੰਡਸਟਰੀ ਸਟੈਂਡਰਡ ਹੀ ਜਿਹੜਾ ਇਹ ਪੁੱਠੇ ਕੰਮ ਦਾ ਜਿਹੜਾ ਉਹ ਬਣ ਚੁੱਕਾ ਹੈਗਾ ਵੀ ਫਿਰ ਜਦੋਂ ਸਖਤੀ ਹੁੰਦੀ ਆ ਫਿਰ ਕਹਿੰਦੇ ਵੀ ਸਾਡੇ ਨਾਲ ਧੱਕਾ ਹੋ ਗਿਆ। ਜਦੋਂ ਹੋ ਰਿਹਾ ਹੁੰਦਾ ਉਹਨੂੰ ਰੋਕਣ ਦੇ ਵਿੱਚ ਕੋਈ ਉਦੋਂ ਹੱਥ ਪੱਲਾ ਨਹੀਂ ਮਾਰ ਰਿਹਾ ਹੁੰਦਾ। ਸੋ ਇਹ ਬੜਾ ਇੱਕ ਗਲਤ ਸਟੈਂਡਰਡ ਜਿਹਾ ਸੈੱਟ ਹੋਇਆ ਪਿਆ ਆ। ਕਈ ਥਾਵਾਂ ਦੇ ਉੱਤੇ ਆਪਾਂ ਨੂੰ ਇਹ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਆ। ਹੁਣ ਤਾਂ 60 ਮਿੰਟ ਵਾਲਿਆਂ ਨੇ ਸ਼ਰੇਆਮ ਹੀ ਜਿਹੜਾ ਉਹ ਦਿਖਾ ਦਿੱਤਾ ਵੀ ਉਹ ਮਾਲਕ ਕਹਿੰਦੇ ਵੀ ਚੱਕੀ ਚੱਲ, ਧੱਕੀ ਚੱਲ, ਚੱਕਰ ਹੀ ਕੋਈ ਨਹੀਂ, ਤੈਨੂੰ ਨਵੇਂ ਆਵਰ ਆਫ ਸਰਵਿਸ ਅਸੀਂ ਆਪੇ ਦੇ ਦੇਣੇ ਆ। ਸੋ ਇਹ ਸਿਚੁਏਸ਼ਨਾਂ ਤਾਂ ਬੜੀਆਂ ਬੈਡ ਆ ਇਸ ਹਿਸਾਬ ਦੇ ਨਾਲ। ਬਿਲਕੁਲ ਰਾਜਕਰਨ, ਇਹ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਇਹ ਟਰੱਕਿੰਗ ਇੰਡਸਟਰੀ ਦਾ ਇੱਕ ਡਾਰਕ ਸਾਈਡ ਹੈਗੀ ਆ। ਟਰੱਕਿੰਗ ਇੰਡਸਟਰੀ ਦੇ ਵਿੱਚ ਇੱਕ ਡਾਰਕ ਸਾਈਡ ਹੈ ਜਿਹੜੀ ਕਿ ਇਹ ਕੰਮ ਨਿੱਤ ਕਰਦੀ ਹੈਗੀ ਆ। ਉਹ ਚਾਹੇ ਡਾਰਕ ਸਾਈਡ ਦੇ ਵਿੱਚ ਕੋਈ ਇੱਕ ਕਮਿਊਨਿਟੀ ਨਹੀਂ, ਸਾਰੀਆਂ ਕਮਿਊਨਿਟੀਜ਼ ਹੈਗੀਆਂ। ਤੇ ਜਿਹੜੀ ਇੱਕ ਬ੍ਰਾਈਟ ਸਾਈਡ ਇਹ ਵੀ ਹੈਗੀ ਆ ਕਿ ਜਿਹੜੀਆਂ ਈਵਨ ਆਪਣੀ ਕਮਿਊਨਿਟੀ ਦੇ ਵਿੱਚ ਵੀ ਕਾਫੀ ਐਸੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਬ੍ਰਾਈਟ ਸਾਈਡ ਤੇ ਹੈਗੀਆਂ, ਜਿਹੜੀਆਂ ਵਧੀਆ ਕੰਮ ਕਰਦੀਆਂ ਹੈਗੀਆਂ, ਜਿਹੜਾ ਕਲੀਅਰ ਕੱਟ ਕੰਮ ਕਰਦੀਆਂ ਹੈਗੀਆਂ ਔਰ ਬੜੇ ਵਧੀਆ ਥਰਾਈਵ ਕਰ ਰਹੀਆਂ ਹੈਗੀਆਂ। ਇਹ ਨਹੀਂ ਕਿ ਉਹ ਕੰਪਨੀਆਂ ਦੇ ਵਿੱਚ ਕੋਈ ਘਾਟੇ ਪੈ ਰਿਹਾ ਹੈ ਜਾਂ ਪ੍ਰੋਬਲਮ ਆ ਰਹੀ ਹੈਗੀ ਹੈ ਜਾਂ EMPLOYEES ਨੂੰ ਪੈਸੇ ਨਹੀਂ ਦੇ ਰਹੇ ਹੈਗੇ। ਸੋ ਉਹ ਬੜੀਆਂ ਵਧੀਆ ਕੰਮ ਕਰਦੀਆਂ ਹੈਗੀਆਂ। ਅਸੀਂ ਹੁਣ ਜਿਹੜੀਆਂ ਖਾਸ ਕਰਕੇ ਅੱਜ ਜਿਹੜੀਆਂ ਕਨਵੈਨਸ਼ਨਸ 2-3 ਹੋਈਆਂ ਹੈਗੀਆਂ ਲੇਟਲੀ, ਉਹਨਾਂ ਨੂੰ ਕਾਫੀ ਕਲੋਜ਼ਲੀ ਵਾਚ ਕੀਤਾ ਹੈਗਾ। ਸੋ ਉਹਨਾਂ ਦੇ ਵਿੱਚ ਕਾਫੀ ਜਿਹੜਾ ਵਧੀਆ ਚੀਜ਼ਾਂ ਦੇ ਉੱਤੇ ਇੱਕ ਜਿਹੜੀ ਬ੍ਰਾਈਟ ਸਾਈਡ ਵਾਲੀ ਜਿਹੜੀ ਇੰਡਸਟਰੀ ਹੈ ਨਾ, ਉਹ ਇੱਕ ਕ੍ਰੀਏਟਿਵ ਕੰਮ ਕਰ ਰਹੀ ਹੈਗੀ ਆ ਔਰ ਬੜੇ ਕ੍ਰੀਏਟਿਵਿਟੀ ਦੇ ਨਾਲ ਚੱਲ ਰਹੀ ਹੈਗੀ ਆ ਕਿ ਇਹ ਜਿਹੜੀਆਂ ਚੀਜ਼ਾਂ ਇਹਨੂੰ ਕਿੱਦਾਂ ਟੈਕਲ ਕਰਨਾ ਹੈਗਾ ਜਾਂ ਕਿੱਦਾਂ ਇਹਨਾਂ ਨਾਲ ਨਜਿੱਠਣਾ ਹੈਗਾ। ਸੋ ਆਈ ਥਿੰਕ ਇਹ ਜਿਹੜੀ ਡਾਰਕ ਸਾਈਡ ਹੈ ਨਾ, ਇਹ ਡਾਰਕ ਸਾਈਡ ਜਿਹੜੀ ਆ ਇਹ ਆਪਾਂ ਨੂੰ ਜ਼ਿਆਦਾ ਤਾਂ ਦਿਖ ਰਹੀ ਹੈ ਕਿਉਂਕਿ ਆਪਣੇ ਆਲੇ ਦੁਆਲੇ ਜੋ ਵੀ ਕੁਝ ਹੋ ਰਿਹਾ ਹੈਗਾ, ਆਪਣੇ ਆਲੇ ਦੁਆਲੇ ਜਿੰਨੇ ਵੀ ਬੰਦੇ ਲੋਕੀ ਦਿਖਦੇ ਤੁਰਦੇ ਕਰਦੇ ਫਿਰਦੇ ਹੈਗੇ ਆ, ਆਪਣੀ ਨਜ਼ਰ ਸਿਰਫ ਉੱਥੋਂ ਤੱਕ ਜਾਂਦੀ ਕਿਉਂਕਿ ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਕੋਈ ਗਲਤ ਕੰਮ ਹੋ ਰਿਹਾ ਆਪਾਂ ਉਹਨੂੰ ਉਜਾਗਰ ਕਰੀਏ ਤੇ ਅਗਲਾ ਕੋਈ ਜਿਹੜਾ ਸੁਣ ਕੇ ਨਾ ਕਰੇ। ਸੋ ਇਸ ਕਰਕੇ ਸ਼ਾਇਦ ਹੋ ਸਕਦਾ ਕਿ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਆਦਾਤਰ ਇਹੋ ਹੀ ਗੱਲਾਂ ਹੁੰਦੀਆਂ ਹੈਗੀਆਂ, ਪਰ ਮੈਂ ਕੋਸ਼ਿਸ਼ ਸਾਡੀ ਇਹੋ ਹੀ ਆ ਕਿ ਅਸੀਂ ਜਿਹੜੀ ਸਾਡੀ ਕਮੀ ਪੇਸ਼ੀ ਆ ਉਹ ਦੱਸੀਏ। ਜੇ ਅਸੀਂ ਕਮੀਆਂ ਪੇਸ਼ੀਆਂ ਨਹੀਂ ਦੱਸਾਂਗੇ ਤਾਂ ਸ਼ਾਇਦ ਉਹਨਾਂ ਨੂੰ ਕਮੀਆਂ ਪੇਸ਼ੀਆਂ ਦੂਰ ਕਰਨ ਦੇ ਵਿੱਚ ਸਾਨੂੰ ਬਹੁਤ ਦਿੱਕਤ ਆਊਗੀ। ਪਰ ਕੋਸ਼ਿਸ਼ ਇਹ ਰਹੂਗੀ ਕਿ ਅੱਗੇ ਤੋਂ ਇਹ ਪ੍ਰੋਗਰਾਮਾਂ ਦੇ ਵਿੱਚ ਅਸੀਂ ਵਧੀਆ ਕੈਰੀਅਰ ਜਿਹੜੇ ਆ ਉਹਨਾਂ ਦੀ ਇੱਕ ਵਧੀਆ ਚੀਜ਼ਾਂ ਵੀ ਲੈ ਕੇ ਆਈਏ ਤਾਂ ਕਿ ਉਹ ਵੀ ਪਤਾ ਲੱਗੇ ਕਿ ਸਾਡੇ ਕੈਰੀਅਰਸ ਵੀ ਹੈਗੇ ਜਿਹੜੇ ਵਧੀਆ ਕੰਮ ਕਰ ਰਹੇ ਆ, ਸਾਡੀ ਕਮਿਊਨਿਟੀ ਵੀ ਹੈਗੀ ਜਿਹੜੀ ਚੰਗੇ ਪਾਸੇ ਵਾਲਾ ਹੈਗੀ ਆ, ਬ੍ਰਾਈਟ ਸਾਈਡ 'ਚ ਹੈਗੀ ਆ। ਹੁਣ ਇੱਦਾਂ ਲੱਗਦਾ ਹੈਗਾ ਕਿ ਜਿਹੜੀ ਹਿਸਾਬ ਦੇ ਨਾਲ ਇਹ ਕੰਮ ਚੱਲ ਰਿਹਾ ਹੈਗਾ ਕਿ ਸਾਡਾ ਜ਼ਿਆਦਾ ਜਿਹੜਾ ਏਰੀਆ ਹੈਗਾ ਉਹ ਡਾਰਕ ਸਾਈਡ ਵਾਲੇ ਪਾਸੇ ਨੂੰ ਤੁਰਿਆ ਪਿਆ ਹੈਗਾ, ਕਿਉਂਕਿ ਡਾਰਕ ਸਾਈਡ ਦੇ ਵਿੱਚ ਇਹ ਹੋ ਜਾਂਦਾ ਕਿ ਸ਼ਾਇਦ ਕੁਇਕ ਰਿਚ ਹੋ ਜਾਵਾਂਗੇ, ਸ਼ਾਇਦ ਇੱਕ ਦੂਜੇ ਤੋਂ ਅੱਗੇ ਲੰਘ ਜਾਵਾਂਗੇ। ਜਿਹੜੀ ਇਹ ਰੈਟ ਰੇਸ ਹੈਗੀ ਹੈ, ਦੌੜ ਹੈਗੀ ਆ, ਇਹ ਕਿਤੇ ਨਾ ਕਿਤੇ ਆਪਾਂ ਨੂੰ ਖਤਮ ਕਰਨੀ ਪੈਣੀ ਆ, ਅਦਰਵਾਈਜ਼ ਇਹਨੇ ਆਪਣਾ ਹੀ ਬੱਚਿਆਂ ਦਾ ਭਵਿੱਖ ਜਿਹੜਾ ਆ ਉਹ ਡਿਸਟਰੋਏ ਕਰ ਦੇਣਾ। ਜੀ ਬਿਲਕੁਲ। ਤੇ ਬਹੁਤ ਸ਼ੁਕਰੀਆ ਰਮਨ ਜੀ, ਬਹੁਤ ਸ਼ੁਕਰੀਆ ਹਰਜੋਤ ਜੀ। ਮਿਲਦੇ ਹਾਂ ਹੁਣ ਆਪਾਂ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਹੈ।